ਜਿਹੜੀ ਉਸ ਸਮੇਂ ਦੀ ਜ਼ਾਲਮ ਸਰਕਾਰ ਆ ਉਹਨਾਂ ਦੀ ਮਨਸ਼ਾ ਇਹ ਸੀ ਕਿ ਜਿਹੜੀਆਂ ਸੰਗਤਾਂ ਹੈਗੀਆਂ ਉਹਨਾਂ ਨੂੰ ਐਂਟਰ ਕਰਵਾ ਕੇ ਉਹਨਾਂ ਦਾ ਬਾਅਦ ਕਤਲੇਆਮ ਕੀਤਾ ਜਾਵੇ, ਕਿਉਂਕਿ ਉਹ ਦੱਸਣਾ ਚਾਹੁੰਦੇ ਸੀ ਵੀ ਜਿਹੜੀ ਸਿੱਖ ਕੌਮ ਹੈਗੀ ਆ ਗੁਲਾਮ ਹੈਗੀ ਆ, ਅਸੀਂ ਇਹਨਾਂ ਨਾਲ ਜੋ ਕੁਝ ਕਰਨਾ ਚਾਹੀਏ ਕਰ ਸਕਦੇ ਹੈਗੇ ਆ। ਸੋ ਇੱਥੇ 2-3 ਘਟਨਾਵਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਗੱਲ ਕਰਨੀ ਬੜੀ ਜ਼ਰੂਰੀ ਹੈਗੀ ਆ। ਸਰਦਾਰ ਜਗਤਾਰ ਸਿੰਘ ਇੱਕ ਪੱਤਰਕਾਰ ਹੈਗੇ ਆ, ਉਹਨਾਂ ਨੇ 25 ਤਰੀਕ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਇੰਟਰਵਿਊ ਕੀਤੀ ਹੈਗੀ ਆ, ਜਿਸ 'ਚ ਸੰਤਾਂ ਨੇ ਸਪਸ਼ਟ ਤੌਰ 'ਤੇ ਆਖਿਆ ਸੀਗਾ, ਜਦੋਂ ਉਹਨਾਂ ਨੇ ਪੁੱਛਿਆ ਕਿ ਤੁਹਾਡੇ ਕਰਕੇ ਜਿਹੜਾ ਹੈਗਾ ਇਸ ਵੇਲੇ ਇੰਨਾ ਤਣਾਅ ਹੋਇਆਗਾ, ਸੋ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਹੋ, ਤਾਂ ਸੰਤਾਂ ਨੇ ਆਖਿਆ ਸੀਗਾ ਵੀ ਅਗਰ ਜਿਹੜੀ ਹੈਗੀ ਆ ਭਾਰਤ ਸਰਕਾਰ ਜਿਹੜੀ ਹੈਗੀ ਆ ਅਕਾਲੀ ਲੀਡਰਸ਼ਿਪ ਦੇ ਨਾਲ ਜਿਹੜਾ ਅਨੰਦਪੁਰ ਸਾਹਿਬ ਮਤੇ ਦੇ ਉੱਤੇ ਸਹਿਮਤੀ ਹੋ ਜਾਂਦੀ ਉਹਨਾਂ ਦੀ, ਉਹ ਅਨੰਦਪੁਰ ਸਾਹਿਬ ਦਾ ਮਤਾ ਮੰਨ ਲੈਂਦੇ ਹੈਗੇ ਆ ਅਤੇ ਨਾਲ ਦੀ ਨਾਲ ਸਾਡੀਆਂ ਜਿਹੜੀਆਂ 2 ਮੰਗਾਂ ਹੈਗੀਆਂ ਧਾਰਮਿਕ ਉਹਨਾਂ ਨੂੰ ਮੰਨ ਲੈਂਦੇ ਆ, ਤਾਂ ਮੈਂ ਉਸੇ ਵੇਲੇ ਮੈਂ ਇੱਥੋਂ ਚਲੇ ਜਾਵਾਂਗਾ, ਮੇਰਾ ਕੋਈ ਟਕਰਾਰ ਨਹੀਂ ਹੈਗਾ। ਇਹ ਮਨਸਰ ਕਰਦਾ ਹੈਗਾ ਭਾਰਤੀ ਸਰਕਾਰ ਦੇ ਉੱਤੇ ਕਿ ਕੀ ਉਹਨਾਂ ਨੇ ਸਾਡੀਆਂ ਜਿਹੜਾ ਇੰਨੇ ਚਿਰ ਦਾ ਜਿਹੜਾ ਅਨੰਦਪੁਰ ਸਾਹਿਬ ਦਾ ਜਿਹੜਾ ਮੋਰਚਾ ਲੱਗਾ ਹੋਇਆ ਹੈਗਾ ਉਹਨੂੰ ਮੰਨਣਾ ਜਾਂ ਨਹੀਂ ਮੰਨਣਾ ਹੈਗਾ। ਇੰਦਰਾ ਗਾਂਧੀ ਨੇ 2 ਵਾਰੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਮਿਲਣ ਦਾ ਸਮਾਂ ਦੇ ਕੇ ਬਾਅਦ ਦੇ ਵਿੱਚ ਆਪ ਮੁੱਕਰ ਗਈ ਵੀ ਮੈਂ ਨਹੀਂ ਮਿਲਣਾ। ਸੋ ਇਹਦਾ ਮਤਲਬ ਸਪਸ਼ਟ ਤੌਰ 'ਤੇ ਆਪਾਂ ਨੂੰ ਪਤਾ ਹੈਗਾ ਬ੍ਰਿਟਿਸ਼ ਸਰਕਾਰ ਦੀਆਂ ਜਿਹੜੀਆਂ ਫਾਈਲਾਂ ਦੇ ਵਿੱਚ 30 ਸਾਲਾਂ ਬਾਅਦ ਜੋ ਉਹਨਾਂ ਨੇ ਜਿਹੜੀ ਇਨਕੁਆਇਰੀ ਜੋ ਕੁਝ ਵੀ ਉਹਨਾਂ ਨੇ ਸਾਰਾ ਕੁਝ ਓਪਨ ਕੀਤਾ ਹੈਗਾ, ਬ੍ਰਿਟਿਸ਼ ਏਜੰਸੀ ਜਿਹੜੀਆਂ ਹੈਗੀਆਂ ਉਹਨਾਂ ਤੱਕ ਪਹੁੰਚ ਕੀਤੀ ਇੰਦਰਾ ਗਾਂਧੀ ਦੀਆਂ ਏਜੰਸੀਆਂ ਨੇ, ਭਾਰਤੀ ਏਜੰਸੀਆਂ ਨੇ, ਵੀ ਆਪਾਂ ਰਲ ਕੇ ਅਸੀਂ ਜਿਹੜਾ ਹੈਗਾ ਬਲੂ ਸਟਾਰ ਆਪਰੇਸ਼ਨ ਕਰਨਾ ਹੈਗਾ, ਉਹਦੇ ਵਿੱਚ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈਗੀ ਆ। ਇਸੇ ਤਰ੍ਹਾਂ ਰਸ਼ੀਅਨ ਏਜੰਸੀ ਜਿਹੜੀਆਂ KGB ਵਗੈਰਾ ਉਹਨਾਂ ਨਾਲ ਵੀ ਸੰਪਰਕ ਦੇ ਵਿੱਚ। ਸੋ ਇਹ ਉਹਨਾਂ ਦਾ ਇਹਨਾਂ ਨੇ ਪ੍ਰਪੱਕ ਕੀਤਾ ਹੋਇਆ ਸੀ ਕਿ ਅਸੀਂ ਸਿੱਖਾਂ ਦਾ ਕਤਲੇਆਮ ਕਰਨਾ ਹੀ ਕਰਨਾ ਭਾਵੇਂ ਕੁਝ ਵੀ ਹੋ ਜਾਏ। ਉਸ ਦੇ ਨਾਲ ਦੀ ਨਾਲ 37 ਹੋਰ ਗੁਰਦੁਆਰਾ ਸਾਹਿਬਾਨਾਂ ਦੇ ਉੱਤੇ ਜਦੋਂ ਹਮਲਾ ਕਰਕੇ ਉੱਥੇ ਵੀ ਸੰਗਤਾਂ ਨੂੰ ਕੋਹ ਹੋ ਕੇ ਮਾਰਿਆ ਗਿਆ। ਇਹ ਸੰਤ ਜਰਨੈਲ ਸਿੰਘ ਖਾਲਸਾ ਉਹਨਾਂ ਗੁਰਦੁਆਰਿਆਂ ਦੇ ਵਿੱਚ ਨਹੀਂ ਸਨ। ਇਹਨਾਂ ਚੀਜ਼ਾਂ ਦੇ ਨਾਲ ਇਹ ਪ੍ਰਪੱਕ ਹੋ ਜਾਂਦਾ ਹੈਗਾ ਵੀ ਭਾਰਤੀ ਸਰਕਾਰ ਨੇ ਜਾਣ ਬੁੱਝ ਕੇ ਬੜੇ ਚਿਰੋਕਣਾ ਜਿਹੜਾ ਇਹ ਲਿਖਿਆ ਹੋਇਆ ਸੀ ਕਿ ਅਸੀਂ ਇਹ ਜਿਹੜੀ ਕਾਰਵਾਈ ਜਿਹੜੀ ਕਰਨੀ ਹੀ ਕਰਨੀ ਹੈਗੀ ਆ, ਸਿਰਫ ਤੇ ਸਿਰਫ ਬਹਾਨੇਬਾਜ਼ੀ ਸੀਗੀ। ਉਸ ਦੇ ਨਾਲ ਜਿਹੜਾ 2-3 ਇੰਟਰਵਿਊਜ਼ ਹੋਰ ਹੈਗੀਆਂ ਸਰਦਾਰ ਭਾਈ ਮੁਖਤਿਆਰ ਸਿੰਘ ਮੁਖੀ ਹੁਣਾਂ ਦੀ, ਉਹ ਉਸ ਵੇਲੇ ਉੱਥੇ ਮੌਜੂਦ ਸੀਗੇ ਦਰਬਾਰ ਸਾਹਿਬ ਦੇ ਵਿੱਚ। ਉਹਨਾਂ ਨੇ ਇਹ ਜ਼ਿਕਰ ਕੀਤਾ ਹੈਗਾ ਵੀ ਜਦੋਂ ਆਪਣੇ ਜਨਰਲ ਸੁਭੇਗ ਸਿੰਘ ਉਹਨਾਂ ਨੂੰ 5 ਤਰੀਕ ਨੂੰ ਕੋਈ ਸ਼ਾਮ ਦੇ 8-9 ਦੇ ਵਿਚਕਾਰ ਉਹਨਾਂ ਨੂੰ ਗੋਲੀਆਂ ਵੱਜ ਜਾਂਦੀਆਂ ਹੈਗੀਆਂ। ਸੋ ਉਹਨਾਂ ਨੇ ਜਦੋਂ ਗੋਲੀਆਂ ਲੱਗਣ ਦੇ ਬਾਵਜੂਦ ਉਹਨਾਂ ਨੇ 5 ਫਾਇਰ ਕੀਤੇ ਹੈਗੇ ਆ, ਅਤੇ ਉਹਨਾਂ ਨੇ ਇੱਕ ਸਿੰਘ ਨੂੰ ਆਵਾਜ਼ ਮਾਰੀ ਵੀ ਮੇਰੇ ਗੋਲੀ ਲੱਗ ਗਈ ਹੈਗੀ ਆ, ਤੂੰ ਮੈਨੂੰ ਆਸਰਾ ਦੇ, ਮੈਂ ਸੰਤਾਂ ਦੇ ਕੋਲ ਪਹੁੰਚਣਾ ਚਾਹੁੰਦਾ। ਤਾਂ ਉਹ ਸਿੰਘ ਉਹਨਾਂ ਨੂੰ ਸਹਾਰਾ ਦੇ ਕੇ ਸੰਤਾਂ ਦੇ ਕੋਲ ਤਹਿਖਾਨੇ ਦੇ ਵਿੱਚ ਸੰਤਾਂ ਦੇ ਕੋਲ ਲੈ ਕੇ ਗਿਆ। ਸੋ ਸੰਤਾਂ ਦੀ ਗੋਦੀ ਦੇ ਵਿੱਚ ਉਹਨਾਂ ਨੇ ਜਿਹੜੀ ਸ਼ਹਾਦਤ ਦਿੱਤੀ ਹੈਗੀ ਆ। ਸੋ ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਸੰਤਾਂ ਨੇ ਪੁੱਛਿਆ ਵੀ ਤੇਰੀ ਕੋਈ ਖਾਹਿਸ਼ ਹੈਗੀ ਆ, ਤਾਂ ਉਹਨਾਂ ਦਾ ਸਿਰਫ ਇਹੀ ਸੀ ਵੀ ਮੈਂ ਜਿਹੜਾ ਹੈਗਾ ਆਪਣੇ ਧਰਮ ਦੀ, ਆਪਣੀ ਕੌਮ ਦੀ ਖਾਤਰ ਮੈਂ ਹਿੰਦੁਸਤਾਨ ਦੇ ਲਈ ਇੰਨੀਆਂ ਜੰਗਾਂ ਲੜੀਆਂ, ਮੈਂ ਉੱਥੇ ਮਰਨਾ ਨਹੀਂ ਸੀ ਚਾਹੁੰਦਾ, ਪਰ ਅੱਜ ਇਸ ਆਪਣੇ ਗੁਰਸਥਾਨ ਦੇ ਉੱਤੇ ਆਪਣੇ ਧਰਮ ਦੀ ਖਾਤਰ ਮੈਨੂੰ ਮਰਨ ਦਾ ਜਿਹੜਾ ਚਾਅ ਹੈਗਾ, ਮੈਂ ਮਰਨਾ ਚਾਹੁੰਦਾ ਇੱਥੇ। ਸੋ ਤੇ ਨਾਲ ਦੀ ਨਾਲ ਉਹਨਾਂ ਨੇ ਸੰਤਾਂ ਨੂੰ ਆਖਿਆ ਕਿ ਮੇਰੇ ਲਈ ਤੁਸੀਂ ਇਹ ਅਰਦਾਸ ਕਰਿਓ ਕਿ ਮੈਂ ਮੁੜ ਮੁੜ ਕੇ ਜਨਮ ਲਵਾਂ, ਤੇ ਜਨਮ ਲੈ ਕੇ ਮੈਂ ਆਪਣੀ ਕੌਮ ਦੀ ਸੇਵਾ ਕਰਦਾ ਰਹਾਂ। ਸੋ ਇਹ ਮੇਰੇ ਲਈ ਤੁਸੀਂ ਵੀ ਅਰਦਾਸ ਕਰਿਓ। ਸੋ ਸੰਤਾਂ ਦੀ ਗੋਦੀ ਦੇ ਵਿੱਚ ਬੈਠਿਆਂ ਲੰਮੇ ਪਿਆ ਹੋਇਆ ਉਹਨਾਂ ਨੇ ਸ਼ਹਾਦਤ ਦਿੱਤੀ। ਸੰਤਾਂ ਨੇ ਉਹਨਾਂ ਦੇ ਸਰੀਰ ਦੇ ਉੱਤੇ ਚਾਦਰ ਪਾ ਕੇ ਆਪ ਅਰਦਾਸ ਕੀਤੀ। ਅਰਦਾਸ ਕਰਕੇ ਉਹ ਕੋਲ ਜਿਹੜੇ ਸਿੰਘ ਸਾਰੇ ਖਲੋਤੇ ਸੀ, ਖਾਸ ਤੌਰ 'ਤੇ ਭਾਈ ਅਮਰੀਕ ਸਿੰਘ ਹੋਰੀ, ਭਾਈ ਅਮਰੀਕ ਸਿੰਘ ਹੋਰਾਂ ਨੇ ਪੁੱਛਿਆ, ਸੰਤ ਜੀ ਸਾਡੇ ਲਈ ਹੁਣ ਕੀ ਹੁਕਮ ਹੈਗਾ? ਤਾਂ ਸੰਤਾਂ ਨੇ ਉਸ ਵੇਲੇ ਭਾਈ ਅਮਰੀਕ ਸਿੰਘ ਉਹਨਾਂ ਨੂੰ ਇਹ ਆਖਿਆ ਸੀ ਕਿ ਹੁਣ ਅੱਜ ਜਿਹੜਾ ਜਨਰਲ ਆਪਣਾ ਸੁਭੇਗ ਸਿੰਘ ਆਪਾਂ ਦੇ ਵਿੱਚ ਨਹੀਂ ਰਿਹਾ, ਅੱਜ ਤੁਸੀਂ ਸਾਰਿਆਂ ਨੇ ਜਨਰਲ ਸੁਭੇਗ ਸਿੰਘ ਬਣਨਾ ਹੈਗਾ, ਅਤੇ ਉਹ ਬਣੇ।
ਸਾਰੇ ਸਿੰਘ ਜਨਰਲ ਸੁਭੇਗ ਸਿੰਘ ਬਣ ਕੇ ਉਹਨਾਂ ਨੇ ਭਾਰਤੀ ਫੌਜਾਂ ਦੇ 72 ਘੰਟੇ ਜਿਹੜੇ ਉਹਨਾਂ ਨੇ ਲਗਾਤਾਰ ਦੰਦ ਖੱਟੇ ਕੀਤੇ। ਸੋ ਉਹਨਾਂ ਨੇ ਦੱਸ ਦਿੱਤਾ ਵਿੱਚੇ ਨਾਲ ਸਿੰਘਣੀਆਂ ਇੱਥੋਂ ਤੱਕ ਬੱਚਿਆਂ ਤੱਕ ਨੇ ਵੀ ਸ਼ਹਾਦਤਾਂ ਪਾਈਆਂ ਹੈਗੀਆਂ ਲੜ ਕੇ। ਸੋ ਇਹ ਸਾਡੀ ਕੌਮ ਦਾ ਜਿਹੜਾ ਬੜਾ ਹੀ ਮਾਣ ਮੱਤਾ ਜਿਹੜਾ ਇਤਿਹਾਸ ਹੈਗਾ, ਜਿਹਦੇ ਵਿੱਚ ਭਾਰਤੀ ਸਰਕਾਰ ਦੇ ਜਿਹੜਾ ਇੱਕ ਜਨਰਲ ਸੁੰਦਰ ਜੀ ਸੀਗਾ, ਉਸ ਦੇ ਲਫ਼ਜ਼ ਸਨ ਕਿ ਭਾਰਤੀ ਮੇਰੀ ਫੌਜ ਦਾ 20% ਜਿਹੜੇ ਆ ਫੌਜੀ ਆ ਉਹ ਇਸ ਜੰਗ ਦੇ ਵਿੱਚ ਜਿਹੜੇ ਹੈਗੇ ਆਪਣੀਆਂ ਜਾਨਾਂ ਗਵਾ ਚੁੱਕੇ ਹੈਗੇ ਆ। ਇਹ ਸੋਚ ਲਓ ਜਿੱਥੇ ਲੱਖ ਦੇ ਕਰੀਬ ਜਿਹੜੀ ਮਿਲਟਰੀ ਉੱਥੇ ਪਹੁੰਚੀ ਹੋਈ ਸੀ, ਉਹਦੇ ਵਿੱਚੋਂ ਜੇ 20% ਮਰਦੀ ਹੈਗੀ ਤਾਂ ਘੱਟੋ ਘੱਟ 20,000 ਤੇ ਮਰਿਆ ਹੋਊਗਾ ਨਾ। ਸੋ ਉਹਨਾਂ ਦਾ ਇਹ ਵੀ ਕਹਿਣਾ ਸੀ ਵੀ ਜਿੰਨੀਆਂ ਵੀ ਜੰਗਾਂ ਜਿਹੜੀਆਂ ਲੜੀਆਂ ਗਈਆਂ ਹੈਗੀਆਂ ਪਾਕਿਸਤਾਨ ਜਾਂ ਚਾਈਨਾ ਦੇ ਨਾਲ, ਉਹਨਾਂ ਦੇ ਵਿੱਚ ਸਾਡੇ ਇੰਨੇ ਜਿਹੜੇ ਫੌਜੀ ਸ਼ਹੀਦ ਨਹੀਂ ਹੋਏ, ਨਹੀਂ ਮਰੇ ਹੈਗੇ ਜਿੰਨੇ ਅੱਜ ਇੱਥੇ ਮਰ ਗਏ ਹੈਗੇ ਆ। ਤੇ ਨਾਲ ਦੀ ਨਾਲ ਉਹਨਾਂ ਨੇ ਇੱਕ ਹੋਰ ਜਨਰਲ ਸੀ, ਉਹਨੇ ਇਹ ਵੀ ਆਖਿਆ ਸੀਗਾ ਕਿ ਅਗਰ ਸਾਡੇ ਕੋਲ ਇਹੋ ਜਿਹੇ ਬਹਾਦਰ ਜਿਹੜੇ ਹੈਗੇ ਆ ਫੌਜ ਦੇ ਵਿੱਚ ਨੌਜਵਾਨ ਹੁੰਦੇ ਤਾਂ ਅਸੀਂ ਚਾਈਨਾ ਜਾਂ ਪਾਕਿਸਤਾਨ ਵਰਗਿਆਂ ਨੂੰ ਕੁਝ ਘੰਟਿਆਂ ਦੇ ਵਿੱਚ ਹੀ ਅਸੀਂ ਉਹਨਾਂ ਨੂੰ ਫਤਿਹ ਕਰ ਸਕਦੇ ਸੀ। ਇੰਨੀ ਬਹਾਦਰੀ ਦੇ ਨਾਲ ਸਿੰਘਾਂ ਨੇ ਭਾਰਤੀ ਫੌਜਾਂ ਦੇ ਦੰਦ ਕੱਟੇ ਕੀਤੇ ਸੀਗੇ। ਉਹਨਾਂ ਦੀਆਂ ਸਿਫਤਾਂ ਉਸ ਵੇਲੇ ਭਾਰਤੀ ਫੌਜ ਦੇ ਜਿਹੜੇ ਕਮਾਂਡਰ ਸੀ ਉਹ ਵੀ ਕਰਦੇ ਸੀਗੇ। ਸੋ ਇਹ ਕੁਝ ਜੋ ਵਾਪਰਿਆ ਹੈਗਾ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਵੀ ਜਦੋਂ 5 ਤਰੀਕ ਨੂੰ ਸ਼ਾਮ ਨੂੰ ਉਹਨਾਂ ਨੇ ਦੱਸ ਦਿੱਤਾ ਸੀ ਵੀ ਕੱਲ੍ਹ ਨੂੰ ਆਪਾਂ ਸ਼ਹਾਦਤ ਪਾਉਣੀ ਹੈਗੀ ਆ। ਸੋ ਸਵੇਰ ਨੂੰ 9 ਤੋਂ 10 ਦੇ ਵਿਚਕਾਰ 9:30 ਵਜੇ ਦੇ ਕਰੀਬ ਉਹਨਾਂ ਨੇ ਜਿਹੜਾ ਆਪਣਾ ਤੀਰ ਸੀਗਾ ਉਹ ਬਾਕੀ ਸ਼ਸਤਰਾਂ ਦੇ ਅਕਾਲ ਤਖਤ ਸਾਹਿਬ ਦੇ ਉੱਤੇ ਸ਼ਸਤਰਾਂ ਦੇ ਵਿੱਚ ਰੱਖ ਕੇ ਆਪ ਅਰਦਾਸ ਕੀਤੀ ਅਤੇ AK-47 ਫੜ ਕੇ ਰਿਵਾਲਵਰ ਉਹਨਾਂ ਦੇ ਗਲ ਵਿੱਚ ਸੀਗਾ ਤਾਂ ਉਹਨਾਂ ਨੇ ਜਾ ਕੇ ਮੈਦਾਨੇ ਜੰਗ ਵਿੱਚ ਗੋਲੀਆਂ ਚਲਾਉਂਦਿਆਂ ਦੁਸ਼ਮਣਾਂ ਦਾ ਟਾਕਰਾ ਕਰਦਿਆਂ ਹੋਇਆਂ ਝੰਡਿਆਂ ਬੁੱਗਿਆਂ ਦੇ ਕੋਲ ਜਾ ਕੇ ਆਪਣੀ ਸ਼ਹਾਦਤ ਦਿੱਤੀ। ਸੋ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਇੱਕ ਗੱਲ ਮੈਂ ਜ਼ਰੂਰ ਕਰਨੀ ਚਾਹੁੰਦਾ। ਉਸ ਵੇਲੇ ਇੱਥੇ ਕੈਨੇਡਾ ਦੀ ਧਰਤੀ 'ਤੇ ਮੌਜੂਦ ਸੀਗੇ। ਉਸ ਵੇਲੇ ਇੱਕ ਰਾਤ ਦੇ ਵਿੱਚ ਹੀ ਜਿਹੜੇ ਹੈਗੇ ਲੋਕਾਂ ਦੇ ਮਨ ਬਦਲ ਗਏ। ਇੱਥੇ ਜਦੋਂ ਕੋਈ ਵੀ ਜਿਹੜਾ ਕੋਈ ਵਿਰਲਾ 100 ਹਜ਼ਾਰਾਂ 'ਚੋਂ 2-4 ਬੰਦੇ ਜਿਹੜੇ ਪੱਗਾਂ ਵਾਲੇ ਨਜ਼ਰ ਆਇਆ ਕਰਦੇ ਸੀ, ਉਸ ਸੰਤਾਂ ਦੇ ਇੱਕ ਰਾਤ ਤੇ ਇੱਕ ਸ਼ਹਾਦਤ ਦੇਣ ਦੇ ਨਾਲ ਕੁਝ ਦਿਨਾਂ ਦੇ ਵਿੱਚ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਸਿੱਖਾਂ ਦੇ ਸਿਰਾਂ ਦੇ ਦਸਤਾਰਾਂ ਸਜ ਗਈਆਂ। ਇਹ ਉਹਨਾਂ ਦੀ ਦੇਣ ਹੈਗੀ ਆ। ਅੱਜ ਜਿਹੜੀਆਂ ਸਾਡੇ ਸਿਰਾਂ ਦੇ ਉੱਤੇ ਦਸਤਾਰਾਂ ਸੋਹਣੀਆਂ ਹੈਗੀਆਂ, ਇਹ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਦੇਣ ਹੈਗੀ ਆ। ਅਦਰਵਾਈਜ਼ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਸਾਡੀ ਕੌਮ ਸੀਗੀ ਆ, ਸਿਰਫ ਤੇ ਸਿਰਫ ਆਪਣੇ ਕੰਮਾਂ ਕਾਰਾਂ ਦੇ ਵਿੱਚ ਇਸ ਪ੍ਰਸਤੀ ਦੇ ਵਿੱਚ ਗਲਤਾਨ ਹੋਈ ਪਈ ਸੀ। ਸੋ ਉਹਨਾਂ ਨੂੰ ਹਲੂਣ ਕੇ ਜਗਾਉਣ ਵਾਲੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ, ਜਨਰਲ ਸੁਭੇਗ ਸਿੰਘ ਤੇ ਹੋਰ 200-250 ਦੇ ਕਰੀਬ ਜਿਹੜੇ ਹੋਰ ਸਿੰਘ ਸੀਗੇ, ਉਹਨਾਂ ਨੇ ਜਿਹੜੀਆਂ ਆਪਣੀਆਂ ਜਾਨਾਂ ਫੂਲ ਕੇ ਆਪਣੀਆਂ ਆਹੂਤੀਆਂ ਦੇ ਕੇ ਉਹਨਾਂ ਨੇ ਸਾਡੀ ਕੌਮ ਨੂੰ ਜਿੰਦਿਆਂ ਰੱਖਿਆ ਹੈਗਾ। ਅੱਜ ਆਪਣਾ ਵੀ ਫਰਜ਼ ਬਣਦਾ ਹੈਗਾ ਕਿ ਆਪਾਂ ਆਪਣੀ ਕੌਮ ਦੀ ਖਾਤਰ ਜਿਨ੍ਹਾਂ 84 ਦੇ ਘੱਲੂ ਘਾਰੇ ਦੇ ਵਿੱਚ ਜਿਹੜਾ 40 ਸਾਲ ਹੋ ਗਏ ਹੈਗੇ ਆ, ਆਪਾਂ ਹਰੇਕ ਸਾਲ ਆਪਾਂ ਇਹ 84 ਦਾ ਘੱਲੂ ਘਾਰੇ ਦਾ ਦਿਨ ਮਨਾਉਂਦੇ ਹੈਗੇ ਆ। 40 ਸਾਲਾਂ ਬਾਅਦ ਵੀ ਜਿਹੜੀ ਅੱਜ ਸਾਡੀ ਕੌਮ ਜਿਹੜੀ ਹੈਗੀ ਆ ਉਸ ਮੁਕਾਮ ਤੇ ਨਹੀਂ ਪਹੁੰਚੀ ਹੈਗੀ। ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਦੀ ਸੋਚ ਸੀ, ਉਹਨਾਂ ਨੇ ਵੀ ਅਖੀਰ ਦੇ ਵਿੱਚ ਅਰਦਾਸ ਜਦੋਂ ਕੀਤੀ ਸੀ 5 ਤਰੀਕ ਨੂੰ, ਇਹੀ ਵਾਕਿਆ ਸੀਗਾ ਕਿ ਹੇ ਗੁਰੂ ਹਰਗੋਬਿੰਦ ਸਾਹਿਬ, ਮੈਂ ਸ਼ਹਾਦਤ ਦੇਣ ਜਾ ਰਿਹਾ ਹੈਗਾ। ਮੈਂ ਆਪਦੇ ਚਰਨਾਂ 'ਚ ਅਰਜ਼ੋਈ ਕਰਦਾ, ਅਰਦਾਸ ਕਰਦਾ ਹਾਂ ਕਿ ਮੈਂ ਮੁੜ ਕੇ ਜਨਮ ਲਵਾਂ। ਉਦੋਂ ਤੱਕ ਜਨਮ ਲੈਂਦਾ ਰਹਾਂ ਜਦੋਂ ਤੱਕ ਮੇਰੀ ਕੌਮ ਜਿਹੜੀ ਆ ਉਹ ਆਜ਼ਾਦ ਨਹੀਂ ਹੋ ਜਾਂਦੀ। ਸੋ ਜਿਹੜੇ ਕਹਿੰਦੇ ਆ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕਦੇ ਖਾਲਿਸਤਾਨ ਨਹੀਂ ਸੀ ਮੰਗਿਆ, ਉਹਨਾਂ ਨੇ ਅਰਦਾਸ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਆਖਿਆ ਸੀ ਕਿ ਮੈਂ ਮੁੜ ਕੇ ਜਨਮ ਲਵਾਂ, ਉਦੋਂ ਤੱਕ ਜਨਮ ਲੈਂਦਾ ਰਹਾਂ ਜਦੋਂ ਮੇਰੀ ਕੌਮ ਆਜ਼ਾਦ ਨਹੀਂ ਹੋ ਜਾਂਦੀ। ਆਜ਼ਾਦ ਹੋਣ ਦਾ ਮਤਲਬ ਇਹੀ ਹੋਏਗਾ ਕਿ ਜਦੋਂ ਤੱਕ ਖਾਲਸਾ ਰਾਜ ਨਹੀਂ ਬਣ ਜਾਂਦਾ, ਖਾਲਿਸਤਾਨ ਨਹੀਂ ਬਣ ਜਾਂਦਾ। ਸੋ ਇਸ ਕਰਕੇ ਸਾਨੂੰ ਆਪਣੇ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਉੱਤੇ ਚੱਲਣ ਦੇ ਲਈ ਸੁਹਿਰਦ ਹੋਣ ਦੀ ਲੋੜ ਹੈਗੀ ਆ। ਆਪਾਂ ਜਿਹੜੇ ਵੀ ਤਰੀਕੇ ਦੇ ਨਾਲ ਜੋ ਕੁਝ ਵੀ ਆਪਾਂ ਕਰ ਸਕਦੇ ਆ, ਆਪਾਂ ਨੂੰ ਹਰ ਹਾਲਤ ਦੇ ਵਿੱਚ ਕਰਨਾ ਚਾਹੀਦਾ ਹੈਗਾ। ਸੋ ਇਹ ਤਾਈਓ ਜਿਹੜੇ ਦਿਹਾੜੇ ਮਨਾਇਓ ਤਾਂ ਹੀ ਜਿਹੜੇ ਹੈਗੇ ਆ ਇਹ ਸੌਂਦੇ ਹੈਗੇ ਆ। ਅਗਰ ਆਪਾਂ ਜਿਹੜਾ ਜਾਗਰੂਕ ਹੋ ਕੇ ਆਪਣੀ ਕੌਮ ਦੇ ਲਈ ਕੁਝ ਕਰਨ ਦੇ ਲਈ ਤਤਪਰ ਹੋਈਏ, ਸੋ ਅੱਜ ਜਿਹੜੀ ਸਾਡੀ ਦੁਨੀਆ ਦੇ ਵਿੱਚ
ਭਾਰਤੀ ਜਿਹੜੇ ਹੈਗੇ ਦਰਿੰਦੇ ਹੈਗੇ ਆ ਉਹਨਾਂ ਦਾ ਚਿਹਰਾ ਦੁਨੀਆ ਦੇ ਸਾਹਮਣੇ ਨੰਗਾ ਹੋ ਰਿਹਾ। ਬੜਾ ਸਪਸ਼ਟ ਤੌਰ ਦੇ ਵਿੱਚ ਲੋਕਾਂ ਨੂੰ, ਸਾਰੀ ਦੁਨੀਆ ਨੂੰ ਅੱਜ ਪਤਾ ਲੱਗ ਰਿਹਾ। ਸਾਰੀ ਦੁਨੀਆ 'ਚ ਸਿੱਖਾਂ ਦੇ ਹੱਕ ਦੇ ਵਿੱਚ ਗੱਲ ਕਰ ਰਹੀ ਹੈਗੀ ਆ। ਸਾਡੇ ਨਾਲ ਜੋ ਜ਼ੁਲਮ ਹੋਇਆ ਉਹਦੀ ਗੱਲ ਕਰ ਰਹੀ ਹੈਗੀ ਆ। ਸੋ ਆਪਣੀ ਕੌਮ ਨੂੰ ਵੀ ਜਦੋਂ ਸਾਰੀ ਦੁਨੀਆ ਸਾਡੀ ਗੱਲ ਕਰ ਰਹੀ ਹੈ ਤਾਂ ਸਾਨੂੰ ਆਪਣੇ ਆਪ ਨੂੰ ਵੀ ਉੱਠਣ ਦੀ ਲੋੜ ਹੈਗੀ ਆ। ਆਪਾਂ ਆਪਣੀ ਕੌਮ ਦੀ ਖਾਤਰ ਵੱਧ ਚੜ੍ਹ ਕੇ ਯੋਗਦਾਨ ਪਾ ਕੇ ਆਪਾਂ ਕੱਲ੍ਹ ਨਗਰ ਕੀਰਤਨ ਦੇ ਵਿੱਚ ਇਹ ਦੁਨੀਆ ਨੂੰ ਦੱਸ ਦਈਏ, ਆਪਣੇ ਦੁਸ਼ਮਣਾਂ ਨੂੰ ਵੀ ਦੱਸ ਦਈਏ ਕਿ ਅਸੀਂ ਜਿਹੜਾ ਹੁਣ ਜੋ ਜਾਗਰੂਕ ਹੋ ਚੁੱਕੇ ਹੈਗੇ ਆ। ਹੁਣ ਅਸਾਨੇ ਸਿਰ ਝੁਕਾ ਕੇ ਗੰਦਗੀ ਵਿੱਚ ਰੀਂਗਦੀ ਹੋਈ ਜ਼ਿੰਦਗੀ ਨਹੀਂ ਮੰਗਣੀ, ਸਿਰ ਉਠਾ ਕੇ ਬਿਜਲੀਆਂ ਨੂੰ ਟਿੱਚ ਜਾਣਾਂਗੇ। ਸੋ ਆਪਾਂ ਉਹਨਾਂ ਜਿਹੜੇ ਦਰਿੰਦੇ ਹੈਗੇ ਆ ਭਾਰਤੀ ਫੌਜ ਦੇ ਜਿਹੜੇ ਹਾਕਮ ਹੈਗੇ ਆ ਉਹਨਾਂ ਨੂੰ ਵੰਗਾਰ ਆਪਾਂ ਨੂੰ ਇਹਨਾਂ ਦਿਨਾਂ ਦੇ ਉੱਤੇ ਪਾਉਣੀ ਚਾਹੀਦੀ ਹੈਗੀ ਆ ਕਿ ਆਪਾਂ ਉਦੋਂ ਤੱਕ ਲੜਦੇ ਰਹਾਂਗੇ ਜਦੋਂ ਸਾਡਾ ਆਪਣਾ ਘਰ ਖਾਲਿਸਤਾਨ ਨਹੀਂ ਬਣ ਜਾਂਦਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਅਖੀਰ ਵਿੱਚ ਫਤਿਹ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਅਮਰਜੀਤ ਸਿੰਘ ਮਾਨ, ਮੁੱਖ ਬੁਲਾਰੇ ਅੰਟੇਰੀਓ ਗੁਰਦੁਆਰਾ ਕਮੇਟੀ। ਸੰਗਤ ਨੂੰ ਬੇਨਤੀ ਆ, ਬੜਾ ਥਾਂ ਇੱਧਰ ਬੀਬੀਆਂ ਵਾਲੇ ਪਾਸੇ ਬਹੁਤ ਥਾਂ ਹੈ ਫਰੰਟ 'ਤੇ, ਉੱਧਰ ਵੀ ਆਪਣੇ ਵੀਰਾਂ ਵਾਲੇ ਪਾਸੇ ਵੀ ਕਾਫੀ ਥਾਂ ਹੈ। ਸੋ ਤੁਸੀਂ ਐਡਜਸਟ ਹੋ ਜੋ। ਹੁਣ ਆਪਣੇ ਮੁੱਖ ਬੁਲਾਰੇ ਆਪਾਂ ਬੁਲਾਉਣੇ ਨੇ। ਸਮੇਂ ਤੋਂ ਜਿਸ ਸੰਬੰਧ ਦੇ ਵਿੱਚ ਇਹ ਨਗਰ ਕੀਰਤਨ ਹੁੰਦੇ ਨੇ 1984 ਤੋਂ, ਚਾਹੇ 47 ਦੇ ਵਿੱਚ ਆਪਾਂ ਧੋਖਾ ਖਾ ਗਏ ਕਿਸੇ ਵੀ ਕਾਰਨ ਨੇ, ਬੜੇ ਜਦੋਂ ਆਪਾਂ ਪੜ੍ਹਦੇ ਹਾਂ ਜਾਂ ਵਿਦਵਾਨਾਂ ਨੂੰ ਸੁਣਦੇ ਹਾਂ ਤਾਂ ਲੰਮੇ ਚੌੜੇ ਕਾਰਨ ਉਹਦੇ ਹੋ ਸਕਦੇ ਨੇ, ਪਰ 84 ਤੋਂ ਕਾਫੀ ਵੱਡੀ ਪੱਧਰ ਤੇ ਕੌਮ ਨੇ ਗੜਾਈ ਲਈ। ਤੋਂ ਬਾਹਲਾ ਸਮਾਂ ਨਾ ਲੈਂਦਾ ਹੋਇਆ ਭੁੱਲ ਚੁੱਕ ਦੀ ਖਿਮਾ। ਡਾਕਟਰ ਅਮਰਜੀਤ ਸਿੰਘ, ਵਾਸ਼ਿੰਗਟਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जब लो नहीं भाग लिलार उदय, तब लो भ्रमते फिरते बहुत आयो। कल घोर समुद्र में बूढ़त थे, कब हूँ मिट है नहीं रे पछतायो। तत् विचार यह मथुरा, जग तारन को अवतार बनायो। जप्यो जिन अर्जन देव गुरु, फिर संकट जोन गर्भ नहीं आयो। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी भी जुड़े बैठे सतगुरु जी का अपना आपा गुरु खालसा सत संगत जीओ। अज समूह सिख संगतां इस इलाके दियां गुरु नानक मिशन सेंटर बेशक नगर कीर्तन कल होने, पर जिस उत्साह नाल ਤੁਸੀਂ ਪੰਥਕ ਪਿੰਡ ਦੇ ਵਿੱਚ ਵੀ ਔਰ ख़ास तौर ਤੇ ਜਿਵੇਂ ਪ੍ਰੋਗਰਾਮ ਤੋਂ ਪਹਿਲਾਂ ਸਕੂਲ ਰਨ ਕਰਨ ਵਾਲੀਆਂ ਸਾਡੀਆਂ ਭੈਣਾਂ, ਲੰਗਰ ਦੀ ਗੱਲ, ਇਹ ਸਾਰੇ ਉਹ ਆਸਪੈਕਟ ਨੇ ਜਿਹੜੇ ਗੁਰੂ ਖਾਲਸੇ ਦੇ ਜਾਓ ਜਲਾਲ ਨਾਲ ਜੁੜੇ ਹੋਏ ਨੇ। ਔਰ ਇਹ ਵੀ ਬੜੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਜਿਹੜੀ ਪੰਥਕ ਸਟੇਜ ਹੈ ਜਿੱਥੇ ਪੰਥ ਦੀ ਆਜ਼ਾਦੀ ਦੀ ਗੱਲ ਹੁੰਦੀ ਹੈ ਉਹਨਾਂ ਦਾ ਦਾਇਰਾ ਵਿਸ਼ਾਲ ਹੁੰਦਾ ਹੈ। ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਨਵੀਂ ਇਮਾਰਤ ਜਿਹੜੀ ਇੱਕ ਯਾਦਗਾਰੀ ਇਮਾਰਤ ਹੋਏਗੀ ਕੈਨੇਡਾ ਦੇ ਵਿੱਚ, ਵੱਡਾ ਪੰਥਕ ਸੈਂਟਰ ਹੋਏਗਾ, ਉਸ ਦੀ ਸ਼ੁਰੂਆਤ ਤੁਸੀਂ ਪਿਛਲੇ ਦਿਨੇ ਕੀਤੀ ਹੈ, ਉਸ ਲਈ ਵੀ ਬਹੁਤ ਬਹੁਤ ਵਧਾਈਆਂ। ਜੂਨ ਦਾ ਮਹੀਨਾ ਸਾਡੇ ਸਿੱਖ ਇਤਿਹਾਸ ਦੇ ਅੰਦਰ ਜਦੋਂ ਵੀ ਅਸੀਂ ਇਹਨਾਂ ਦਿਨਾਂ ਨੂੰ ਯਾਦ ਕਰਦੇ ਸੀ ਜਿਨ੍ਹਾਂ ਨੇ ਬਚਪਨ ਦਾ ਉਹ ਸਮਾਂ ਛਬੀਲ ਨਾਲ ਜੁੜਿਆ ਹੋਇਆ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੇ ਉਹੀ ਵਰਤਾਂਤ, ਤਤੀ ਤਵੀ ਸਿਰ ਤੇ ਪੈਂਦੀ ਰੇਤ, ਦੇਗ ਵਿੱਚ ਉਬਾਲੇ ਜਾਣਾ ਤੇ ਤੇਰਾ ਕੀਆ ਮੀਠਾ ਲਾਗੇ, ਇਹ ਸੰਗਤਾਂ ਬੜੇ ਪਿਆਰ ਨਾਲ ਦੀਵਾਨ ਦੇ ਵਿੱਚ ਧਾਰਨਾ ਦੇ ਨਾਲ ਇਸ ਨੂੰ ਪੜ੍ਹਦੀਆਂ ਸਨ। ਸਾਡੀ ਜਨਰੇਸ਼ਨ ਨੇ 40 ਵਰ੍ਹੇ ਪਹਿਲਾਂ ਨਵੀਂ ਹਕੂਮਤ, ਨਵਾਂ ਵਰਲਡ ਆਰਡਰ, 20th century, so called the largest democracy on this planet, ਇਹਨਾਂ ਵੱਲੋਂ ਵਰਤਾਇਆ ਜੋ ਘੱਲੂਘਾਰਾ ਹੈ, ਜਿਸ ਨੂੰ ਟੋਟਲ ਵਾਰ, ਸਿੱਖਾਂ ਦੇ ਸਰਵਨਾਸ਼ ਦੀ ਵਾਰ, ਜਿਸ ਦੇ ਵਿੱਚ ਇੱਕ ਆਸਪੈਕਟ ਨਹੀਂ
ਕਿ ਸਰੀਰਕ ਨਸਲਕੁਸ਼ੀ ਹੁੰਦੀ ਹੈ, ਇਹ ਫਿਜ਼ੀਕਲ, ਮੈਂਟਲ, ਸੋਸ਼ਲ, ਹਿਸਟੋਰੀਕਲ, ਸਟੈਟਿਸਟੀਕਲ, ਐਨਵਾਇਰਨਮੈਂਟਲ, ਇਕਨੋਮਿਕਲ, ਇਹ ਜਿੰਨੇ ਵੀ ਆਸਪੈਕਟ ਨੇ, ਇਹ ਸਾਰਿਆਂ ਦੀ ਨਸਲਕੁਸ਼ੀ, ਸਰਬਨਾਸ਼ ਦੀ ਜੰਗ, ਇਹ ਠੀਕ 40 ਵਰ੍ਹੇ ਪਹਿਲਾਂ ਜੂਨ ਦੇ ਇਸ ਪਹਿਲੇ ਹਫਤੇ, ਔਰ ਉਹ ਦਿਨ ਚੁਣਿਆ ਗਿਆ ਬਿਕਰਮੀ ਕੈਲੰਡਰ ਦੇ ਮੁਤਾਬਕ, ਡੇਟਸ ਵੇਰੀ ਕਰਦੀਆਂ ਨੇ। 1984 'ਚ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ 3 ਜੂਨ ਵਾਲੇ ਦਿਨ ਸੀ, ਔਰ ਇਹ 40 ਵਰ੍ਹਿਆਂ ਦਾ ਸਫ਼ਰ ਜਿਹੜਾ ਸਾਡੀ ਜਨਰੇਸ਼ਨ ਨੇ ਹੰਡਾਇਆ, ਆਪਣੇ ਮਨ 'ਤੇ ਵੀ, ਆਪਣੀ ਰੂਹ 'ਤੇ ਵੀ, ਆਪਣੇ ਤਨ 'ਤੇ ਵੀ। ਔਰ ਜਿਸ ਪ੍ਰਥਾਏ, ਜੇ ਅਸੀਂ ਇਸ ਨੂੰ ਕੌਮ ਦੀ ਇੱਕ ਪੁਨਰ ਜਾਗਰਤੀ ਵੀ ਕਹੀਏ, ਕਿਉਂਕਿ ਬਹੁਤ ਵਾਰ ਜਿਹੜੇ ਹਾਕਮ ਜ਼ੁਲਮ ਦਾ ਸਹਾਰਾ ਲੈਂਦੇ ਨੇ, ਉਹਨਾਂ ਦਾ ਮਕਸਦ ਡਰ ਪੈਦਾ ਕਰਨਾ ਹੁੰਦਾ ਹੈ, ਤੇ ਸੱਚ ਜਿਹੜਾ ਅਲਟੀਮੇਟ ਰੱਬ ਦਾ ਆਪਣਾ ਰੂਪ ਹੈ, ਜਿਹੜਾ ਜ਼ਿੰਦਗੀ ਦਾ ਸਫ਼ਰ, ਜਦੋਂ ਅਸੀਂ ਸੱਚ, ਹੱਕ, ਇਨਸਾਫ ਦੀ ਗੱਲ ਕਰਦੇ ਹਾਂ, ਇਨਸਾਫ ਜਾਂ ਅਦਲ ਜਾਂ ਜਸਟਿਸ, ਇਹ ਵੀ ਰੱਬ ਦੇ ਕੋਲ ਹੈ, ਰੱਬ ਦਾ ਮਹਿਕਮਾ ਹੈ। ਹੱਕ ਰੱਬ ਦਾ, ਜੇ ਇਸਲਾਮਿਕ ਪਰੰਪਰਾ 'ਚ ਦੇਖੋ ਤੇ ਉਹ ਰੱਬ ਨੂੰ ਹੱਕ ਵੀ ਕਹਿੰਦੇ ਨੇ। ਤੇ ਸੱਚ ਦੇ ਸਫ਼ਰ ਦੀ ਗੱਲ, ਸਿੱਖ ਦੇ ਜੀਵਨ ਦਾ ਮਕਸਦ ਹੀ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜੀਵਨ ਦਾ ਮਨੋਰਥ ਹੀ ਸੱਚ ਦੇ ਨਾਲ ਜੁੜਨਾ, ਸੱਚ ਦੇ ਰਸਤੇ ਤੇ ਤੁਰਨਾ, ਸੱਚ ਕਮਾਣਾ, ਕਿਉਂਕਿ ਇਹ ਧਰਤੀ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ ਕਰਤ। ਹੁਣ ਇਸ ਨੂੰ ਜਦੋਂ ਤੁਸੀਂ ਬਾਕੀ ਫਲਸਫਿਆਂ ਦੇ ਨਾਲ ਜੋੜ ਕੇ ਦੇਖਦੇ ਹੋ, ਤੇ ਸਿੱਖ ਜੀਵਨ ਜਾਂਚ ਦੇ ਵਿੱਚ ਜਿਹੜੀ ਇੱਕ ਬੜੀ ਯੂਨੀਕ ਲਾਈਨ ਹੈ, ਇੱਕ ਪਾਸੇ ਜੱਗ ਨੂੰ ਮਿੱਥਿਆ ਕਹਿਣ ਵਾਲੇ ਨੇ, ਜਿਹੜੇ ਡਿਊਲਿਜ਼ਮ 'ਚ ਯਕੀਨ ਕਰਦੇ ਨੇ, ਰੱਬ ਹੋਰ ਹੈ, ਮਾਇਆ ਹੋਰ ਹੈ। ਇੱਥੇ ਰੱਬ ਦੀ ਇੱਕ ਕ੍ਰੀਏਸ਼ਨ ਹੈ, ਉਸ ਨੇ ਇੱਥੇ ਆਪਣਾ ਆਸਣ ਬਣਾਇਆ ਹੋਇਆ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾ। ਉਹ ਆਪ ਸੱਚ ਹੈ, ਸੱਚ ਦੀ ਕੁੱਖ ਚੋਂ ਹੀ ਸੱਚ ਜਨਮ ਲੈਂਦਾ ਹੈ, ਤੇ ਇਹ ਸਾਰੀ ਕ੍ਰੀਏਸ਼ਨ ਸੱਚੇ ਕੀ ਹੈ ਕੋਠੜੀ ਹੈ, ਇਹ ਸੱਚ ਦੀ ਕਾਰ ਹੈ। ਤੇ ਇਹੀ ਰਸਤਾ ਸੱਚ ਦਾ ਸਿੱਖ ਦੇ ਜੀਵਨ ਦੇ ਲਈ ਗੁਰੂ ਸਾਹਿਬਾਨ ਨੇ ਗਾਡੀ ਰਾਹ ਦੇ ਤੌਰ ਤੇ ਬਖਸ਼ਿਸ਼ ਕੀਤਾ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਜਿਸ ਦੇ ਨਾਲ ਸ਼ਹੀਦਾਂ ਦੇ ਸਰਤਾਜ ਜਾਂ ਸ਼ਹੀਦੀਆਂ ਦਾ ਸਫ਼ਰ ਸ਼ੁਰੂ ਹੁੰਦਾ ਹੈ। ਜੂਨ 84 ਦੇ ਘੱਲੂਘਾਰੇ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਤੌਜ਼ਕੇ ਜਹਾਂਗੀਰੀ ਵੱਲ ਜਾਣਾ ਚਾਹੁੰਦਾ, ਕਿਉਂਕਿ ਇਹ ਜਦੋਂ ਅਸੀਂ ਲੜਾਈ ਦੀ ਗੱਲ ਕਰਦੇ ਹਾਂ, ਇਹ ਵਿਚਾਰਾਂ ਦੀ ਲੜਾਈ ਹੁੰਦੀ ਹੈ, ਆਈਡੀਆਜ਼ ਦੀ। ਇਹ ਸੱਚ ਤੇ ਕੱਚ ਦੀ, ਸੱਚ ਤੇ ਝੂਠ ਦੀ, ਤੇ ਅਲਟੀਮੇਟਲੀ ਇਸ ਦੁਨੀਆ ਦੇ ਅੰਦਰ ਕਿਹਦਾ ਵਾਸਾ ਹੋਏ। ਜ਼ਾਲਮ ਹਾਕਮ ਸਮਝਦੇ ਨੇ ਵੇਲੇ ਦੇ ਕਿ ਉਹਨਾਂ ਦੇ ਕੋਲ ਤਾਕਤ ਹੈ, ਬੇਪਨਾਹ ਤਾਕਤ ਹੈ, ਉਹਨਾਂ ਕੋਲ ਫੌਜਾਂ ਨੇ, ਉਹਨਾਂ ਕੋਲ ਸਾਧਨ ਨੇ, ਉਹ ਦੂਸਰੀ ਆਵਾਜ਼ ਨੂੰ ਬੰਦ ਕਰਵਾ ਸਕਦੇ ਨੇ। ਔਰ ਇਸ ਦਾ ਪਹਿਲਾ ਸਬੂਤ ਅਸੀਂ ਤੌਜ਼ਕੇ ਜਹਾਂਗੀਰੀ, ਜਹਾਂਗੀਰ ਦੀ ਜੀਵਨ ਗਾਥਾ ਦੇ ਅੰਦਰ ਦੇਖਦੇ ਹਾਂ। ਪਰਸ਼ੀਅਨ ਦੇ ਵਿੱਚ ਇਹ ਹੈ, ਫਾਰਸੀ 'ਚ ਉਸ ਦੇ ਬਹੁਤ ਸਾਰੇ ਪੰਜਾਬੀ ਤਰਜਮੇ, ਜਿਹੜੇ ਇਨੀਸ਼ੀਅਲ ਸੋਰਸ ਜਦੋਂ ਡਾਕਟਰ ਗੰਡਾ ਸਿੰਘ ਜਾਂ ਸਰਦਾਰ ਕਪੂਰ ਸਿੰਘ ਵਰਗੇ ਸਾਡੇ ਥਿੰਕਰ, ਫਿਲਾਸਫਰ, ਹਿਸਟੋਰੀਅਨਸ ਨੇ ਲੱਭਿਆ, ਤੇ ਉਸ 'ਚ ਇੱਕ ਗੱਲ ਬੜੀ ਕਲੀਅਰਲੀ ਕੋਟ ਕੀਤੀ ਹੋਈ ਹੈ ਜਹਾਂਗੀਰ ਨੇ ਤੌਜ਼ਕੇ ਜਹਾਂਗੀਰੀ ਦੇ ਅੰਦਰ, ਜਿਸ 'ਚ ਉਹ ਇਸ ਗੁਰੂ ਨਾਨਕ ਸਾਹਿਬ ਦੇ ਘਰ ਨੂੰ, ਇਸ ਗੁਰਮਤ ਦੇ ਥਾਟ ਨੂੰ ਦੁਕਾਨੇ ਬਾਤਲ, ਬਾਤਲ ਝੂਠ ਨੂੰ ਕਹਿੰਦੇ ਨੇ, ਝੂਠ ਦੀ ਦੁਕਾਨ, ਇਸ ਦੇ ਨਾਲ ਐਡਰੈਸ ਕਰਦੇ। ਉਹ ਬਿਆਨਦਾ ਹੈ ਕਿ ਜੀ ਗੋਇੰਦਵਾਲ ਦੇ ਕੰਢੇ ਗੁਰੂ ਸਾਹਿਬ ਦੇ ਨਾਂ ਨੂੰ ਸਿੰਗੂਲਰ ਲਾ ਕੇ ਕਿ ਇਸ ਨਾਂ ਦੇ ਇਹ ਇੱਥੇ ਰਹਿੰਦੇ ਨੇ, 3-4 ਪੀੜ੍ਹੀਆਂ ਤੋਂ ਇਹਨਾਂ ਦੀ ਇਹ ਦੁਕਾਨੇ ਬਾਤਲ, ਝੂਠ ਦੀ ਦੁਕਾਨ ਬੜੀ ਗਰਮ ਹੈ। ਮੇਰੀ ਇਹ ਮਨਸ਼ਾ ਸੀ ਕਿ ਜਾਂ ਮੈਂ ਇਸ ਦੁਕਾਨ ਨੂੰ ਬੰਦ ਕਰ ਦਿਆਂ ਤੇ ਜਾਂ ਗੁਰੂ ਅਰਜਨ ਸਾਹਿਬ ਨੂੰ ਇਸਲਾਮ ਦੇ ਘੇਰੇ 'ਚ ਲੈ ਆਵਾਂ। ਫਿਰ ਉਹ ਖੁਸਰੋ ਦੀ ਕਹਾਣੀ ਔਰ ਉਸ ਨੂੰ ਬਿਆਨ ਦੇ। ਹੁਣ ਜਦੋਂ ਤੁਸੀਂ ਦੁਕਾਨੇ ਬਾਤਲ ਦੇ ਉੱਤੇ ਧਿਆਨ ਦਿਓਗੇ ਕਿ ਇੱਕ ਪਾਸੇ ਇਹ
ਵੇਲੇ ਦਾ ਹਾਕਮ ਦਿੱਲੀ ਦੇ ਵਿੱਚ ਬੈਠਾ ਉਸ ਨੂੰ ਝੂਠ ਦੀ ਦੁਕਾਨ ਦੱਸਦਾ ਹੈ। ਦੂਸਰੇ ਪਾਸੇ ਜਦੋਂ ਅਸੀਂ ਰਾਜ ਸ਼ਕਤੀ ਦੀ ਗੱਲ ਕਰਦੇ ਹਾਂ ਤੇ ਗੁਰਬਾਣੀ ਦੇ ਇਸ ਫਰਮਾਨ ਨੂੰ ਅਸੀਂ ਪੜ੍ਹਦੇ ਹਾਂ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਕਿ ਇਹ ਜਿਹੜਾ ਰਾਜ ਇਸ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਚਲਾਇਆ, ਜਿਸ ਨੂੰ ਐਸਟੈਬਲਿਸ਼ ਕੀਤਾ, ਉਸ ਦਾ ਕਿਲਾ ਸੱਚ ਦਾ ਤੇ ਉਸ ਦੀ ਨੀਂਹ ਬੜੀ ਪੁਖਤਾ ਹੈ, ਪਤਾਲ ਦੇ ਵਿੱਚ ਹੈ, ਸਤਾਣੀ ਨੀਂਹ ਹੈ। ਹੁਣ ਇਹ ਸੱਚ ਦਾ ਰਾਜ, ਸੱਚ ਦਾ ਪਿੰਡ ਹੈ, ਸੱਚ ਦਾ ਸਫ਼ਰ। ਤੇ ਫਿਰ ਇੱਕਦਮ ਜੇ ਮੈਂ ਪਹਿਲੇ ਖਾਲਸਾ ਰਾਜ ਵੱਲ ਲੈ ਜਾਵਾਂ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਜੂਨ ਦਾ ਮਹੀਨਾ ਹੈ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨਾਲ ਵੀ ਜੁੜਦਾ ਹੈ, ਮਹਾਰਾਜਾ ਰਣਜੀਤ ਸਿੰਘ ਵੀ ਇਸ ਦੁਨੀਆ ਤੋਂ ਜਾਂਦੇ ਨੇ। ਤੇ ਇਹ ਜਿਹੜਾ ਕ੍ਰਿਸਚੀਅਨਸ ਦਾ ਹੀ ਬੇਸ਼ੱਕ ਵੈਸਟਰਨ ਵਰਲਡ ਨੇ ਇਹ ਫਰੇਜ਼ ਕੱਢਿਆ ਕਿ ਫਰੋਮ ਕ੍ਰਾਸ ਟੂ ਕਰਾਊਨ, ਕ੍ਰਾਸ ਟੂ ਕਰਾਊਨ, ਜਾਂ ਜਦੋਂ ਅਸੀਂ ਕਹਿੰਦੇ ਹਾਂ ਕਿ ਰਬਾਬ ਤੋਂ ਨਗਾਰੇ ਤੱਕ, ਇਹ ਜਿਹੜਾ ਸਫ਼ਰ ਹੈ, ਇਸ ਨੂੰ ਜਦੋਂ ਤੱਕ ਅਧਿਆਤਮ ਜਾਂ ਰੂਹਾਨੀਅਤ ਦੇ ਉਸ ਐਂਗਲ ਤੋਂ ਨਹੀਂ ਦੇਖਾਂਗੇ, ਜਿਸ ਨੂੰ ਸਾਡੇ ਰਾਜ ਦਾ ਪਹਿਲਾ ਸਿੱਕਾ ਜਦੋਂ ਚੱਲਦਾ 1710 ਦੇ ਅੰਦਰ 700 ਸਾਲ ਦਾ ਇਤਿਹਾਸ ਬਦਲਦਾ ਹੈ, ਛੱਪੜ ਝਿੜੀ, ਜਿੱਥੇ ਉਹ 800-700 ਸਾਲ ਦਾ ਰਾਜ ਮੁੱਕਣ ਦੀ, ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਦੀ ਲੜਾਈ, ਅਗਲੇ ਦਿਨ ਸਰਹੰਦ ਫਤਿਹਗੜ੍ਹ ਸਾਹਿਬ ਦੇ ਮੁਕਾਮ ਦੇ ਉੱਤੇ ਖਾਲਸੇ ਦਾ ਰਾਜ ਭਾਗ ਸਥਾਪਿਤ, ਤੇ ਪਹਿਲਾ ਸਿੱਕਾ, ਪਹਿਲਾ ਕੋਇਨ ਜਿਹੜਾ ਸਿੱਖ ਰਾਜ ਦਾ ਹੈ, ਉਸ ਦੇ ਉੱਤੇ ਲਫ਼ਜ਼ ਉਕਰੇ ਹੋਏ ਨੇ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ, ਕਿ ਇਹ ਸਿੱਕਾ ਅਸੀਂ ਦੋ ਜਹਾਨਾਂ ਦੇ ਵਿੱਚ ਚਲਾਇਆ। ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਜਿੱਥੇ ਗੁਰੂ ਨਾਨਕ ਦੀ ਤੇਗ ਹੈ, ਤਲਵਾਰ ਹੈ। ਹੁਣ ਇੱਕਦਮ ਇਹ ਖਿਆਲ ਆਏਗਾ ਕਿ ਇਤਿਹਾਸਕ ਸੋਰਸ ਭਾਈ ਗੁਰਦਾਸ ਜੀ ਸਾਡੇ ਸਭ ਤੋਂ ਵੱਡੇ ਸਕਾਲਰ ਨੇ, ਉਹ ਤਾਂ ਗੁਰੂ ਨਾਨਕ ਸਾਹਿਬ ਦੇ ਹੱਥ 'ਚ ਆਸਾ ਦੀ ਗੱਲ ਕਰਦੇ ਨੇ, ਸੋਟਾ, ਡੰਡਾ, ਕੁਤਕਾ, ਲੇਕਿਨ ਸਾਡਾ ਸਿੱਕਾ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਦੀ ਤੇਗ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਕਿ ਗੁਰੂ ਨਾਨਕ ਦੀ ਤੇਗ ਤੇ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ, ਕਿ ਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਫਜ਼ਲ ਦੇ ਨਾਲ ਜਿਹੜਾ ਇਹ ਅਸੀਂ ਸਿੱਕਾ ਚਲਾ ਰਹੇ। ਹੁਣ ਤੇਗ ਸੱਚ ਦੀ ਹੈ, ਕਿਉਂਕਿ ਅਲਟੀਮੇਟਲੀ ਕਿਲਾ ਸੱਚ ਦਾ ਹੈ, ਤੇ ਜਿਹਨੇ ਸੱਚ ਹੱਕ ਇਨਸਾਫ ਦੇ ਪੰਥ ਹੀ ਬਣਨਾ, ਉਸ ਦੀ ਟੱਕਰ ਉਸ ਹੁਕਮਰਾਨ ਦੇ ਨਾਲ ਜਾਂ ਉਹਨਾਂ ਹੁਕਮਰਾਨਾਂ ਦੇ ਨਾਲ ਹੋਣੀ ਹੈ ਜਿਹੜੇ ਖੁਦ ਦੁਕਾਨੇ ਬਾਤਲ ਦੇ ਵਿੱਚ ਬੈਠੇ ਨੇ, ਜਿਹੜੇ ਝੂਠ ਦੇ ਕਿਲਿਆਂ 'ਚ ਆਪਣੇ ਆਪ ਨੂੰ ਮਹਿਫੂਜ਼ ਸਮਝਦੇ ਨੇ, ਤੇ ਇੱਥੇ ਸੱਚ ਦੀ ਆਵਾਜ਼ ਵਾਲਾ ਸਿੱਕਾ ਜਾਰੀ ਹੁੰਦਾ ਹੈ, ਜਿਸ ਨੂੰ ਭਾਈ ਗੁਰਦਾਸ ਜੀ ਨੇ ਯਾਦ ਦਹਾਨੀ ਕਰਵਾਈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜਦੋਂ ਰਾਜ ਭਾਗ ਕੋਈ ਬਦਲਦਾ, ਉਹਦੀ ਪਹਿਲੀ ਨਿਸ਼ਾਨੀ ਹੁੰਦੀ ਹੈ ਕਿ ਉਹਦੇ ਸਿੱਕੇ ਵਾਪਸ ਮੰਗਵਾ ਲਏ ਜਾਂਦੇ ਨੇ। ਮੈਂ ਇੱਕ ਵੇਰਵਾ ਪੜ੍ਹ ਰਿਹਾ ਸੀ ਕਿ ਜਦੋਂ ਫਰੰਗੀ ਨੇ 1849 'ਚ ਧੋਖੇ ਨਾਲ ਸਿੱਖ ਰਾਜ ਨੂੰ ਅੰਗਰੇਜ਼ੀ ਰਾਜ ਦਾ ਹਿੱਸਾ ਬਣਾਇਆ, ਤੇ ਚਾਂਦੀ ਦੇ ਰੁਪਈਏ ਜਿਹੜੇ ਕਿ ਸਿੱਖ ਰਾਜ ਦੇ ਉਸ ਵੇਲੇ ਦੇ ਬੜੀ ਪਾਵਰਫੁਲ ਕਰੰਸੀ ਸੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਸਿੱਖ ਰਾਜ ਦੀ ਗੱਲ ਜਾਂ ਉਹਦੀ ਹੱਦਾਂ ਦੀ ਗੱਲ ਕਰਦੇ ਹਾਂ, ਉਸ ਪੀਰੀਅਡ ਦੇ ਵਿੱਚ ਜਿੰਨਾ ਸ਼ਾਹਜਹਾਂ ਦੇ ਵੇਲੇ ਤੱਕ ਮੁਗਲਿਆ ਰਾਜ ਦਾ ਰੈਵਨਿਊ ਸੀ, ਇਸ ਲੈਵਲ ਦੀ ਇਕਨੋਮੀ ਸਾਡੇ ਸਿੱਖ ਰਾਜ ਦੀ ਸੀ, ਜਿਹੜਾ ਮੱਚ ਸਟਰੋਂਗਰ ਸੀ ਈਵਨ ਉਸ ਪੀਰੀਅਡ ਦੇ ਕਲੋਨੀਅਲਸ ਜਿਹੜੇ ਬ੍ਰਿਟਿਸ਼ ਜਾਂ ਫ੍ਰੈਂਚ ਜਾਂ ਦੂਸਰੇ ਸਾਰੇ ਸਨ ਉਹਨਾਂ ਦੇ ਨਾਲੋਂ। ਔਰ ਜਦੋਂ ਉਹ ਸਿੱਕੇ ਵਾਪਸ ਮੰਗਵਾਏ ਗਏ ਤੇ ਕਈ ਮਹੀਨੇ ਉਹ ਚਾਂਦੀ ਦੇ ਰੁਪਈਏ ਢਾਲਦੇ ਰਹੇ ਉਹਨਾਂ ਨੂੰ, ਉਹਨਾਂ ਨੇ ਸਭ ਵਾਪਸ ਮੰਗੇ, ਕਿਉਂਕਿ ਨਵੇਂ ਰਾਜ ਦੇ ਆਉਣ ਦਾ ਮਤਲਬ ਹੁੰਦਾ ਹੈ ਕਿ ਨਵਾਂ ਸਿੱਕਾ ਚੱਲਣਾ, ਹੁਣ ਪੁਰਾਣਾ ਨਹੀਂ ਚੱਲੇਗਾ। ਪਰ ਇੱਥੇ ਭਾਈ ਗੁਰਦਾਸ ਜੀ ਈਵਨ ਰੂਹਾਨੀਅਤ ਦੀ ਦੁਨੀਆ 'ਚ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਹ ਗੁਰੂ ਨਾਨਕ ਸਾਹਿਬ ਨੇ ਮਾਰਿਆ ਸਿੱਕਾ ਜਗਤ ਵਿੱਚ, ਇੱਕ ਨਵਾਂ ਕੋਇਨ ਆਇਆ, ਇੱਕ ਨਵਾਂ ਥਾਟ ਆਇਆ। ਉਹ ਥਾਟ ਜਿਹੜਾ ਕਿ ਸੱਚ ਹੱਕ ਇਨਸਾਫ ਦੀ ਗੱਲ ਕਰਦੇ, ਜਿਹੜਾ ਮਨੁੱਖੀ ਹੱਕਾਂ ਦੀ ਗੱਲ ਕਰਦੇ, ਜਿਹੜਾ ਨੀਚਾ ਅੰਦਰ ਨੀਚ ਜਾਤ
नीची हूँ अत नीच, नानक तिन कै संग साथ, वड्या स्यों क्या रीस, जिथे नीच संभालियन तिथे नदर तेरी बख्शीश की गल कर दे। जेड़ा सो क्यों मंदा आकी है, जित जम्मे राजान दे नाल सदियां नहीं मिलेनियम्स दे ਜਿਹੜੇ ਰਿਲੀਜੀਅਸ ਫਲਸਫੇ ਨੇ, ਸੋਸ਼ਲ ਥਿੰਕਿੰਗ ਹੈ, ਉਸ ਨੂੰ ਨੈਗੇਟ ਕਰਦਾ ਹੈ। ਤੇ ਇਹ ਨਵਾਂ ਥਾਟ ਜਿਸ ਨੂੰ ਉੱਥੋਂ ਦੇ ਐਗਜ਼ਿਸਟਿੰਗ ਥਾਟ ਬ੍ਰਾਹਮਣਵਾਦ ਵੀ ਡੇਂਜਰ ਸਮਝਦਾ ਹੈ, ਦਿੱਲੀ ਤਖਤ ਤੇ ਬੈਠੇ ਹਾਕਮ ਵੀ ਜਿਹੜੇ ਇਸਲਾਮ 'ਚ ਯਕੀਨ ਰੱਖਣ ਵਾਲੇ ਨੇ ਉਹ ਵੀ ਡੇਂਜਰ ਸਮਝਦੇ ਨੇ। ਔਰ ਇਸ ਦੀ ਸ਼ੁਰੂਆਤ ਬੇਸ਼ੱਕ ਜਦੋਂ ਬ੍ਰਾਹਮਣ ਦਾ ਹੱਥ ਫੜਿਆ ਜਨੇਊ ਪਾਉਣਾ ਨਹੀਂ ਹੈ, ਲੜਾਈ ਉਦੋਂ ਸ਼ੁਰੂ ਹੋ ਜਾਂਦੀ ਹੈ ਜੇ ਵਾਇਆ ਕੰਧ ਸਾਹਿਬ ਆਈਏ। ਤੇ ਉਹ ਫਿਰ ਇੱਕ ਕੰਸਪੀਰੇਸੀ ਜਿਹੜੀ ਕਿ ਨਾ ਰਹੇ ਬਾਂਸ ਨਾ ਵਜੇ ਬੰਸਰੀ ਦੇ ਥੱਲੇ ਸੀ। ਇਹ ਦੋਨੋਂ ਹੀ ਕਰੰਟ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਸੱਚ ਹੱਕ ਇਨਸਾਫ ਦੀ ਗੱਲ ਹੈ, ਉਹ ਸਿੱਖੀ ਦਾ ਨਾਮੋ ਨਿਸ਼ਾਨ ਮਿਟਾਉਣ ਦੇ ਲਈ ਆਪੋ ਆਪਣੇ ਤਰੀਕੇ ਨਾਲ ਸਾਜ਼ਿਸ਼ਾਂ ਕਰਦੇ ਨੇ। ਜਹਾਂਗੀਰ ਜਿਹੜਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਲਈ ਅਲੋਂਗ ਵਿਦ ਚੰਦੂ ਔਰ ਦੂਸਰੇ ਕਰੈਕਟਰ ਜਿਹੜਾ ਬ੍ਰਾਹਮਣਵਾਦ ਜਿਹੜਾ ਉਹ ਸੈਕੰਡਰੀ ਰੋਲ ਦੇ ਵਿੱਚ ਆਪਣਾ ਰੋਲ ਅਦਾ ਕਰ ਰਿਹਾ ਹੈ। ਔਰ ਇਹ ਐਸਟੈਬਲਿਸ਼ ਹੋ ਜਾਂਦਾ ਹੈ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ 1606 'ਚ ਹੁੰਦੀ ਹੈ ਤੇ ਇਹ ਟਕਰਾਵ ਦਿੱਲੀ ਤਖਤ ਦੇ ਨਾਲ। ਔਰ ਇਹ ਗੱਲ ਜਦੋਂ ਅਸੀਂ ਅਕਾਲ ਤਖਤ ਦੀ ਗੱਲ ਕਰਦੇ, ਜੂਨ 84 ਦੇ ਘੱਲੂਘਾਰੇ ਵੇਲੇ ਰਿਪੀਟਡਲੀ ਭਾਰਤੀ ਦੂਰਦਰਸ਼ਨ और मीडिया ये कह रहा सी कि अकाल तख्त का नुकसान हुआ है, हरमंदर साहिब पे एक भी गोली नहीं लगी। हुण जे अकाल तख्त की अहमियत नूं असीं समझना है तो फिर ये समझना होएगा कि किवें कॉन्सैप्ट राजयोग का गुरु नानक साहब ने दिता है। गुरु हरगोबिंद साहब इंस्टीट्यूशनलाइज करते हैं दिल्ली तख्त तो 2 फुट उच्चा तख्त अकाल। और इस गल का ध्यान रहे जदों हरमंदर साहिब ਹੋਂਦ 'ਚ ਆ ਰਿਹਾ ਸੀ, ਕਾਰ ਸੇਵਾ ਦੇ ਨਾਲ ਸਾਈਂ ਮੀਆਂ ਮੀਰ ਉਸ ਦਾ ਸੰਗੇ ਬੁਨਿਆਦ ਰੱਖਦੇ ਨੇ। ਅਸੀਂ ਭਾਈ ਸਾਲੋ ਜੀ, ਬਾਬਾ ਬੁੱਢਾ ਜੀ, ਕਿਹੜੇ ਭਾਈ ਮੰਝ ਜੀ ਕਿਵੇਂ ਸੇਵਾ ਕਰਦੇ ਨੇ। ਪਰ ਜਦੋਂ ਅਕਾਲ ਤਖਤ ਸਾਹਿਬ ਦਾ ਅਸੀਂ ਜ਼ਿਕਰ ਆਪਣੇ ਇਤਿਹਾਸਕ ਸਰੋਤ 'ਚ ਦੇਖਦੇ ਤੇ ਫਿਰ ਇਹ ਹੈ ਕਿ ਨਹੀਂ ਰਾਜ ਨਾ ਹਾਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ। ਇਹਦੀ ਇੱਕ ਆਪਣੀ ਅਹਿਮੀਅਤ ਹੈ। ਇਹ ਤਖਤ ਹੈ, ਇਹ ਥਰੋਨ ਹੈ, ਥਰੋਨ ਆਫ ਦਾ ਇਮੋਰਟਲ। ਤੇ ਪਹਿਲੇ ਸਾਡੇ ਰਬਾਬੀ ਜਿਹੜੇ ਢਾਡੀ ਵਾਰ ਗਾਉਂਦੇ ਨੇ ਭਾਈ ਨੱਥਾ ਤੇ ਅਬਦੁੱਲਾ, ਉਹ ਪਹਿਲੀ ਵਾਰ ਹੈ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਲੰਮੀ ਵਾਰ ਹੈ, ਮੈਂ ਉਹਨੂੰ ਬਰੀਫ 'ਚ ਕਹਿ ਰਿਹਾ। ਲਾਈਨ ਡਰਾ ਹੋ ਜਾਂਦੀ ਹੈ, ਇੱਕ ਪਾਸੇ ਥਰੋਨ ਆਫ ਦਾ ਇਮੋਰਟਲ ਹੈ, ਅਕਾਲ ਤਖਤ ਹੈ, ਇੱਕ ਪਾਸੇ ਰਾਜ ਜ਼ਰੂਰੀ ਹੈ ਅਜ਼ਮਤ ਦੇ ਲਈ। ਜੇ ਰਾਜ ਨਹੀਂ ਹੈ ਤੇ ਅਜ਼ਮਤ ਦਾ ਕੀ ਹਾਲ ਹੁੰਦਾ ਹੈ। ਇਹਨਾਂ 40 ਸਾਲਾਂ ਦੀ ਕਹਾਣੀ ਤੁਸੀਂ ਸਭ ਵਾਕਫ ਹੋ, ਮੈਂ ਵੇਰਵੇ 'ਚ ਨਹੀਂ ਜਾਵਾਂਗਾ। ਤੇ ਨਾਲ ਹੀ ਇਹ ਡਰਾ ਕਰ ਦਿੱਤਾ ਕਿ ਜਿਹੜੇ ਸੱਚ ਦੇ ਰਸਤੇ ਤੇ ਤੁਰਦੇ ਨੇ ਉਹ ਹਉ ਗੁਸਾਈ ਕਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ। ਇਹ ਉੱਚੇ ਦਮਾਲੇ ਗੁਸਾਈ ਦਾ ਪਹਿਲਵਾਨੜਾ ਹੋਣਾ ਤੇ ਇਹ ਉਸ ਰਸਤੇ ਤੇ ਤੁਰਨਾ ਜਿਹੜੀ ਨਗਾਰੇ ਤੇ ਚੋਟ ਹੈ। ਕਬੀਰ ਸਾਹਿਬ ਨੇ ਯਾਦ ਦਹਾਨੀ ਕਰਵਾਈ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ, सूरा सो पहचानी है, जो लरे दीन के हेत, पुरजा पुरजा कट मरे, कबू ना छाड़े खेत। ये सच हक इंसाफ का रस्ता है। और पहला हुक्मनामा अकाल तखत का वधिया जवानी, वधिया घोड़ा, वधिया शस्त्र। हुण ये सारा सफ़र 4 सदियां का, जदों असी यही अकाल तखत जिथे कदे शहीद बाबा गुरबख्श सिंह अपने होर 29 साथी ਸਿੰਘਾਂ ਦੇ ਨਾਲ अबदाली दियां फौजां का टाकरा करते हैं, शहीदी जाम पींदे ने। प्राचीन पंथ प्रकाश भाई रतन सिंह भंगू का साडा इतिहास का सब तो पुरातन सोम है। उस दे विच उन्हां दा अरदास करन दा अंदाज केसरी बाणे सजाना, पर उहदे एक बड़ी सिग्निफिकेंट कोट है, पंजाब दौलत याही ते सिंह खाहे, दखणी पश्चिमी किम लै जाए। कि ये साडे साधन ने, ये पंजाब साडी धरती है।
ਕਦੇ 10ਵੇਂ ਪਾਤਸ਼ਾਹ ਆਪਣੀ ਮੌਜ ਅਨੰਦਪੁਰ ਸਾਹਿਬ ਬੈਠੇ ਨੇ, ਅੱਡ-ਅੱਡ ਖਿੱਤਿਆਂ ਦਾ ਰਾਜ ਦੇ ਰਹੇ ਨੇ। ਸਿੰਘ ਕਹਿੰਦੇ ਨੇ ਨਹੀਂ ਸਾਨੂੰ ਪੰਜਾਬ ਦਾ ਰਾਜ ਦਿਓ, ਸਾਡਾ ਮਾਝਾ ਮਾਲਵਾ ਦੁਆਬਾ ਇਹ ਕੀ ਹੈ? ਤੇ ਉਹ ਅਰਦਾਸ ਹੈ ਕਿ ਇਹ ਸਾਡੀ ਦੌਲਤ, ਸਾਡੇ ਸਾਧਨ ਸਾਡੇ ਨੇ। ਇਹ ਪੱਛਮ ਤੋਂ ਆਉਣ ਵਾਲੇ, ਪੱਛਮ ਦਰਾ ਖੈਬਰ ਤੋਂ ਸਾਰੇ ਹਮਲਾਵਰ, ਉਹਦੇ ਅਲੈਗਜ਼ੈਂਡਰ ਤੋਂ ਵੀ ਪਹਿਲਾਂ ਤੋਂ ਉਹੀ ਰਸਤਾ ਹੈ। ਤੇ ਜਦੋਂ ਅਸੀਂ ਦੱਖਣ ਕਹਿੰਦੇ ਹਾਂ ਤੇ ਦੱਖਣ ਵਾਲੇ ਉਹੀ ਨੇ ਜਿਨ੍ਹਾਂ ਕੋਲ ਅੱਜ ਪੋਲੀਟੀਕਲ ਪਾਵਰ ਹੈ। ਕਦੇ ਉਹੀ ਮਰਾਠੇ ਦੱਖਣ ਤੋਂ ਆਏ ਜਿਨ੍ਹਾਂ ਬਾਰੇ ਪੰਜਾਬ ਦੀਆਂ ਲੋਕ ਬੋਲੀਆਂ 'ਚ ਬੋਲੀ ਹੈ। ਅਜੇ ਆਏ ਮਰਾਠੇ ਜਿਨ੍ਹਾਂ ਵਸਤਿਆਂ ਵੀ ਪੱਟੇ। ਪੰਜਾਬ ਵੀ ਉਹਨਾਂ ਨੇ 2 ਸਾਲ ਆਪਣਾ ਉਹ ਉਸ ਦੇ ਨਾਲ ਜਲੰਧਰ ਦਾ ਹਾਕਮ ਮਦੀਨਾ ਬੇਗ ਉਹਦੇ ਸੱਦੇ ਤੇ ਆਏ ਸੀ। ਇੱਕ ਵੱਖਰਾ ਚੈਪਟਰ ਹੈ। ਸੋ ਉਸ ਪੰਜਾਬ ਦੀ ਧਰਤੀ ਦੇ ਉੱਤੇ ਖਾਲਸਾ ਉਹ ਆਵਾਜ਼ ਬਣ ਕੇ ਉੱਭਰਦੇ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਵੇਲੇ ਦੇ ਹਾਕਮਾਂ ਨੂੰ ਵੰਗਾਰਦਿਆਂ ਇਹ ਦੱਸ ਦਿੱਤਾ ਸੀ ਕਿ ਹੁਣ ਇਸ ਧਰਤੀ ਤੇ ਉਹ ਜ਼ੁਲਮ ਨਹੀਂ ਚੱਲੇਗਾ ਕਿ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ ਰੱਤ ਪਿੱਤ ਕੁੱਤਿਓ ਚੱਟ ਜਾਓ। ਉਸ ਧਰਤੀ ਤੇ ਉਹ ਬਲਵਾਨ ਇਨਸਾਨ ਘੜੇ ਪੈਦਾ ਕੀਤੇ 1469 ਤੋਂ 1699 ਤੱਕ 230 ਸਾਲ ਉਸ ਇਨਸਾਨ ਨੂੰ ਚਿਜ਼ਲ ਕੀਤਾ ਜਿਹੜਾ ਰੂਹਾਨੀ ਤੌਰ ਤੇ ਰੱਬ ਨਾਲ ਮਿਲਿਆ ਹੋਇਆ ਹੈ। ਬੌਧਿਕ ਤੌਰ ਦੇ ਉੱਤੇ ਬੁੱਧ ਸੋ ਦੀਪਕ ਜਿਉਂ ਉਜਿਆਰੇ, ਜਿਵੇਂ ਸ਼ਾਈਨਿੰਗ ਕੈਂਡਲ ਲਾਈਟ ਹੁੰਦੀ ਹੈ ਇਵੇਂ ਸਿੱਖ ਦਾ ਇੰਟੈਲੈਕਟ ਹੈ। ਸਮਾਜਿਕ ਤੌਰ ਦੇ ਉੱਤੇ ਉਹ ਹਰ ਇੱਕ ਨੂੰ ਗੜ ਨਾਲ ਲਾਉਣ ਵਾਲਾ ਹੈ। ਉਸ ਦਾ ਮਿਸ਼ਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ ਦਾ ਔਰ ਸੱਚ ਹੱਕ ਇਨਸਾਫ ਦੇ ਲਈ ਜੂਝਣ ਦੇ ਲਈ ਉਹ ਪ੍ਰੇਮ ਦਾ ਪੁਤਲਾ ਆਪਣਾ ਆਪਾ ਗੁਰੂ ਦੇ ਅਰਪਣ ਕਰ ਦਿੰਦਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈ ਹੈ। ਇਹ ਕਹਾਣੀ 3 ਸਦੀਆਂ ਤੋਂ ਮੁਗਲਾਂ ਦੇ ਨਾਲ ਟੱਕਰ, ਅਫਗਾਨਾਂ ਦੇ ਨਾਲ, ਮਰਾਠਿਆਂ ਨੂੰ ਪਾਸੇ ਡਿਫੀਟ ਕਰਨਾ, ਬ੍ਰਿਟਿਸ਼ ਕਲੋਨੀਅਲ ਔਰ ਉਹਨਾਂ ਅਕਿਰਤ ਘਣਾ ਦੇ ਹੱਥ ਜਿਨ੍ਹਾਂ ਕੋਲ ਪੋਲੀਟੀਕਲ ਪਾਵਰ 15 ਅਗਸਤ 1947 ਨੂੰ ਆਈ। ਔਰ ਉਹ ਕਿਵੇਂ ਜੂਨ 84 ਦਾ ਪਹਿਲਾ ਹਫਤਾ ਜਿਸ ਨੂੰ ਅਫਜ਼ਲ ਅਹਿਸਨ ਰੰਧਾਵਾ ਨੇ ਕਿਹਾ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ, ਉਹ ਕਿਵੇਂ ਹਮਲਾਵਰ ਹੋਏ। ਤੇ ਫਿਰ ਇਸ ਪਾਸੇ ਜੇ ਅਸੀਂ ਇਤਿਹਾਸ ਦੇ ਦੁਹਰਾਅ ਨੂੰ ਦੇਖੀਏ ਕਿ ਜੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਔਰ ਉਹਨਾਂ ਦੇ ਸਾਥੀ ਸਿੰਘਾਂ ਨੇ ਅਬਦਾਲੀ ਨੂੰ ਦੱਸ ਦਿੱਤਾ ਸੀ ਕਿ ਇਹ ਸਿੰਘ ਦਾ ਮਤਲਬ ਕੀ ਹੈ, ਅਕਾਲ ਤਖਤ ਦਾ ਮਾਨਾ ਸਾਡੇ ਲਈ ਕੀ ਹੈ। ਤੇ ਫਿਰ ਇਸ ਜੂਨ ਦੇ ਪਹਿਲੇ ਹਫਤੇ 40 ਸਾਲ ਪਹਿਲਾਂ ਉਹ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ ਜਿਹਨੇ ਮੌਤ ਵਿਆਹੀ ਹੱਸ ਕੇ, ਜਿਹਦੇ ਦਿਲ ਤੇ ਰਤਾ ਨਾ ਮੈਲ, ਇਹ ਅਫਜ਼ਲ ਅਹਿਸਨ ਰੰਧਾਵਾ 9 ਜੂਨ ਨੂੰ ਟ੍ਰਿਬਿਊਟ ਦੇ ਰਿਹਾ। ਇਹ ਜਰਨੈਲਾਂ ਦਾ ਜਰਨੈਲ ਉਵੇਂ ਹੀ ਪਹਿਰੇਦਾਰ ਬਣ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਤੇ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹਨਾਂ ਦੇ ਕੁਛ ਦਰਜਨ ਸਾਥੀ ਸਿੰਘਾਂ ਨੇ ਜਿਹੜੀ ਬੈਟਲ ਆਫ ਅਕਾਲ ਤਖਤ, ਘੱਲੂਘਾਰਾ ਲਫ਼ਜ਼ ਬ੍ਰੌਡਰ ਕੰਟੈਕਸਟ ਅਸੀਂ ਇਸਤੇਮਾਲ ਕਰਦੇ ਹਾਂ, ਇਹਦੇ ਲਈ ਜੇ ਠੀਕ ਲਫ਼ਜ਼ ਘੱਲੂਘਾਰੇ ਦੇ ਨਾਲ ਹੈ ਕਿ ਉਸ ਅਕਾਲ ਤਖਤ ਦੀ ਅਜ਼ਮਤ, ਉਸ ਆਨ ਸ਼ਾਨ ਤਖਤ ਸਲੇਵਰੀ ਨੂੰ ਕੱਟਣ ਵਾਲਾ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹੀ 4 ਸਦੀਆਂ ਤੋਂ ਇਮਾਰਤਾਂ ਬਣਦੀਆਂ ਨੇ, ਢਹਿੰਦੀਆਂ ਨੇ। ਕਿੰਨੀ ਵਾਰ ਅਹਿਮਦ ਸ਼ਾਹ ਅਬਦਾਲੀ, ਉਹਦਾ ਪੁੱਤਰ ਤੈਮੂਰ, ਉਹਦਾ ਪੁੱਤਰ ਸ਼ਾਹ ਜਮਾਨ, ਕਿੰਨੇ ਹਮਲੇ, ਕਿੰਨੀ ਵਾਰ ਇਹਦੀ ਡਿਸਟਰਕਸ਼ਨ, ਪਰ ਹਰ ਵਾਰ ਕਿਵੇਂ ਖਾਲਸਾ ਨਾ ਸਿਰਫ ਉਸ ਇਮਾਰਤ ਨੂੰ ਖੜੀ ਕਰਦਾ, ਹਰ ਸਿੱਖ ਦੇ ਅੰਦਰ ਅਕਾਲ ਤਖਤ ਉਸਰ ਜਾਂਦਾ ਹੈ। ਉਹ ਆਨ ਸ਼ਾਨ ਪੰਥ ਦੀ ਲਈ ਗੁਲਾਮੀ ਦੇ ਸੰਗਲ ਕੱਟਣ ਦੇ ਲਈ ਨਿਕਲਦਾ ਹੈ ਤੇ ਉਸ ਨੂੰ ਇਹ ਗੱਲ ਦ੍ਰਿੜ ਹੋ ਜਾਂਦੀ ਹੈ ਕਿ ਅਸੀਂ ਅਲਟੀਮੇਟਲੀ, ਔਰ ਜਦੋਂ ਅਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਜ਼ਿਕਰ ਕਰਦੇ, ਮੈਂ ਸਮਝਦਾ ਵੀ ਅਸੀਂ ਤਾਂ ਉਹਨਾਂ ਦੇ ਨਾਲ ਅਜੇ ਵੀ ਇਨਸਾਫ ਨਹੀਂ ਕੀਤਾ। ਜਿਹੜਾ ਹਰ ਨਵਾਂ ਸੂਰਜ ਚੜ੍ਹਦਾ ਉਹਨਾਂ ਦੀ ਸ਼ਖਸੀਅਤ ਦੇ ਇੰਨੇ ਆਸਪੈਕਟ ਨੇ ਔਰ ਇੰਨਾ ਵੱਡਾ ਕੰਮ ਸਤਿਗੁਰੂ ਨੇ ਉਹਨਾਂ ਤੋਂ ਲਿਆ, ਜਿਸ ਨੂੰ ਜਿਉਂ-ਜਿਉਂ ਵਕਤ ਬੀਤਦਾ ਜਾਏਗਾ ਉਹ ਹਿਊਮਨ ਹਿਸਟਰੀ ਦੇ ਨਾਇਕ ਨੇ, ਕੱਲੀ ਸਿੱਖ ਹਿਸਟਰੀ ਦੇ ਨਹੀਂ। ਕਿਵੇਂ 1977 ਦੇ ਵਿੱਚ ਦਮਦਮੀ ਟਕਸਾਲ ਦੀ ਸੇਵਾ ਸੰਭਾਲ ਉਹਨਾਂ ਨੂੰ ਮਿਲਦੀ ਹੈ ਔਰ 7 ਸਾਲ ਦੇ ਪੀਰੀਅਡ ਦੇ ਵਿੱਚ ਬਹੁਤ ਵਾਰ ਜਿਹਨੂੰ ਅਸੀਂ ਕ੍ਰਿਸ਼ਮਾ ਕਹਿੰਦੇ ਹਾਂ, ਕਰਾਮਾਤ ਕਹਿੰਦੇ ਹਾਂ, ਬਾਬਾ ਬੰਦਾ ਸਿੰਘ ਬਹਾਦਰ ਵੀ ਇੱਕ ਕਰਾਮਾਤ ਨੇ। ਕਿਵੇਂ
ਜਿਹੜਾ ਉਹ 1708 ਦੇ ਤੋਂ ਪਹਿਲਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਤੋਂ ਲਗਭਗ 2 ਮਹੀਨੇ ਦਾ ਇੰਟਰੈਕਸ਼ਨ ਹੋਏਗਾ ਗੁਰੂ ਸਾਹਿਬ ਨਾਲ, ਔਰ ਕਿਵੇਂ 1716 'ਚ ਸ਼ਹਾਦਤ ਹੁੰਦੀ ਹੈ, ਪਰ ਕਿਵੇਂ ਹੇਠਲੀ ਉੱਤੇ ਲਿਆ ਦਿੱਤੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਉਸ ਧਰਤੀ ਦੇ ਉੱਤੇ। ਉਹ ਸ਼ੇਰ ਪਬਕਾਰ ਜਿਸ ਨੇ ਕੌਮ ਨੂੰ ਇਹ ਰਿਅਲਾਈਜ਼ ਕਰਵਾਇਆ ਕਿ ਇਹ ਸਾਡੀਆਂ ਮੰਗਾਂ ਨਹੀਂ, ਹੱਕ ਨੇ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲਏ ਜਾਂਦੇ ਨੇ। ਤੇ ਕਿਵੇਂ ਉਸ ਸੰਤ ਸਿਪਾਹੀ ਦੀ ਸੱਚਾਈ ਨੇ ਨੌਜਵਾਨੀ ਨੂੰ ਕੀਲਿਆ। ਬਹੁਤ ਵਾਰ ਹੁੰਦਾ ਜੀ ਕੀ ਪਲੈਨਿੰਗ ਸੀ, ਖਾਲਿਸਤਾਨ ਬਣਨਾ ਕਿਵੇਂ ਸੀ, ਕਿਵੇਂ ਹੈ। ਮੈਂ ਸਮਝਦਾ ਵੀ ਉਹਨਾਂ ਨੇ ਖਾਲਿਸਤਾਨ ਦੀ ਉਹ ਸਪਿਨ ਦੇ ਦਿੱਤੀ, ਔਰ ਉਹਨਾਂ ਦੇ ਹੀ ਅਲਫਾਜ਼ ਨੇ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ ਬਰਾਬਰ ਦੇ ਸ਼ਹਿਰੀ ਬਣ ਕੇ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨਹੀਂ ਰੱਖੀ ਜਾਵੇਗੀ। ਉਹਨਾਂ ਦੀ ਸਪਿਨ ਨਹੀਂ, ਅਗਲੇ 10 ਸਾਲ 84 ਤੋਂ 94 95 ਤੱਕ ਕਿੱਥੋਂ ਕਿੱਡਾ ਵੱਡਾ ਇਤਿਹਾਸ, ਜਿਹੜੀ ਸਾਡੀ ਗੋਲਡਨ ਏਜ ਹੈ। ਔਰ ਦੇਖੋ ਦੁਸ਼ਮਣ ਜਿਹੜਾ ਨੈਰੇਟਿਵ ਬਣਾਉਂਦਾ ਹੈ, ਬਿਰਤਾਂਤ ਬਣਾਉਂਦਾ ਹੈ, ਉਹ ਤੁਹਾਡੇ ਇਸ ਪੀਰੀਅਡ ਨੂੰ ਕਾਲਾ ਯੁੱਗ ਕਹਿੰਦਾ ਹੈ। ਜਿਹੜੇ ਜੂਝਣ ਵਾਲੇ ਨੇ ਉਹਨਾਂ ਦੇ ਲਈ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਇਸ ਕਿਸਮ ਦੇ ਲਫ਼ਜ਼ ਹਿਸਟਰੀ ਦੇ ਵਿੱਚ ਜਾਂ ਡਿਕਸ਼ਨਰੀ ਲਈ ਘੜੇ ਜਾਂਦੇ ਨੇ। ਪਰ ਸਾਨੂੰ ਹਮੇਸ਼ਾ ਫਖਰ ਰਹਿਣਾ ਚਾਹੀਦਾ ਹੈ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਆਪਣੇ ਜਿੰਦਿਆਂ ਸੁੱਖਿਆਂ ਦਿਲਾਵਰ ਸਿੰਘਾਂ, ਰਾਜੂਆਣਿਆਂ, ਹਵਾਰਿਆਂ ਦੇ ਉੱਤੇ ਕਿ ਜਿਨ੍ਹਾਂ ਨੇ ਉਸ ਪੈੜ ਨੂੰ, ਜੇ ਬੇਅੰਤ ਸਿੰਘ, ਸਤਵੰਤ ਸਿੰਘ ਸਜ਼ਾ ਯਾਫਤਾ ਕਰਦੇ ਨੇ ਇੰਦਰਾ ਗਾਂਧੀ ਨੂੰ, ਤੇ ਇਹ ਮੈਸੇਜ ਸੀ ਕਿ ਭਾਈ ਸੁੱਖਾ ਸਿੰਘ ਮਤਾਬ ਸਿੰਘ ਦੇ ਜਾਨਸ਼ੀਨਾਂ ਦੀ ਲੜੀ ਅਜੇ ਮੁੱਕੀ ਨਹੀਂ। ਜਿਸ ਦਿਨ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਹਮਲਾਵਰ ਜਨਰਲ ਵੈਦਿਆ ਨੂੰ ਪੂਨੇ ਦੇ ਅੰਦਰ ਸਜ਼ਾ ਯਾਫਤਾ ਕਰਦੇ ਨੇ, ਤੁਸੀਂ ਉਹਨਾਂ ਦੀ ਲਿਖਤਾਂ ਔਰ ਖ਼ਾਸ ਤੌਰ ਤੇ ਜਿਹੜਾ ਉਹਨਾਂ ਨੇ ਉਸ ਵੇਲੇ ਦੇ ਰਾਸ਼ਟਰਪਤੀ ਪ੍ਰੈਜ਼ੀਡੈਂਟ ਦੇ ਨਾਂ ਲੈਟਰ ਜਿਹੜਾ ਅੰਗਰੇਜ਼ੀ ਪੰਜਾਬੀ ਸਭ 'ਚ ਛਪਿਆ, ਉਹਦੇ 'ਚ ਉਹਨਾਂ ਨੇ ਇੱਕ ਗੱਲ ਕਹੀ ਅੰਗਰੇਜ਼ੀ ਦੇ ਵਿੱਚ, ਵੈਨ ਦਾ ਨੇਸ਼ਨਸ ਆਰ ਅਵੇਕ ਹਿਸਟਰੀ ਸ਼ਿਵਰਸ, ਕਿ ਜਦੋਂ ਕੌਮਾਂ ਜਾਗਦੀਆਂ ਨੇ, ਕੌਮਾਂ ਖਲੋਂਦੀਆਂ ਨੇ, ਉਹ ਇਤਿਹਾਸ ਨੂੰ ਕੰਬਣੀ ਛੇੜ ਦਿੰਦੀਆਂ ਨੇ। ਔਰ ਸੱਚਮੁੱਚ ਜ਼ਮਾਨੇ ਨੇ ਦੇਖਿਆ 18ਵੀਂ ਸਦੀ ਦੇ ਵਾਕਿਆ ਵੀ ਦੁਹਰਾਏ ਗਏ, ਬਹਾਦਰੀ ਦੇ, ਟੌਰਚਰ ਵਾਲਿਆਂ ਨੇ ਵੀ ਹੱਦ ਮੁਕਾ ਦਿੱਤੀ। ਔਰ ਉਸ ਧਰਤੀ ਦੇ ਉੱਤੇ ਜਿਸ ਬਾਰੇ ਕਦੇ ਪ੍ਰੋਫੈਸਰ ਪੂਰਨ ਸਿੰਘ ਨੇ ਅਲਫਾਜ਼ ਕਹੇ ਸੀ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ। ਔਰ ਸੱਚਮੁੱਚ ਇਹਨਾਂ 40 ਸਾਲਾਂ ਦੇ ਸਫ਼ਰ 'ਚ ਬਹੁਤ ਸਾਰੇ ਉਤਰਾ ਚੜਾ ਮੂਵਮੈਂਟ ਦੇ ਹਵਾਲੇ ਨਾਲ ਵੀ ਆਏ, ਬੰਦੇ ਵੀ ਪਰਖੇ ਗਏ, ਆਪਣੀ ਲੀਡਰਸ਼ਿਪ ਦਾ ਹਾਲ ਵੀ ਅਸੀਂ ਦੇਖਿਆ। ਪਰ ਜੇ ਤੁਸੀਂ ਇੱਕ ਸਿੰਬੋਲਿਕ ਪਾਰਟ ਦੇਖਣਾ ਹੋਏ ਕਿ ਪੰਜਾਬ ਦੀ ਧਰਤੀ ਤੇ ਇਸ ਸੱਚ ਦੀਆਂ ਜੜ੍ਹਾਂ ਜਿਹੜੀਆਂ ਗੁਰੂ ਨਾਨਕ ਸਾਹਿਬ ਨੇ ਪਤਾਲ ਦੇ ਵਿੱਚ ਗੱਡੀਆਂ ਨੇ, ਉਹ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਭਾਈ ਇਹ ਜਿਹੜਾ ਪਾਰਟ ਹੈ ਇਹ ਅਬਚਲ ਹੈ, ਨਾ ਹਿੱਲਣ ਵਾਲਾ ਹੈ, ਇਹ ਹਮੇਸ਼ਾ ਰਹਿਣ ਵਾਲਾ ਹੈ। ਤੇ ਅੱਜ ਬੇਸ਼ੱਕ ਸਾਡਾ ਇਹ ਬਲੀਫ ਹੈ ਕਿ ਭਾਰਤ ਦੇ ਇਸ ਚੁਣਾਵੀ ਸਿਸਟਮ 'ਚੋਂ ਸਾਡੇ ਲਈ ਕੁਝ ਨਹੀਂ ਨਿਕਲਣਾ। ਅਸੀਂ ਤਾਂ ਪਹਿਲੇ ਹਫ਼ਤੇ ਹੀ ਜੂਨ ਦੇ ਉਹ ਫਾੜ ਦਿੱਤਾ ਸੀ ਵਰਕਾ, ਔਰ ਖਾਲਿਸਤਾਨ ਤੋਂ ਬਿਨਾਂ ਕੋਈ ਹੱਲ ਨਹੀਂ ਇਸ 'ਤੇ ਪਹੁੰਚੇ। ਪਰ ਫਿਰ ਵੀ ਲੋਕਲ ਜਿਹੜੀਆਂ ਕੰਡੀਸ਼ਨਸ ਹੁੰਦੀਆਂ ਨੇ, ਲੋਕਾਂ ਦਾ ਆਪਣਾ ਇੱਕ ਉਹਨਾਂ ਨੇ ਉਸ ਸਿਸਟਮ ਦੇ ਵਿੱਚ ਰਹਿੰਦਿਆਂ ਵੀ ਗੱਲ ਅੱਗੇ ਤੋਰਨੀ ਹੈ। ਪਰ ਜਦੋਂ ਮੌਕਾ ਆਉਂਦਾ ਹੈ, ਜੇ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਜਾਂ ਜਿਹੜਾ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ, ਇਹ ਸਾਡੇ ਉਹ ਕੰਟੀਨਿਊਟੀ ਆ ਉਸ ਸਟਰਗਲ ਦੀ ਜਿਹੜੀ ਯਾਦ ਦਹਾਨੀ ਕਰਵਾਉਂਦੀ ਹੈ ਕਿ ਜੇ ਭਾਰਤ ਦੇ ਹਾਕਮਾਂ ਨੇ ਇਹ ਸਮਝਿਆ ਸੀ ਕਿ ਪੰਜਾਬ 'ਚ ਤਾਂ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਜਿਹੜਾ ਮੂਵਮੈਂਟ ਨੂੰ ਖਤਮ ਕਰ ਦਿੱਤਾ ਹੈ, ਔਰ ਬਾਹਰ ਮੁਕਾਉਣ ਦੇ ਲਈ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ। ਜਿਹੜੀ ਨੀਤੀ ਅਜੀਤ ਡੋਵਲ ਦੇ ਥੱਲੇ, NIA ਦੇ ਚੀਫ ਦਿਨਕਰ ਗੁਪਤੇ ਦੇ ਥੱਲੇ, ਔਰ ਰਾਹ ਦੇ ਚੀਫ ਸੁਮੰਤ ਗੋਇਲ ਦੇ ਥੱਲੇ, ਔਰ ਜਿਵੇਂ ਲੋਅਰ ਲੈਵਲ ਆਫੀਸਰ ਵਿਕਰਮ ਯਾਦਵ ਰਾਹੀਂ, ਕਿਉਂਕਿ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਤੇ ਬੇਸਡ ਮੈਂ ਗੱਲ ਕਰ ਰਿਹਾ, ਔਰ ਜੋ ਕੁਝ 18 ਜੂਨ ਨੂੰ ਸਰੀ ਦੇ ਵਿੱਚ ਵਾਪਰਦਾ ਹੈ ਉਹ 18 ਸਤੰਬਰ ਨੂੰ ਤੁਹਾਡੇ ਮੁਲਕ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਉਸ ਦਾ ਇੰਕਸ਼ਾਫ ਕਰਦੇ ਨੇ। ਤੇ ਫਿਰ ਉਹਨਾਂ ਨੇ ਸਮਝਿਆ
कि जिहड़ी बाहर आवाज़ है डायस्पोरा सिख जिहड़ा इस वेले लगभग 5 मिलियन सिख डायस्पोरा है जिन्हां ने अपनी ज़मीर दिल्ली के हाकमां कोल नहीं वेची हुई, जिहड़े बादलों अमरिंदरा और उस नस्ल के लोग जिहड़े कि गंगू चंदू लखू जस्सू के राह के उत्ते तुरे हुए ने, उन्हां तो अड भाई सुबेग सिंह शाहबाज सिंह और उन्हां शहीदां दे रस्ते के उत्ते जिन्हां ने तुरदियां इस गल नूं अगे तोरिया, उन्होंने समझिया कि डायस्पोरा की आवाज़ नूं बंद करो। मई के महीने लाहौर दे विच भाई परमजीत सिंह पंजवड़ का कोल्ड ब्लडिड मर्डर किया जाता है। 15 जून नूं बर्मिंघम यूके दे विच भाई अवतार सिंह खंडा का कोल्ड ब्लडिड मर्डर होंदा है और 18 जून नूं भाई हरदीप सिंह निज्जर। और ये गल मैं समझदा है जिथे डायस्पोरा सिखां ने रिजिलीएंस दित्ती, खालिस्तान रेफरेंडम जिहड़ा एक वो व्हीकल बनिया जिसने इंडियन सिस्टम का यह मिथ तोड़िया कि बाहर एवं 2-4 ने इन्होंने अपन दुकाना चलाइया हुई ने, सिख तो खालिस्तान नहीं मंगते। पिछले 2 साल तो जिहड़ा लंडन तो इसकी शुरुआत हुई, यूरोप दे विच फिर तुहाडे कैनेडा टोरंटो और ईवन भाई हरदीप सिंह निज्जर की शहादत तो बाद सरी दे विच और पिछले दिनों सैन फ्रांसिस्को और सैक्रामेंटो दे विच इसने जिथे इंडिया नूं एज ए रोग स्टेट एक्सपोज किया है, उत्थे साडी खालिस्तान की गल अज इंटरनैशनली गंभीरता दे नाल जे 5 आइज कंट्रीज़ की गल करिए, अमेरिका और कैनेडा, यूके, आस्ट्रेलिया, न्यूजीलैंड, इन्हां दे विच डिस्कस भी हुंदी है। और जिस किस्म का जियो पोलिटिकल सिस्टम साडे गवांढ दे विच बन रहा है, जिस किस्म की तब्दीली वाल ईवन सारा वैसटर्न वर्ल्ड जा रहा है, साडी मंजिल कोई बहुती दूर नहीं है। पर जिवें अज सैमीनार सी तुहाडे ब्रैम्पटन सिटी हॉल दे विच, उहदे च भी ये मैं कहा सी कि भाई कुछ चीज़ां तुहाडीआं डिफाइंस ने जिथे तुसी बांह खड़ी करके खालिस्तान जिंदाबाद कहंदे हो, ये बहुत ज़रूरी है। तुसी इसका इंपैक्ट दुश्मन ते देखो। पिछले 6 जून नूं वैनकूवर इंडियन कौंसलेट के बाहर प्रोटेस्ट होया और उहदे च उन्होंने वो मॉडल भी बनाया होया सी जिथे अकाल तख्त नूं खंडरात बनाया होया, पर नाल ही शहीद बेअंत सिंह सतवंत सिंह वालों इंदिरा गांधी नूं सज़ा याफ्ता करन दी तस्वीर जां मॉडल भी सी। अज इंडिया की फॉरन मिनिस्ट्री ने ऑफिशियल प्रोटेस्ट किया। इस तो पहला टोरंटो दे भी नगर कीर्तन दे विच उस फ्लोट नूं लैके प्रोटेस्ट किया गया सी और इत्थे एक इन्होंने आरिया नां दा जिहड़ा अपना MP बनाया होया है, वो तो उन्होंने हिंदू इंदिरा गांधी नूं मारन वाले सिख जिहड़े ने वो हिंदू कैनेडियंस नूं फीयरसम बना रहे हैं। सो ये डिफाइंस का नतीजा है। जदों तक एक भी सिख इस प्लैनेट के उत्ते जिउंदा है ते बांह खड़ी करके खालिस्तान जिंदाबाद कहंदा है, साडी मूवमेंट है लाइव है। पर यह भी देखण वाली गल है कि जिस जालम हकूमत दे नाल साडा वाह है, ये मुगलों तो वध जालम ने, अंग्रेज़ों तो वध शैतान ने। एक कंबीनेशन ने इन्हां दोनों का। इस दे लई सानू सिर जोड़ के बैठ के बहुत चंगी गल है साडे कोल साडे गुरुद्वारा साहबान ये साडियां एम्बैसीज वांग ने। इस गल नूं यकीनी बनाइए कि गुरुद्वारियां दे विच इस प्लेटफॉर्म नूं जिथे जिवें तुहाडा ये प्लेटफॉर्म है कौमी आज़ादी की गल, खालिस्तान की गल, उत्थे अपने बच्चे बच्चियां नूं घरां दे विच भी एजुकेट करिए। और मैं समझदा भी वो बहुत वड्डी सेवा करते हैं अध्यापक अध्यापकावां जिहड़ियां सैटरडे संडे गुरमत स्कूल पंजाबी सिखाना, क्योंकि ये जिहड़ी लड़ाई है एक तहजीब की लड़ाई भी है। महज पोलिटिकल पावर का मतलब सिर्फ कुछ जिलियां का मुल्क जिथे हैड ऑफ द स्टेट सिख होए, वो तो मनमोहन सिंह 10 साल प्राइम मिनिस्टर रहे, बादल 5 बार मुख्यमंत्री रहा, भी जाली जै भंड दाड़ी कट्टा सिर ते पग बनाई हुई है भगवंत मान दे। गल सिस्टम की है। एक पासे ब्राह्मणवाद का सिस्टम, जे इंडियन कॉन्स्टिट्यूशन की गल करिए कहण नूं उसके लैटर सैकुलर होणगे, लेकिन उसकी स्पिरिट मनुवादी है। तो जिन्हां दे हत्थ अज पावर है मोदी एंड कंपनी, RSS की आइडियोलॉजी, ये तो पहले दिन तो जे तुसीं देखोगे डॉक्टर हेडगवे, गोलवलकर और जिन्हें हिंदुत्व टर्म घड़ी सावरकर, इन्हां दा पहले दिन तो ये मनना जे नाजी जर्मनी का नारा सी 1 नेशन 1 रेस 1 लीडर 1 पीपल, तो इन्हां दा भी हिंदू हिंदी हिंदुस्तान
ਇਹਨਾਂ ਨੇ ਕਦੇ ਵਰਡ ਮਿੰਸ ਨਹੀਂ ਕੀਤੇ। ਭੁਲੇਖਾ ਸਾਡਿਆਂ ਨੂੰ ਲੱਗਾ ਹੋਏਗਾ, ਲੇਕਿਨ ਉਹ ਆਪਣੇ ਏਜੰਡੇ ਦੇ ਉੱਤੇ ਹੁਣ ਵੀ ਜਿਸ ਕਿਸਮ ਦੀ ਨਫ਼ਰਤ, ਆ ਘਟਨਾ ਜਿਹੜੀ ਬੀਬੀ ਕੁਲਵਿੰਦਰ ਕੌਰ, ਔਰ ਦੇਖੋ ਜਿਹੜਾ ਸਪੌਂਟੇਨੀਅਸ ਪਾਰਟ ਹੈ, ਮੈਂ ਸਮਝਦਾ ਕਿ ਜਿਹੜੀ ਸਾਡੇ ਲਈ ਫਖਰ ਵਾਲੀ ਗੱਲ ਹੈ, ਪੋਜ਼ਿਟਿਵਿਟੀ ਦੀ ਗੱਲ ਹੈ ਕਿ ਜੇ ਕਿਸਾਨ ਮੋਰਚਾ ਲਗਭਗ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਬੈਠਦੇ ਨੇ ਔਰ ਉਹ ਮਿੱਥ ਤੋੜ ਦਿੱਤੀ ਜਾਂਦੀ ਹੈ ਕਿ ਮੋਦੀ ਝੁਕਣ ਵਾਲਾ ਨਹੀਂ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਉਹ ਮਾਫੀ ਵੀ ਮੰਗਦਾ ਹੈ, ਖੇਤੀ ਕਾਨੂੰਨ ਵੀ ਵਾਪਸ ਲੈਂਦਾ ਹੈ, ਔਰ ਉਹ ਪੀਰੀਅਡ ਹੈ ਜਦੋਂ ਸਾਊਥ ਦੇ ਲੋਕ ਵੀ ਆਉਂਦੇ ਨੇ, ਜਿੱਥੇ ਦਲਿਤ ਵੀ ਆਉਂਦੇ ਨੇ, ਹਰਿਆਣੇ ਦੇ ਜਾਟ ਵੀ ਦੇਖਦੇ ਨੇ ਕਿ ਭਾਈ ਇਹਨਾਂ 13 ਮਹੀਨਿਆਂ 'ਚ ਇੱਕ ਸ਼ਹਿਰ ਵਸਾ ਦਿੱਤਾ ਹੈ। ਸਟੇਟ ਆਫ ਦਾ ਆਰਟ ਹਸਪੀਟਲ ਨੇ, ਝੁੱਗੀਆਂ ਝੌਂਪੜੀਆਂ ਵਾਲਿਆਂ ਦੇ ਬੱਚਿਆਂ ਨੂੰ ਮੁਫਤ ਤਾਲੀਮ ਹੈ। ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ, ਉਹਦੇ ਬਿਨਾਂ ਕਿੰਨੀ ਕੈਪੈਸਿਟੀ, ਔਰ ਜਿਹੜੇ ਲੋਕ ਨੈਗੇਟਿਵਿਟੀ ਕਰਦੇ ਨੇ, ਮੈਂ ਸਮਝਦਾ ਕੋਵਿਡ-19 ਇੱਕ ਕ੍ਰਾਈਸਿਸ ਹਿਊਮਨ ਰੇਸ ਦਾ, 1.5 ਕਰੋੜ ਲੋਕ ਦੁਨੀਆ ਦੇ ਵਿੱਚ ਮਰੇ, ਲੇਕਿਨ ਕਿਵੇਂ ਕਿਸੇ ਨੇ ਸਾਨੂੰ ਕੋਈ ਆਦੇਸ਼ ਨਿਰਦੇਸ਼ ਨਹੀਂ ਦਿੱਤਾ ਅਕਾਲ ਤਖਤ। ਜਿੱਥੇ ਵੀ ਸਿੱਖ ਸੀ ਉਹਨੂੰ ਲੱਗਾ ਵੀ ਮੇਰੇ ਫਰਾਈਜ਼ ਨੇ, ਫਰਜ਼ ਨੇ, ਮੈਂ ਕਰਨਾ। ਔਰ 5 ਮੁਲਕਾਂ ਦੇ ਹੈਡ ਆਫ ਸਟੇਟ ਜਿਹੜੇ ਨੇ ਉਹ ਲੇਟਰ ਔਨ ਵਿਸਾਖੀ ਦੇ ਮੌਕੇ ਖਾਲਸੇ ਨੂੰ ਵਧਾਈ ਦਿੰਦੇ ਨੇ। ਆਸਟ੍ਰੇਲੀਆ ਦੇ ਵਿੱਚ ਫਲੱਡ ਆਉਂਦੇ ਨੇ, ਫਾਇਰਸ ਨੇ, ਸਭ ਤੋਂ ਅੱਗੇ ਸਿੱਖ ਨੇ। ਇੱਥੇ ਬਲੱਡ ਬੈਂਕ ਹੋਏ, ਫੂਡ ਬੈਂਕਸ ਹੋਣ, ਦੂਜੇ ਹੋਣ। ਇਹ ਜਿਹੜੀ ਪ੍ਰੋਗਰਾਮਿੰਗ ਸਾਡੇ ਗੁਰੂ ਸਾਹਿਬਾਨ ਨੇ ਹਰ ਸਿੱਖ ਦੇ ਅੰਦਰ ਕੀਤੀ ਹੋਈ ਹੈ। ਕੱਲਾ ਕੱਲਾ ਸਿੱਖ 1.25 ਲੱਖੀ ਸਪਿਰਿਟ ਦਾ ਮਾਲਕ ਹੈ। ਠੀਕ ਹੈ, 2 ਲਫ਼ਜ਼ ਅੰਗਰੇਜ਼ੀ ਦੇ ਨੇ, ਇੱਕ ਸੈਲਫ ਐਨਾਲਿਸਿਸ ਹੈ, ਇੱਕ ਸੈਲਫ ਕੰਡੈਮਨੇਸ਼ਨ ਹੈ। ਸੈਲਫ ਐਨਾਲਿਸਿਸ ਬੜਾ ਜ਼ਰੂਰੀ ਹੁੰਦਾ ਹੈ, ਉਹਨੂੰ ਅਸੀਂ ਆਪਾ ਪੜਚੋਲ ਕਹਿੰਦੇ ਹਾਂ ਕਿ ਭਾਈ ਕਿੱਥੇ ਅਸੀਂ ਬਿਹਤਰ ਕਰ ਸਕਦੇ ਹਾਂ, ਕਿੱਥੇ ਕਮਜ਼ੋਰੀ ਆਈ। ਪਰ ਜੇ ਤੁਸੀਂ ਆਪਣੇ ਸਿਰ 'ਚ ਸਵਾਹ ਪਾਈ ਜਾਓ, ਆਪਾ ਨਖੇਦੀ 'ਚ ਜਾਓ, ਤੇ ਉਹ ਇਨਫੀਰੀਅਰਟੀ ਕੰਪਲੈਕਸ ਪੈਦਾ ਕਰਦਾ। ਗੱਲ ਇਹ ਨਹੀਂ ਹੈ ਕਿ ਇਹਨਾਂ 40 ਸਾਲਾਂ 'ਚ ਖਾਲਿਸਤਾਨ ਹੋਂਦ 'ਚ ਕਿਉਂ ਨਹੀਂ ਆਇਆ। ਅਲਾਮਾ ਇਕਬਾਲ ਜਦੋਂ, ਹਾਲਾਂਕਿ ਉਹਨੇ ਕੰਟੈਕਸਟ ਡਿਫਰੈਂਟ ਸੀ, ਪਰ ਜਦੋਂ ਉਹਨੇ ਕਿਹਾ ਕਿ ਕਿਆ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ, ਇਹ ਦੇਖੋ ਕਿ ਇਹਨਾਂ 5.5 ਸਦੀਆਂ 'ਚ 4 ਪਾਵਰਫੁਲ ਰਜੀਮ, ਮੁਗਲ, ਅਫਗਾਨ, ਬ੍ਰਿਟਿਸ਼ ਕਲੋਨੀਅਲਸ, ਹਿੰਦੂ ਤਵੀ, ਉਹਨਾਂ ਨੇ ਸਿੱਖੀ ਦਾ ਨਾਮੋ ਨਿਸ਼ਾਨ ਮਿਟਾਉਣ ਦੇ ਏਜੰਡਿਆਂ ਤੇ ਕੰਮ ਕੀਤਾ ਹੋਏ। ਤੇ ਗੁਰੂ ਨਾਨਕ ਦੇ ਸਿੱਖ ਦੁਨੀਆ ਭਰ, ਇਹ ਪਲੈਨਟ ਤੇ 8 ਬਿਲੀਅਨ ਲੋਕ ਨੇ। ਜਿੱਥੇ ਸੂਰਜ ਚੜ੍ਹਦਾ ਹੈ ਨਿਊਜ਼ੀਲੈਂਡ, ਉੱਥੇ ਵੀ ਸਾਡਾ ਨਿਸ਼ਾਨ ਸਾਹਿਬ ਝੂਲਦਾ ਹੈ। ਜਿੱਥੇ ਸੂਰਜ ਅਸਤ ਹੁੰਦਾ ਹੈ ਵੈਨਕੂਵਰ ਜਾਂ ਸੀਐਟਲ ਦੀ ਧਰਤੀ, ਉੱਥੇ ਵੀ ਸਾਡਾ ਨਿਸ਼ਾਨ ਸਾਹਿਬ ਝੂਲਦਾ ਹੈ। ਇਹ ਛੋਟਾ ਕ੍ਰਿਸ਼ਮਾ ਹਰ ਥਾਂ। ਕੱਲ੍ਹ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਦੋਂ ਇਸ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਵਾਹਿਗੁਰੂ ਦਾ ਜਾਪ ਕਰਨ ਗਿਆ, ਖਾਲਿਸਤਾਨ ਜ਼ਿੰਦਾਬਾਦ ਗੂੰਜੇਗਾ। ਇਹ ਡਿਫਾਇੰਸ ਔਰ ਇਹੀ ਫੀਅਰ ਹੈ। ਇਹ ਜਿਹੜੇ ਦੁਕਾਨੇ ਬਾਤਲ ਵਾਲੇ ਦਿੱਲੀ ਤਖਤ ਦੇ ਉੱਤੇ ਮੁਗਲ ਸਨ, ਜਾਂ ਅੱਜ ਇਹ ਗੰਗੂ ਚੰਦੂ ਦੀ ਔਲਾਦ, ਇਹ ਮੰਨੂ ਦੇ ਪੁੱਤਰ ਪੁੱਤਰੀਆਂ, ਜਿਨ੍ਹਾਂ ਨੇ ਝੂਠ ਦੇ ਉੱਤੇ, ਵਰਣ ਆਸ਼ਰਮ ਦੇ ਉੱਤੇ, ਰੇਸਿਜ਼ਮ ਦੇ ਉੱਤੇ ਜਿਨ੍ਹਾਂ ਦੀ ਸਾਰੀ ਥਿੰਕਿੰਗ ਖੜੀ ਹੈ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਇਸ ਥਾਟ ਤੋਂ ਡਰ ਲੱਗਦਾ ਹੈ। ਉਹ ਜਿਹੜਾ ਇਨਸਾਨੀ ਬਰਾਬਰੀ ਦੀ ਗੱਲ ਕਰਦਾ ਹੈ। ਔਰ ਅਕਸਰ ਅਮਰੀਕਨ US ਕਾਂਗਰਸ ਜਦੋਂ ਕਦੇ ਕਿਸੇ ਮੌਕੇ ਤੇ ਕੁਝ ਕਹਿਣ ਦਾ ਮੌਕਾ ਮਿਲਦਾ ਤੇ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਵੀ ਤੁਹਾਡੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, ਉਸ ਦੇ ਤਾਂ ਓਪਨਿੰਗ ਲਫ਼ਜ਼ ਨੇ ਆਲ ਮੈਨ ਆਰ ਕ੍ਰੀਏਟਡ ਇਕੁਅਲ, ਤੇ ਜਿਹਨੂੰ ਤੁਸੀਂ ਲਾਰਜੈਸਟ ਡੈਮੋਕ੍ਰੇਸੀ ਕਹਿੰਦੇ ਹੋ, ਉਹਨਾਂ ਦੀ ਸਪਿਰਿਟ ਹੈ ਆਲ ਮੈਨ ਆਰ ਕ੍ਰੀਏਟਡ ਅਨਈਕੁਅਲ। ਇਹ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ ਕਿਹਨੇ ਬਣਾਏ ਹੋਏ ਨੇ। ਸਾਨੂੰ ਫਖਰ ਰਹਿਣਾ ਚਾਹੀਦਾ ਹੈ ਆਪਣੇ ਯੋਧਿਆਂ ਨੂੰ। ਜਿੱਥੇ ਅੱਜ ਅਸੀਂ ਯਾਦ ਕਰ ਰਹੇ ਹਾਂ ਘੱਲੂਘਾਰੇ ਦੀ ਇਸ 40ਵੀਂ ਦੁਖਦ ਸਾਲਾਨਾ ਯਾਦ ਨੂੰ, ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਨੂੰ ਯਾਦ ਕਰ ਰਹੇ ਹਾਂ, ਉੱਥੇ ਇਹਨਾਂ 4 ਦਹਾਕਿਆਂ ਦੇ ਉਹ ਸਾਡੇ ਸ਼ਹੀਦ ਸਿੰਘ ਸਿੰਘਣੀਆਂ ਜਿਨ੍ਹਾਂ ਨੇ ਆਪਣੇ ਨਜ਼ਰਾਨੇ ਗੁਰੂ ਦੇ ਚਰਨਾਂ 'ਚ ਭੇਟ ਕੀਤੇ, ਜਿਨ੍ਹਾਂ ਨੇ ਆਪਣਾ ਅੱਜ ਦਿੱਤਾ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ੍ਹ ਸ਼ਾਨ ਮਤਾ ਹੋਏ, ਮਾਣ ਮਤਾ ਹੋਏ। ਔਰ ਸੰਤ ਪਿੰਡਾਂ ਵਾਲਿਆਂ ਦੇ ਅਲਫਾਜ਼, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ, ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਇਹੀ ਇਸ ਦੇ ਲਈ, ਔਰ ਜਿਵੇਂ ਵੀਰ ਬਲਕਰਨ ਸਿੰਘ ਜੀ ਨੇ ਕਿਹਾ ਸੀ ਕਿ ਕੌਮਾਂ ਜਦੋਂ ਸੰਘਰਸ਼ ਵੱਲ ਤੁਰਦੀਆਂ ਨੇ, ਸਾਰੇ ਆਸਪੈਕਟ ਜ਼ਰੂਰੀ ਹੁੰਦੇ ਨੇ। ਹਰ ਪਾਸਿਓਂ ਜਿਹੜਾ ਵੀ ਜਿੱਥੇ ਕੋਈ ਸੇਵਾ ਕਰ ਰਿਹਾ ਹੈ, ਕੋਈ ਪੰਜਾਬੀ ਪੜ੍ਹਾ ਰਿਹਾ ਹੈ, ਕੋਈ ਲੰਗਰ 'ਚ ਸੇਵਾ ਕਰ ਰਿਹਾ ਹੈ, ਕੋਈ ਹੋਰ ਹਿਊਮੈਨਿਟੇਰੀਅਨ ਕ੍ਰਾਈਸਿਸ
ਆ ਯੂਨਾਈਟਿਡ ਸਿੱਖਸ ਵਾਲਿਆਂ ਨੇ ਯੂਕਰੇਨ, ਜਦੋਂ ਰਸ਼ੀਆ ਨੇ 2 ਸਾਲ ਪਹਿਲਾਂ ਹਮਲਾ ਕੀਤਾ, ਕਿੰਨੇ ਮੁਲਕ ਜਿਹੜੇ ਨੇ ਉਹ ਉੱਥੇ ਨਹੀਂ ਸੀ ਪਹੁੰਚੇ, ਜਦੋਂ ਉਹਨਾਂ ਨੇ ਜਾ ਕੇ ਉੱਥੇ ਆਪਣਾ ਹੌਟ ਟੈਂਟ ਲਾਏ, ਫੂਡ ਸਰਵ ਕੀਤਾ। ਔਰ ਮੈਨੂੰ ਕੁਝ ਸਮਾਂ ਪਹਿਲਾਂ 4 ਮੈਂਬਰਸ ਆਫ ਪਾਰਲੀਮੈਂਟ, ਯੂਕਰੇਨੀਅਨ ਪਾਰਲੀਮੈਂਟ ਦੇ, ਉਹ ਵਾਸ਼ਿੰਗਟਨ DC ਆਏ, ਮਿਡ ਟਰਮ ਇਲੈਕਸ਼ਨ ਸੀ ਅਮਰੀਕਾ 'ਚ, ਉਹਨੂੰ ਐਜ਼ ਏ ਆਬਜ਼ਰਵਰ ਆਏ ਤੇ ਉਹਨਾਂ ਨੇ ਕਿਹਾ ਜੀ ਅਸੀਂ ਸਿੱਖਾਂ ਨਾਲ ਮਿਲਣਾ ਚਾਹੁੰਦੇ ਵੀ ਜਿਨ੍ਹਾਂ ਦਾ ਕੋਈ ਮੁਲਕ ਨਹੀਂ ਹੈ, ਸਾਡੇ ਲਈ ਤਾਂ ਉਹ ਮੁਲਕ ਵੀ ਦੌੜ ਗਏ ਜਿਹੜੇ ਸਾਡੇ ਨਾਲ ਹੋਣ ਦਾ ਦਮ ਭਰਦੇ ਸੀ, ਸਾਨੂੰ ਉਹਨਾਂ ਨਾਲ ਇੱਕ ਦਿਨ ਗੁਜ਼ਾਰਨ ਦਾ ਮੌਕਾ ਮਿਲਿਆ। ਔਰ ਜਦੋਂ ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਸੈਸ਼ਨ ਹੋਇਆ, ਉਹਨਾਂ ਦੇ ਇੱਕ ਮਹਿਕਮੇ ਦੇ ਹੈੱਡ ਨੇ ਕਿਹਾ ਕਿ ਵੀ ਅਸੀਂ ਕਦੇ ਨਹੀਂ ਭੁੱਲਾਂਗੇ ਯੂਕਰੇਨ ਦੇ ਲੋਕ ਕਿ ਜਦੋਂ ਅਸੀਂ ਮੁਸੀਬਤ ਸੀ ਸਾਡੇ ਨਾਲ ਆ ਕੇ ਸਿੱਖ ਕੌਮ ਖੜੀ ਸੀ। ਇਵੇਂ ਹੀ ਜੇ ਅਸੀਂ ਖਾਲਸਾ ਏਡ ਦਾ ਕੰਮ ਦੇਖਦੇ ਹਾਂ, ਸੀਰੀਆ ਤੋਂ ਲੈ ਕੇ ਬੰਗਲਾਦੇਸ਼, ਰੋਹਿੰਗਿਆ ਮੁਸਲਮਾਨ, ਸੋ ਇਹ ਆਪਣੇ ਆਪ ਦੇ ਵਿੱਚ ਕ੍ਰਿਸ਼ਮਾ ਹੈ। ਇਹ ਸਾਰੇ ਆਸਪੈਕਟ ਨਾਲ ਚੱਲਣੇ ਨੇ, ਪਰ ਫੋਕਸ ਸਾਡਾ ਭਾਈ ਗੁਰਦਾਸ ਜੀ ਦੇ ਲਫ਼ਜ਼ਾਂ ਦੇ ਵਿੱਚ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਰ। ਕਿਹੜਾ ਯਤਨ ਕੀਤਾ ਜਾਏ, ਕਿਹੜੀ ਵਿਉਂਤਬੰਦੀ ਹੋਏ, ਕਿਹੜੀ ਸਟ੍ਰੈਟਜੀ ਹੋਏ, ਕਿਹੜੀ ਪਲੈਨਿੰਗ ਹੋਏ ਕਿ ਸਾਡੇ ਕੋਲ ਪੋਲੀਟੀਕਲ ਪਾਵਰ ਆਏ, ਜਿਸ ਪੋਲੀਟੀਕਲ ਪਾਵਰ ਦੇ ਆਉਂਦਿਆਂ ਫਿਰ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਨੇ। ਔਰ ਉਹ ਦਿਨ ਦੂਰ ਨਹੀਂ ਹੈ। ਬੇਸ਼ੱਕ ਦੇਸ਼ ਤੇ ਕਾਲ, ਟਾਈਮ ਐਂਡ ਸਪੇਸ ਅਕਾਲ ਪੁਰਖ ਦੇ ਕੋਲ ਹੁੰਦਾ, ਅਸੀਂ ਕੋਈ ਸਨ ਸਾਲ ਜਾਂ ਕੋਈ ਕਹੀਏ ਉਹ ਸ਼ਾਇਦ ਐਪਰੋਪਰੀਏਟ ਨਾ ਹੋਏ, ਪਰ ਇੱਕ ਗੱਲ ਹਰ ਸਿੱਖ ਨੂੰ ਆਪਣੇ ਬੱਚੇ ਬੱਚੀ ਦੇ ਕੰਨਾਂ 'ਚ, ਜਿਵੇਂ ਉਹ ਮੁਸਲਮਾਨਾਂ ਦੇ ਜਨਮ ਦੇ ਵੇਲੇ ਕੰਨ ਦੇ ਵਿੱਚ ਉਹ ਅਜ਼ਾਨ ਦੇ ਦਿੰਦੇ ਨੇ ਜਾਂ ਉਸ ਦੀ ਗੁੜਤੀ ਵਾਂਗ ਹੁੰਦਾ, ਅਸੀਂ ਜਿਵੇਂ ਬਹੁਤ ਵਾਰ 2000 ਸਾਲ ਦੇ ਯਹੂਦੀ ਇਤਿਹਾਸ ਵਾਲੇ ਇਹ ਗੱਲ ਦੁਹਰਾਉਂਦੇ ਨੇ ਕਿ ਹਰ ਯਹੂਦੀ ਜੋੜੀ ਜਿਹੜੇ ਬੜੀ ਬੁਰੀ ਹਾਲਤ 'ਚ ਵੀ ਰਹਿ ਰਹੇ ਸੀ, ਉਹ ਸੌਣ ਤੋਂ ਪਹਿਲਾਂ ਆਪਣੇ ਬੱਚੇ ਬੱਚੀਆਂ ਦੇ ਕੰਨ 'ਚ ਕਹਿੰਦੇ ਸੀ, ਪੁੱਤਰ ਪੁੱਤਰੀ ਜਦੋਂ ਤੂੰ ਸਵੇਰੇ ਉੱਠੇਗਾ ਜਾਂ ਉੱਠੇਗੀ ਤੇ ਸਾਡਾ ਵੀ ਆਪਣਾ ਰਾਜ ਹੋਏਗਾ। ਔਰ ਜਦੋਂ 2 ਯਹੂਦੀ ਮਿਲ ਕੇ ਵਿਛੜਦੇ ਸੀ, ਉਹ ਕਹਿੰਦੇ ਸੀ ਨੈਕਸਟ ਈਅਰ ਇਨ ਜੈਰੂਸ਼ਲਮ। ਹਾਲਾਂਕਿ ਜੋ ਫਲਸਤੀਨੀਆਂ ਨਾਲ ਕਰ ਰਹੇ ਨੇ ਅਸੀਂ ਕੰਡੈਮ ਕਰਦੇ ਹਾਂ, ਅਸੀਂ ਈਵਨ ਉਹਨਾਂ ਪ੍ਰੋਟੈਸਟ ਦਾ ਹਿੱਸਾ ਵੀ ਬਣੇ ਜਿਹੜੇ ਯੂਨੀਵਰਸਿਟੀ ਕੈਂਪਸਿਸ ਦੇ ਵਿੱਚ ਇਹਨਾਂ ਦੇ ਖਿਲਾਫ ਹੋ ਰਹੇ ਨੇ, ਪਰ ਮੈਂ ਇੱਕ ਪ੍ਰੈਸੀਡੈਂਟ ਦੀ ਗੱਲ ਕਰ ਰਿਹਾ। ਇਸੇ ਤਰ੍ਹਾਂ ਹਰ ਯਹੂਦੀ ਜੋੜਾ ਜਦੋਂ ਵਿਆਹ ਦੀਆਂ ਰਸਮਾਂ ਲਈ ਬੈਠਦਾ ਸੀ ਤੇ ਕਹਿੰਦਾ ਸੀ ਕਿ ਇਹ ਫਲਸਤੀਨ ਫਲਾਂ ਫੁੱਲਾਂ ਦੇ ਦੇਸ਼, ਮੈਂ ਤੈਨੂੰ ਭੁੱਲਿਆ ਨਹੀਂ ਹੈ। ਸਾਡੇ ਲਈ ਵੀ ਜਦੋਂ ਅਸੀਂ ਲਫ਼ਜ਼ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਇਹ ਆਪਣੀ ਅਰਦਾਸ ਦੇ ਵਿੱਚ ਪੜ੍ਹਦੇ ਹਾਂ, ਇਹ ਸਾਡੀ ਸੋਵਰਨਿਟੀ, ਅਕਾਲ ਤਖਤ ਦੀ ਸੋਵਰਨਿਟੀ, ਮੀਰੀ ਪੀਰੀ ਦੀ ਫਰੀडम। ਔਰ ਇਹ ਉਹ ਦੌਰ ਹੈ ਜਿਸ ਦੌਰ 'ਚ ਲਫ਼ਜ਼ ਸ਼ਾਮਲ ਹੋਏ ਜਦੋਂ ਕਿ ਆਰਮੀ ਜੈਕ ਬੂਟ ਦੇ ਥੱਲੇ ਆ ਨਹੀਂ ਸਕਦੇ, ਲੇਕਿਨ ਉਹ ਵੀ ਪੀਰੀਅਡ ਹੈ ਕਿ ਕਿਵੇਂ ਸਿੰਘ ਘੋੜੇ ਤੇ ਚੜੇ ਚੜਾਏ ਆਉਂਦੇ ਨੇ, ਚੁੱਭਾ ਮਾਰ ਕੇ ਜਾਣ ਲੱਗੇ ਘੋੜੇ ਨੂੰ ਅੱਡੀ ਲਾ ਕੇ ਦੱਸ ਜਾਂਦੇ ਨੇ ਮੁਗਲਾਂ ਨੂੰ ਕਿ ਇਹ ਸਾਡਾ ਮੀਰੀ ਪੀਰੀ ਦਾ ਸਥਾਨ, ਇਹ ਸਾਡਾ ਕਿ ਅਸੀਂ ਇਸ਼ਨਾਨ ਕਰਕੇ ਚੱਲੇ ਹਾਂ। ਕਿੰਨੀਆਂ ਸ਼ਹੀਦੀਆਂ ਹੁੰਦੀਆਂ ਨੇ। ਅੱਜ ਹੀ ਜ਼ਿਕਰ ਹੋ ਰਿਹਾ ਸੀ ਕਿ ਜਦੋਂ ਅਸੀਂ ਸ੍ਰੀ ਅੰਮ੍ਰਿਤਸਰ ਜੀ ਦੀ ਪਵਿੱਤਰ ਮਿੱਟੀ ਦੀ ਗੱਲ ਕਰਦੇ ਹਾਂ, ਹਰਮੰਦਰ ਸਾਹਿਬ ਦੀ ਗੱਲ ਕਰਦੇ ਹਾਂ, ਕਿਹੜਾ ਜ਼ਰਾ ਹੈ ਉਸ ਧਰਤੀ ਦਾ ਜਿੱਥੇ ਕਿ ਕਿਸੇ ਸ਼ਹੀਦ ਸਿੰਘ ਸਿੰਘਣੀ ਦਾ ਖੂਨ ਨਹੀਂ ਡੁੱਲਿਆ ਹੋਇਆ। ਅਸੀਂ ਉਸ ਕੌਮ ਦੇ ਵਾਰਿਸ ਹੈ। ਸਾਡਾ ਸਿਧਾਂਤ ਨਰੋਆ ਹੈ। ਸਾਡੀ ਆਈਡੀਓਲੋਜੀ ਦੁਨੀਆ ਦੀ ਕਿਸੇ ਵੀ ਆਈਡੀਓਲੋਜੀ ਤੋਂ ਸਭ ਤੋਂ ਉੱਤਮ ਆਈਡੀਓਲੋਜੀ ਹੈ, ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਕੁਦਰਤ ਔਰ ਰੱਬ ਜਿਹੜੀ ਉਹ ਕ੍ਰੀਏਸ਼ਨ ਹੈ ਉਹਦਾ ਇੱਕ ਬੈਲੈਂਸ ਰੱਖਿਆ ਹੋਇਆ ਹੈ। ਹੱਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕ। ਜੀਵਨ ਦੀਆਂ ਖੁਸ਼ੀਆਂ ਵੀ ਨੇ, ਹਾਸੇ ਖੇਡਾਂ ਵੀ ਨੇ, ਪਰਿਵਾਰ ਵੀ ਹੈ, ਫਰਜ਼ ਵੀ ਨੇ, ਫਿਰ ਵੀ ਉਸ ਨਿਰੰਕਾਰ ਦੇ ਨਾਲ ਮੇਲ ਹੈ। ਜੈਸੇ ਜਲ ਮੈਂ ਕਮਲ ਨਿਰਾਲਮ, ਇਹ ਸਿੱਧ ਗੋਸ਼ਟ ਦੇ ਵਿੱਚ ਸਾਰੀ ਡਿਬੇਟ ਤੋਂ ਬਾਅਦ ਗੁਰਮਤਿ ਦਾ ਆਸ਼ਾ ਗੁਰੂ ਨਾਨਕ ਸਾਹਿਬ ਸਿੱਧਾਂ ਨੂੰ ਸਮਝਾ ਦਿੰਦੇ ਨੇ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੈ। ਇਹ ਸਾਡਾ ਸਿਧਾਂਤ ਹੈ। ਸਤਿਗੁਰੂ ਰਹਿਮਤ ਕਰਨ, ਜਿੱਥੇ ਅਸੀਂ ਇਹਨਾਂ ਦਿਨਾਂ ਨੂੰ ਯਾਦ ਕਰਦੇ ਹਾਂ ਉੱਥੇ ਇਹ ਵੀ ਸਵਾਲ ਆਪਣੇ ਆਪ ਨੂੰ ਪੁੱਛੀਏ। ਪ੍ਰੈਜ਼ੀਡੈਂਟ ਕੈਨੇਡੀ ਦੇ ਲਫ਼ਜ਼ ਨੇ, ਵੀ ਆਲਵੇਜ਼ ਐਸਕ what nation is doing for us, we never ask what we are doing for the nation। ਬਜਾਏ ਕਿ ਕੀੜੇ ਕੱਢਣ ਦੇ
ਕਮਜ਼ੋਰੀਆਂ ਲੱਭਣ ਦੇ ਜੁਝਾਰੂਆਂ ਨੇ ਆਹ ਕਰਤਾ ਉਹ ਕਰ ਦਿੱਤਾ। ਆਪਣੇ ਆਪ ਨੂੰ ਅਸੀਂ ਪੁੱਛੀਏ ਕਿ ਕੌਮ ਦਾ ਮਹਿਲ ਬਣ ਰਿਹਾ ਹੈ। 1.5 ਲੱਖ ਤੋਂ ਜ਼ਿਆਦਾ ਸਿੰਘਾਂ ਸਿੰਘਣੀਆਂ ਨੇ ਆਪਣੇ ਸਰੀਰਾਂ ਦਾ ਹੀ ਰੱਤ ਇਸ 'ਚ ਪਾਈ ਹੈ। ਅਸੀਂ ਕੀ ਇਸ ਦੇ ਵਿੱਚ ਆਪਣਾ ਰੋਲ ਅਦਾ ਕਰ ਰਹੇ ਹਾਂ, ਇਹੀ ਸਾਡੇ ਜ਼ਿੰਮੇ ਹੈ। ਔਰ ਕਲੋਜ਼ਿੰਗ 'ਚ ਮੈਂ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਬਹੁਤ ਸਾਰਾ ਕੰਮ ਵੀ ਹੋ ਰਿਹਾ ਇੰਟੈਲੈਕਚੁਅਲ ਲੈਵਲ 'ਤੇ। ਸਾਰਾ ਅਜਮੇਰ ਸਿੰਘ ਜੀ ਜਿਹੜੇ ਸਾਡੇ ਮੌਜੂਦਾ ਦੌਰ ਦੇ ਸਾਰੇ ਜੋ ਵੀ ਬਿਰਤਾਂਤ ਨੇ ਉਹਨਾਂ ਨੇ ਇਤਿਹਾਸਕਤਾ ਦੇ ਨਾਲ ਸੱਚ ਦੇ ਨਾਲ ਸਾਹਮਣੇ ਲਿਆਂਦਾ। ਇਸੇ ਤਰ੍ਹਾਂ ਸਾਡੇ ਇੱਕ ਮਿੱਤਰ ਸੈਨ ਫਰਾਂਸਿਸਕੋ ਤੋਂ ਜਤਿੰਦਰ ਸਿੰਘ, ਉਹਨਾਂ ਦਾ 18-19 ਸਾਲ ਦਾ ਬੇਟਾ ਜਿਸ ਨੇ ਦ ਕਲੈਸ਼ ਆਫ ਕਲਚਰਸ ਦਾ ਡਾਰਕ ਪਾਥ ਟੂ ਜੈਨੋਸਾਈਡ, ਗੁਰਸਿਮਰਨ ਸਿੰਘ, ਉਹਨਾਂ ਨੇ ਇਹ ਕਿਤਾਬ ਜਿਹਦੇ ਨੂੰ ਕਾਫੀ ਅੱਛੇ ਰਿਵਿਊ ਮਿਲੇ ਨੇ। ਇੱਥੇ ਸਾਡੇ ਵੀਰ ਨੌਜਵਾਨ ਹੋਣਗੇ ਜਿਹੜੇ ਜਿਨ੍ਹਾਂ ਦੇ ਕੋਲ ਇਹ ਕਿਤਾਬ ਹੈ, ਤੁਸੀਂ ਇਸ ਨੂੰ ਲਓ ਵੀ ਤਾਂ ਕਿ ਨੌਜਵਾਨ ਬੱਚੇ ਬੱਚੀਆਂ ਸਾਡੇ ਉਹਨਾਂ ਦਾ ਵੀ ਉਤਸ਼ਾਹ ਬਣੇ। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਇਹ ਸਨ ਭਾਈ ਡਾਕਟਰ ਅਮਰਜੀਤ ਸਿੰਘ, ਜਿਹੜੇ ਵਾਸ਼ਿੰਗਟਨ ਤੋਂ ਸਪੈਸ਼ਲ ਇਸ ਨਗਰ ਕੀਰਤਨ ਦੇ ਵਿੱਚ ਆਪਣੇ ਪਾਸ ਪਹੁੰਚੇ ਨੇ। ਆਪਾਂ ਸਿੱਖ ਵਿਦਵਾਨ ਸਰਦਾਰ ਅਜਮੇਰ ਸਿੰਘ ਉਹਨਾਂ ਦੀ ਬੁੱਕ ਵੀ ਅੱਜ ਰਿਲੀਜ਼ ਕਰਨੀ ਆ। ਉਹਨਾਂ ਨੂੰ ਬੁਲਾਉਣ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ, ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਪਿਛਲੇ ਲੰਮੇ ਸਮੇਂ ਤੋਂ ਤੁਸੀਂ ਸੁਣ ਰਹੇ ਹੋ। ਨਿਰਾਪੁਰਾ ਟੋਟਲ ਖਾਲਸ ਸਿੱਖ ਕੌਮ ਨੂੰ ਸਮਰਪਿਤ, ਸਿੱਖ ਸੰਘਰਸ਼ ਨੂੰ ਸਮਰਪਿਤ। ਇਸ ਦੇ ਨਾਲ ਨਾਲ TV 84 ਡਾਕਟਰ ਅਮਰਜੀਤ ਸਿੰਘ ਹੋਣੀ ਅੱਜ ਦੀ ਆਵਾਜ਼ 'ਤੇ ਵੀ ਆਉਂਦੇ ਨੇ, ਪਰ ਵਾਸ਼ਿੰਗਟਨ ਤੋਂ TV 84 ਦੇ ਵੀ ਇਹ ਮੁੱਖ ਨੇ। ਉਹਨਾਂ ਦੇ ਇੱਥੇ ਨੁਮਾਇੰਦੇ ਨੇ ਸਰਦਾਰ ਸੁਖਵਿੰਦਰ ਸਿੰਘ। ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹਨਾਂ TV 84 'ਤੇ ਅੱਜ ਦੀ ਆਵਾਜ਼ ਨੂੰ ਕਮੇਟੀ ਵੱਲੋਂ ਸਨਮਾਨਿਤ ਕੀਤਾ ਜਾਵੇ। ਸਰਦਾਰ ਲਖਵਿੰਦਰ ਸਿੰਘ ਉਹਨਾਂ ਨੂੰ ਬੇਨਤੀ ਆ। ਬੋਲੇ ਸੋ ਨਿਹਾਲ। TV 84 ਦੇ ਲਈ ਵੀ ਬਣੀ ਹੋਈ ਆ ਆਪਣੇ ਕੋਲੇ। ਬੋਲੇ ਸੋ ਨਿਹਾਲ। ਇਸ ਦੇ ਨਾਲ ਨਾਲ ਬੜੀ ਐਫਰਟ ਜਿਹੜੀ ਜਿਸ ਤਰ੍ਹਾਂ ਅਸੀਂ ਸਤਿ ਸ੍ਰੀ ਅਕਾਲ ਇਸ ਦੇ ਨਾਲ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ, ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਇਹ ਸਾਰੇ ਕਾਰਜ ਨੂੰ ਕਰਨ ਦੇ ਵਿੱਚ ਬਹੁਤ ਸਾਰੇ ਸੱਜਣਾਂ ਦਾ ਯੋਗਦਾਨ ਆ। ਅਣਗਿਣਤ ਭੈਣਾਂ ਦਾ, ਵੀਰਾਂ ਦਾ ਯੋਗਦਾਨ ਆ, ਜਿਨ੍ਹਾਂ ਨੇ ਪਿਛਲੇ 2-3 ਦਿਨਾਂ ਤੋਂ ਲਗਾਤਾਰ ਸਾਡੇ ਨਾਲ ਇਹ ਸੰਪਰਕ ਦੇ ਵਿੱਚ ਰਹੇ, ਹਰ ਕੰਮ ਦੇ ਵਿੱਚ ਅੱਗੇ ਹੋ ਕੇ ਵੱਧ ਚੜ੍ਹ ਕੇ ਯੋਗਦਾਨ ਪਾਇਆ। ਉਹਨਾਂ ਸਾਰਿਆਂ ਦਾ ਧੰਨਵਾਦ। ਉਹਨਾਂ ਦੇ ਵਿੱਚੋਂ ਜਿਸ ਤਰ੍ਹਾਂ ਭੁਪਿੰਦਰ ਸਿੰਘ ਹੋਣੀ, ਪਰਮਜੀਤ ਸਿੰਘ ਬਰਾੜ ਲਗਾਤਾਰ 3 ਦਿਨ ਤੋਂ 4 ਦਿਨ ਤੋਂ ਫਲੋਟ ਵੀ ਬਣਾਏ ਨੇ ਇਹਨਾਂ ਨੇ। ਸਾਡੇ ਨਾਲ ਵੀ ਇੱਥੇ ਆ ਸਾਰਾ ਟੈਂਟ ਦੀ ਤਿਆਰੀ ਸਾਰੀ ਇਹਨਾਂ ਨੇ ਵੱਧ ਚੜ੍ਹ ਕੇ ਯੋਗਦਾਨ ਪਾਇਆ। ਸਾਡੇ ਆਪਣੇ ਨੌਜਵਾਨ ਨੇ ਸਾਡੇ ਨਾਲ ਇੱਥੇ ਕੀਰਤਨੀ ਜਥੇ ਦੇ ਵਿੱਚ ਵੀ ਰਹੇ ਨੇ। ਉਹਨਾਂ ਨੇ ਸਾਰਿਆਂ ਨੇ ਅੱਜ ਵੀ ਸਾਡੇ ਨਾਲ ਉਨਾ ਹੀ ਪਿਆਰ ਆ। ਜਦੋਂ ਕੀਰਤਨ ਭਾਈ ਮਹਿਤਾਬ ਸਿੰਘ ਹੋਣਾ ਨੇ ਕੀਤਾ ਤਬਲੇ 'ਤੇ, ਤੁਸੀਂ ਗੁਰਪ੍ਰੀਤ ਸਿੰਘ ਨੂੰ ਵੇਖਿਆ ਹੋਊਗਾ ਆਪਣੇ ਗੁਰਦੁਆਰਾ ਸਾਹਿਬ, ਲੰਮਾ ਸਮਾਂ ਉਹਨਾਂ ਨੇ ਕੀਰਤਨ ਦੀ ਸੇਵਾ ਨਿਭਾਈ ਆ। ਉਹਨਾਂ ਸਾਰਿਆਂ ਦਾ ਧੰਨਵਾਦ। ਕੱਲੇ ਕੱਲੇ ਦਾ ਨਾਂ ਲੈਣ ਲੱਗਾ ਤਾਂ ਬੜਾ ਸਮਾਂ ਆਪਣੇ ਪਾਸ ਨਹੀਂ ਆ। ਕੱਲ੍ਹ ਨੂੰ ਵੀ ਇਹਨਾਂ ਬੁਲਾਰਿਆਂ ਨੇ ਡਾਕਟਰ ਅਮਰਜੀਤ ਸਿੰਘ ਹੋਣੀ, ਸਰਦਾਰ ਅਜਮੇਰ ਸਿੰਘ ਹੋਣਾ ਨੂੰ ਵੀ ਬੇਨਤੀ ਕਰਾਂਗੇ ਕੱਲ੍ਹ ਨੂੰ ਵੀ ਉਹ ਦੀਵਾਨ ਦੇ ਵਿੱਚ ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਹਾਜ਼ਰੀ ਭਰਨਗੇ।
ਸੋ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਪੰਥ ਦੇ ਉੱਘੇ ਵਿਦਵਾਨ ਜਿਨ੍ਹਾਂ ਨੇ ਅਨੇਕਾਂ ਬੁੱਕਾਂ ਲਿਖੀਆਂ ਨੇ, ਅੱਜ ਉਹਨਾਂ ਦੀ ਬੁੱਕ ਜਿਹੜੀ ਆਪਾਂ ਰਿਲੀਜ਼ ਕਰਨ ਜਾਵਾਂਗੇ ਇੱਥੋਂ, ਖਾੜਕੂ ਲਹਿਰਾਂ ਦੇ ਅੰਗ ਸੰਗ। ਨਕਸਲਾਈਟ ਲਹਿਰ ਤੁਸੀਂ ਸੁਣੀ ਹੋਵੇਗੀ, ਉਹਦੇ ਵਿੱਚ ਵੀ ਉਹ ਮੁੱਖ ਭੂਮਿਕਾ ਦੇ ਵਿੱਚ ਰਹੇ, ਪਰ ਖਾੜਕੂ ਲਹਿਰ ਤੁਸੀਂ ਵੇਖੀ ਆ ਅੱਖਾਂ ਦੇ ਨਾਲ, ਉਹਦੇ ਵਿੱਚ ਵੀ ਉਹਨਾਂ ਦੀ ਮੁੱਖ ਭੂਮਿਕਾ। ਬੜੇ ਚਿਰ ਬਾਅਦ ਅੱਜ ਸਰਦਾਰ ਉਹਨਾਂ ਦੇ ਦਰਸ਼ਨ ਹੋਣੇ ਨੇ। ਧੰਨਵਾਦ ਇਹਨਾਂ ਦਾ, ਇਹ ਪਹੁੰਚੇ ਨੇ, ਬਹੁਤ ਬਹੁਤ ਮਿਹਰਬਾਨੀ। ਹੁਣ ਸਰਦਾਰ ਅਜਮੇਰ ਸਿੰਘ ਹੋਣੀ ਆਪ ਸੰਗਤਾਂ ਨੂੰ ਸੰਬੋਧਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸਵਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ 40 ਸਾਲਾਂ ਤੋਂ ਮੈਂ ਪੰਜਾਬ 'ਚ ਵੀ ਅਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਦੇਖਦਾ ਆ ਰਿਹਾ ਕਿ ਜਿਹੜਾ ਜੂਨ ਦਾ ਪਹਿਲਾ ਹਫ਼ਤਾ ਹੈ ਉਹਨੂੰ ਘੱਲੂਘਾਰੇ ਦੇ ਰੂਪ ਦੇ ਵਿੱਚ ਯਾਦ ਕੀਤਾ ਜਾਂਦਾ। ਜਗ੍ਹਾ ਜਗ੍ਹਾ ਦੇ ਉੱਤੇ ਸਮਾਗਮ ਹੁੰਦੇ ਨੇ। ਇੱਕ ਗੱਲ ਮੈਂ ਜਿਹੜੀ ਨੋਟ ਕੀਤੀ, ਕਿਉਂਕਿ ਮੈਂ ਜਦੋਂ ਪਹਿਲੀ ਵਾਰ ਜਿਹੜਾ ਜੂਨ 85 ਦਾ ਜਦੋਂ ਹਫ਼ਤਾ ਆਇਆ, ਉਦੋਂ ਹਾਲਾਤ ਕੀ ਸੀ, ਅੱਜ ਹਾਲਾਤ ਕੀ, ਇਨ ਦੋਹਾਂ 'ਚ ਫਰਕ ਕਿੰਨਾ ਪੈ ਗਿਆ। ਇਹ ਕਿਉਂਕਿ ਅੱਖਾਂ ਦੇ ਸਾਹਮਣੇ ਦੇਖਿਆ, ਬਦਲਦਾ ਵੀ ਦੇਖਿਆ, ਹੁਣ ਤੱਕ ਪਹੁੰਚਦੇ ਵੀ ਦੇਖਿਆ। ਜਦੋਂ ਪਹਿਲਾ 6 ਜੂਨ ਜਾਂ ਦਿਨ ਸੀ, ਉਸ ਮੌਕੇ ਅਜੇ ਪੰਜਾਬ ਦੇ ਵਿੱਚ ਫੌਜ ਤੈਨਾਤ ਸੀ। ਇਹ ਨਹੀਂ ਸੀ ਕਿ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਅਤੇ ਫੌਜ ਵਾਪਸ ਚਲੀ ਗਈ, ਕਿਉਂਕਿ ਹਾਕਮਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਅੱਜ ਅਸੀਂ ਤਾਕਤ ਦਾ ਇੰਨੀ ਤਾਕਤ ਝੋਕ ਕੇ ਇਹਨਾਂ ਨੂੰ ਦਬਾ ਲਿਆ, ਜਜ਼ਬਾਤਾਂ ਨੂੰ। ਪਰ ਜਦੋਂ ਵੀ ਅਸੀਂ ਆ ਤਾਕਤ ਸਾਡੀ ਘਟੀ ਕਿਤੇ ਜਾਂ ਫੌਜ ਨੂੰ ਬਾਹਰ ਕੱਢ ਲਿਆ ਤਾਂ ਇਹ ਜਜ਼ਬਾਤ ਫੇਰ ਭੜਕਣਗੇ। ਉਸ ਮੌਕੇ ਜਗ੍ਹਾ ਜਗ੍ਹਾ ਦੇ ਉੱਤੇ ਫੌਜ ਸੀ। ਅਤੇ ਪਹਿਲਾ ਜਦੋਂ 85 ਜੂਨ ਦਾ ਹਫ਼ਤਾ ਆਇਆ, ਉੱਥੇ ਸੰਗਤਾਂ ਨੂੰ ਖੁੱਲ੍ਹੀ ਛੁੱਟੀ ਨਹੀਂ ਸੀ ਦਰਬਾਰ ਸਾਹਿਬ ਜਾ ਸਕਣ, ਅਤੇ ਉਸ ਜਗ੍ਹਾ 'ਤੇ ਇਕੱਠੇ ਹੋ ਕੇ ਆਪਣੇ ਇਸ ਜੋ ਦਰਦ ਸੀ ਉਹਨਾਂ ਦਾ, ਉਸ ਨੂੰ ਪ੍ਰਗਟ ਕਰ ਸਕਣ। ਥੋੜ੍ਹੇ ਜਿਹੇ ਬੰਦੇ ਫਿਰ ਵੀ ਅੰਦਰ ਚਲੇ ਗਏ, ਕਿਉਂਕਿ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਮੇਨ ਲੀਡਰਸ਼ਿਪ ਤਾਂ ਗ੍ਰਿਫਤਾਰ ਹੋ ਗਈ ਸੀ, ਜੋਧਪੁਰ ਦੀਆਂ ਜੇਲ੍ਹਾਂ 'ਚ ਬੈਠੀ ਸੀ। ਪਰ ਬਾਅਦ ਦੇ ਵਿੱਚ ਜਿਹੜੇ ਹੋਰ ਵਰਕਰ ਸੀ, ਉਹਨਾਂ ਨੇ ਫਿਰ ਮੁੜ ਜਥੇਬੰਦ ਕੀਤਾ, ਫਿਰ ਕੰਮ ਤੋਰਨ ਦਾ ਯਤਨ ਕੀਤਾ। ਉਹ ਇੱਕ ਜੇ ਪਹਿਲੀਆਂ ਜਿਵੇਂ ਬੱਚਾ ਤੁਰਨਾ ਸਿੱਖਦਾ ਹੁੰਦਾ, ਮੈਂ ਉਹ ਸਮਾਂ ਵੀ ਦੇਖਿਆ। ਅਤੇ ਉਦੋਂ ਉਹਨਾਂ ਨੇ ਫਿਰ ਇੱਕ ਸੰਕੇਤਕ ਰੂਪ 'ਚ ਥੋੜ੍ਹੇ ਜਿਹੇ ਬੰਦਿਆਂ ਨੇ ਇਕੱਠੇ ਹੋ ਕੇ ਉੱਥੇ ਇਹ ਦਿਹਾੜਾ ਯਾਦ ਕੀਤਾ। ਪਰ ਉਸ ਤੋਂ ਬਾਅਦ ਮੈਂ 40 ਸਾਲਾਂ ਤੋਂ ਦੇਖਦਾ ਆ ਰਿਹਾ ਕਿ ਗੱਲ ਸਿੱਖਾਂ ਨੇ ਇਹ ਗੱਲ ਭੁਲਾਈ ਨਹੀਂ। ਦੁਸ਼ਮਣ ਨੂੰ ਇਹ ਸੀ ਕਿ ਹੌਲੀ ਹੌਲੀ ਸਮੇਂ ਨਾਲ ਵੱਡੇ ਵੱਡੇ ਦਰਦ ਲੋਕ ਭੁੱਲ ਜਾਂਦੇ ਨੇ। ਆਪਾਂ ਪਰਿਵਾਰਾਂ 'ਚ ਵੀ ਦੇਖਦੇ ਹਾਂ, ਵਿਅਕਤੀਗਤ ਜੀਵਨ 'ਚ ਵੀ ਦੇਖਦੇ ਹਾਂ, ਵੱਡੇ ਵੱਡੇ ਸਦਮੇ ਆਉਂਦੇ ਨੇ ਜ਼ਿੰਦਗੀ 'ਚ। ਹੌਲੀ ਹੌਲੀ ਕਹਿੰਦੇ ਨੇ ਸਮਾਂ ਦਾਰੂ ਹੁੰਦਾ ਹੈ, ਅਤੇ ਹੌਲੀ ਹੌਲੀ ਉਹ ਭੁੱਲ ਜਾਂਦੇ ਨੇ। ਪਰ ਇਹ ਜਿਹੜਾ ਸੀ ਸਦਮਾ ਸਾਡਾ, ਇਹਨੂੰ ਭੁੱਲਣ ਦੀ ਬਜਾਏ ਸਗੋਂ ਹਰ ਇੱਕ ਸਾਲ ਉਹ ਹੋਰ ਵੱਧ ਸ਼ਿੱਦਤ ਨਾਲ ਯਾਦ ਕੀਤਾ ਜਾਂਦਾ ਅਤੇ ਨਵੇਂ ਅਹਿਦ ਕੀਤੇ ਜਾਂਦੇ ਨੇ, ਅਤੇ ਸੰਘਰਸ਼ ਨੂੰ ਅੱਗੇ ਤੋਰਨ ਵਾਸਤੇ ਆਪਣਾ ਕਸਮਾਂ ਖਾਧੀਆਂ ਜਾਂਦੀਆਂ ਜਾਂ ਆਪਦੇ ਆਪ ਨੂੰ ਤਿਆਰ ਕੀਤਾ ਜਾਂਦਾ। ਸੋ ਇਹਦੇ ਵਾਸਤੇ ਵਿਦਵਾਨਾਂ ਨੇ ਇੱਕ ਟਰਮ ਚੁਣੀ ਹੈ, ਕਿਉਂਕਿ ਅਸੀਂ ਅੰਗਰੇਜ਼ੀ ਦੇ ਵਿੱਚ ਸਦਮੇ ਨੂੰ ਟਰੌਮਾ ਕਹਿੰਦੇ ਹਾਂ। ਜਦੋਂ ਕੋਈ ਇਹੋ ਜਿਹੀ ਗੱਲ ਵਾਪਰ ਜੇ ਜਿਹੜੀ ਤੁਸੀਂ ਜ਼ੋਰ ਲਾ ਲਓ ਭੁਲਾਇਆ ਵੀ ਭੁੱਲੇ ਨਾ, ਉਹਨੂੰ ਆਮ ਟਰੌਮਾ ਨਹੀਂ, ਉਹਨੂੰ ਚੋਜਨ ਟਰੌਮਾ ਕਹਿੰਦੇ ਆ। ਕਿ ਜਿਹੜਾ ਸਗੋਂ ਲਗਾਤਾਰ ਵਾਰ-ਵਾਰ ਉਹ ਤੁਸੀਂ ਚੇਤੇ ਕਰਦੇ ਹੋ, ਜਦੋਂ ਹੀ ਚੇਤੇ ਕਰਦੇ ਹੋ ਉਹ ਜ਼ਖਮ ਮੁੜ ਹਰੇ ਹੁੰਦੇ ਨੇ, ਅਤੇ ਉਹਦੇ 'ਚੋਂ ਫਿਰ ਤੁਸੀਂ ਸਾਰੇ ਸੋਚ ਵਿਚਾਰ ਚੱਲਦੀ ਹੈ। ਮੈਂ ਇਹ 40 ਸਾਲਾਂ 'ਚ ਮੈਂ ਦੇਖਿਆ ਕਿ ਇਹ ਮਸਲਾ ਵਾਰ-ਵਾਰ ਆ ਰਿਹਾ ਹੈ। ਮੈਂ ਜਦੋਂ ਇਸ ਦਾ ਗਵਾਹ ਬਣਿਆ, ਸਮਝ ਲਓ
ਬਦਲ ਰਹੇ ਸਮੇਂ ਦਾ ਜਾਂ ਉਸ ਸਮੇਂ ਦਾ ਵੀ। ਤਾਂ ਜਦੋਂ ਮੈਂ ਲਿਖਣ ਦਾ ਕਾਰਜ ਹੋਇਆ, ਜਦੋਂ ਮੈਨੂੰ ਸਰਦਾਰ ਜਗਜੀਤ ਸਿੰਘ ਜਿਹੜੇ ਕਿ ਬਹੁਤ ਬਜ਼ੁਰਗ ਵਿਦਵਾਨ ਸੀ, ਜਿਨ੍ਹਾਂ ਨੇ ਸਿੱਖ ਰੈਵੋਲੂਸ਼ਨ ਕਿਤਾਬ ਲਿਖੀ, ਪੰਜਾਬੀ ਜੋ ਸਿੱਖ ਇਨਕਲਾਬ ਦੇ ਨਾਂ 'ਤੇ ਹੈ, ਉਹਨਾਂ ਨੇ ਮੇਰੀ ਇਹ ਇੱਕ ਹਿਸਾਬ ਨਾਲ ਡਿਊਟੀ ਲਾਈ ਸੀ ਕਿ ਜਿਨ੍ਹਾਂ ਨੇ ਸਾਡੇ 'ਤੇ ਜ਼ੁਲਮ ਕੀਤਾ, ਸਾਡੇ 'ਤੇ ਇਹ ਸਾਕਾ ਵਰਤਾਇਆ, ਉਹ ਤਾਂ ਆਪਦੀ ਗੱਲ ਵਾਰ-ਵਾਰ ਕਹੀ ਜਾ ਰਹੇ, ਕਿਤਾਬਾਂ 'ਤੇ ਕਿਤਾਬਾਂ ਲਿਆ ਰਹੇ, ਪਰ ਜਿਨ੍ਹਾਂ 'ਤੇ ਬੀਤੀ ਉਹਨਾਂ ਦੀ ਗੱਲ ਨਹੀਂ ਹੋ ਰਹੀ। ਉਹ ਗੱਲ ਹੋਣੀ ਚਾਹੀਦੀ ਹੈ। ਤੇ ਜਦੋਂ ਆਪਾਂ ਚਲੇ ਗਏ, ਜਿਨ੍ਹਾਂ ਨੇ ਦੇਖਿਆ ਇਹ ਸਾਰਾ ਸਮਾਂ, ਤਾਂ ਜਦੋਂ ਆਪਾਂ ਇੱਥੇ ਨਾ ਰਹੇ ਤਾਂ ਸਾਡੀਆਂ ਅਗਲੀਆਂ ਜੋ ਪੀੜ੍ਹੀਆਂ ਹੋਣਗੀਆਂ, ਉਹ ਤਾਂ ਫਿਰ ਸੁਣ ਸੁਣਾ ਕੇ ਕੁਛ ਗੱਲਾਂ ਕਰਨਗੀਆਂ। ਉਹ ਕਿੰਨੀਆਂ ਕੁ ਅਥੈਂਟਿਕ ਹੋਣਗੀਆਂ, ਕਿੰਨੀਆਂ ਕੁ ਸੱਚੀਆਂ, ਉਹ ਆਪਾਂ ਦੇਖਿਆ ਇਤਿਹਾਸ ਦੇ ਵਿੱਚ ਕਿੰਨੇ ਵਿਗਾੜ ਪੈਂਦੇ ਨੇ। ਸੋ ਚਲੋ ਮੈਂ ਬਹੁਤਾ ਵਿਸਥਾਰ 'ਚ ਨਾ ਜਾਵਾਂ। ਜਦੋਂ ਮੈਂ ਲਿਖਣ ਦਾ ਫੈਸਲਾ ਕੀਤਾ, ਪੜ੍ਹਿਆ ਪਹਿਲੇ ਹਮਲੇ ਕਿਹੜੇ ਹੋਏ, 18ਵੀਂ ਸਦੀ 'ਚ ਕਿੰਨੇ ਹਮਲੇ ਹੋਏ, ਤਾਂ ਇੱਕ ਗੱਲ ਜਿਹੜੀ ਮੈਨੂੰ ਕੰਟਰਾਸਟ ਦਿਸਿਆ ਵੱਡਾ, ਕਿ ਜਿਹੜੇ 18ਵੀਂ ਸਦੀ 'ਚ 5 ਵਾਰ ਹਮਲੇ ਹੋਏ ਥੋੜ੍ਹੇ ਜਿਹੇ ਸਾਲਾਂ, 24 ਸਾਲਾਂ ਦੇ ਵਸਪੇ 'ਚ, ਪਰ 18ਵੀਂ ਸਦੀ 'ਚ ਕੋਈ ਸਿੱਖ ਇਹ ਸੋਚ ਵੀ ਨਹੀਂ ਸਕਦਾ ਸੀ ਕਿ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲਾ ਕੋਈ ਜਰਨੈਲ ਸਿੱਖ ਹੋ ਸਕਦਾ। ਉਦੋਂ ਮੁਗਲਾਂ ਦੀਆਂ ਫੌਜਾਂ ਚੜ੍ਹਦੀਆਂ ਸੀ, ਤੇ ਇਹ ਮੇਰਾ ਖਿਆਲ ਸਿੱਖ ਕੋਈ ਕਲਪਨਾ ਵੀ ਨਹੀਂ ਸੀ ਕਰ ਸਕਦਾ ਕਿ ਕੋਈ ਸਿੱਖ ਵੀ ਇਹ ਪਾਪ ਕਰ ਸਕਦਾ। ਪਰ 1984 ਜੂਨ 1984 'ਚ ਇਹ ਜਿਹੜਾ ਹਮਲਾ ਹੋਇਆ, ਇਹਦੀ ਅਗਵਾਈ ਇੱਕ ਸਿੱਖ ਜਰਨੈਲ ਨੂੰ ਸੌਂਪੀ ਗਈ, ਕੁਲਦੀਪ ਸਿੰਘ ਬਰਾੜ, ਉਹਨਾਂ ਹੀ ਪਿੰਡਾਂ ਦਾ, ਪੱਤੋ ਹੀਰਾ ਸਿੰਘ ਦਾ, ਮੋਗੇ ਦਾ, ਉਹਨੂੰ ਸੌਂਪੀ ਗਈ। ਫਿਰ ਜਨਰਲ RS ਦਿਆਲ, ਉਸ ਤੋਂ ਵੀ ਵੱਡਾ ਅਫਸਰ, ਉਹ ਵੀ ਸਾਰੇ ਇਸ ਆਪਰੇਸ਼ਨ ਦਾ ਕਮਾਂਡਰ ਬਣਿਆ। ਜਿਹੜੇ ਉਹਨਾਂ ਨੇ ਬੰਦੇ ਚੁਣੇ ਅੰਦਰ ਜਾਣ ਵਾਸਤੇ, ਜਿਹੜੇ ਵਰਦੀਆਂ ਗੋਲੀਆਂ ਦੇ ਵਿੱਚ ਵੀ ਅੰਦਰ ਜਾਣਗੇ, ਉਹਨਾਂ 'ਚੋਂ ਵੀ ਬਹੁਤ ਸਾਰੇ ਸਿੱਖ ਸੀ। ਸੋ ਜਨਰਲ ਕੁਲਦੀਪ ਸਿੰਘ ਬਰਾੜ ਨੇ ਲਿਖਿਆ ਕਿ ਉਹ ਦੱਸਦਾ, ਬੜਾ ਹੁੱਬ ਕੇ ਦੱਸਦਾ ਕਿ ਹਮਲਾ ਕਰਨ ਤੋਂ ਪਹਿਲਾਂ 3 ਜੂਨ ਦੀ ਰਾਤ ਨੂੰ 9 ਵਜੇ ਤੋਂ ਬਾਅਦ ਉਹਨਾਂ ਨੇ ਹਮਲਾ ਕਰਨਾ ਸੀ। ਇੱਧਰ ਘੰਟਾ ਘਰ ਵਾਲੇ ਪਾਸੇ ਉਹਨੇ ਆਪਣੀ ਫੌਜ ਇਕੱਠੀ ਕੀਤੀ। ਜਿਨ੍ਹਾਂ ਨੇ ਅੰਦਰ ਵੜਨਾ ਸੀ ਉਹ ਚੁਣਵੇਂ ਕਮਾਂਡੋ ਸੀ, ਜਿਨ੍ਹਾਂ ਨੂੰ ਬਹੁਤ ਟ੍ਰੇਨਿੰਗ ਦਿੱਤੀ ਗਈ ਸੀ। ਜਿੰਨੀਆਂ ਮਰਜ਼ੀ ਵਰਦੀਆਂ ਗੋਲੀਆਂ 'ਚ ਵੀ ਉਹਨਾਂ ਨੇ ਬੜੀ ਚੁਸਤੀ ਤੇ ਬੜੀ ਬਹਾਦਰੀ ਦੇ ਨਾਲ ਉਹਨਾਂ ਨੇ ਅੱਗੇ ਵਧਣਾ ਹੁੰਦਾ, ਤੇ ਆਪਣੇ ਜੋ ਉਹਨਾਂ ਨੂੰ ਟਾਸਕ ਸੌਂਪਿਆ ਹੁੰਦਾ ਉਹ ਪੂਰਾ ਕਰਨਾ ਹੁੰਦਾ। ਉਹ 6 ਦੀਆਂ ਟੋਲੀਆਂ ਬਣਾਈਆਂ ਉਹਨਾਂ ਨੇ ਕਿ ਪਹਿਲਾਂ ਇੱਕ ਟੋਲੀ ਅੰਦਰ ਜਾਊ, ਫਿਰ ਦੂਜੀ ਜਾਊ, ਫਿਰ ਤੀਜੀ ਜਾਊ। ਉਹਨਾਂ ਨੂੰ ਪਹਿਲਾਂ ਉਹਨੇ ਫਿਰ ਭਾਸ਼ਣ ਦਿੱਤਾ ਤਿਆਰ ਕਰਨ ਵਾਸਤੇ। ਇੱਕ ਜਜ਼ਬਾ ਉਭਾਰਨਾ ਹੁੰਦਾ ਵੀ ਲੜਾਈ ਦੇ ਵਿੱਚ ਲੈ ਕੇ ਜਾਣਾ, ਤੇ ਉਹਨਾਂ ਨੂੰ ਤਿਆਰ ਕੀਤਾ ਜਾਵੇ ਮਾਨਸਿਕ ਤੌਰ 'ਤੇ। ਉੱਧਰੋਂ ਸਿੰਘ ਵੱਖਰੇ ਤਰੀਕੇ ਨਾਲ ਤਿਆਰ ਹੋ ਰਹੇ ਨੇ, ਉਹ ਪਾਠ ਕਰ ਰਹੇ ਨੇ, ਉਹ ਆਪਣੇ ਮਨ ਨੂੰ ਹੋਰ ਤਰ੍ਹਾਂ ਤਿਆਰ ਕਰ ਰਹੇ ਨੇ। ਇੱਧਰ ਫੌਜ ਹੋਰ ਤਰ੍ਹਾਂ ਤਿਆਰ ਹੋ ਰਹੀ ਹੈ। ਉਹ ਕਹਿੰਦਾ ਵੀ ਮੈਂ ਕਿਹਾ ਕਿ ਇਹ ਮਾਮਲਾ ਧਾਰਮਿਕ ਸ਼ਰਧਾ ਦਾ ਵੀ ਹੈ, ਤੇ ਜੇ ਕਿਸੇ ਨੂੰ ਲੱਗਦਾ ਹੈ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ, ਮੇਰੀ ਧਾਰਮਿਕ ਨਿਸ਼ਠਾ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ, ਉਹ ਪਹਿਲਾਂ ਦੱਸ ਦੇ, ਮੈਂ ਖੁੱਲ੍ਹੀ ਛੁੱਟੀ ਦਿੰਦਾ। ਉਹ ਜੇ ਨਹੀਂ ਇਹਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ, ਉਹ ਆਪਦੇ ਆਪ ਨੂੰ ਵਿਡਰਾ ਕਰ ਸਕਦਾ। ਉਹ ਕਹਿੰਦਾ ਇੱਕ ਸਰਦਾਰ ਫੌਜੀ ਸੀ, ਉਹਨੇ ਹੱਥ ਖੜਾ ਕੀਤਾ, ਤੇ ਮੇਰੇ ਮਨ ਵਿੱਚ ਆਇਆ ਕਿ ਇਹ ਸ਼ਾਇਦ ਇਹ ਗੱਲ ਕਹੂਗਾ ਕਿ ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ। ਪਰ ਉਹ ਸਰਦਾਰ ਨੇ ਸਗੋਂ ਉਲਟਾ ਕਿਹਾ ਕਿ ਸਰ ਸਭ ਤੋਂ ਪਹਿਲਾਂ ਮੈਨੂੰ ਭੇਜਿਆ। ਹੁਣ ਇਹ ਸਵਾਲ ਬਹੁਤ ਮਹੱਤਵਪੂਰਨ ਹੈ। ਤੁਸੀਂ ਸੋਚ ਕੇ ਦੇਖੋ ਕਿ ਗੁਰੂ ਦੇ ਘਰ 'ਤੇ ਹਮਲਾ ਕਰਨ ਵਾਸਤੇ ਸਿੱਖ ਜਰਨੈਲ, ਸਿੱਖ ਫੌਜੀ ਖੁਦ ਮੁਖਤਿਆਰ ਹੋ ਰਹੇ। ਇਹ ਐਡੀ ਤਬਦੀਲੀ ਕਿਉਂ ਵਾਪਰ ਗਈ? ਸਾਡੇ ਕੋਲ ਇਹਦਾ ਕੋਈ ਕਨਵਿੰਸਿੰਗ ਆਨਸਰ ਚਾਹੀਦਾ। ਕਨਵਿੰਸਿੰਗ ਜਵਾਬ ਤਾਂ ਅਸੀਂ ਬੜੇ ਘੱਟ ਲੈਂਦੇ ਹਾਂ ਕਿ ਉਹਨਾਂ ਦੀਆਂ ਜ਼ਮੀਰਾਂ ਮਰ ਗਈਆਂ ਸੀ,
ਉਹ ਵਿਕ ਗਏ ਸੀ। ਇਹ ਇੰਨੀ ਗੱਲ ਨਹੀਂ ਹੁੰਦੀ। ਉਹੀ ਬੰਦੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਵੀ ਉਹਦੇ ਜ਼ਮੀਰਾਂ ਮਰ ਗਈਆਂ ਜਾਂ ਗੈਰਤ ਨਹੀਂ ਸੀ, ਉਹਨਾਂ ਦੇ ਵਿੱਚ ਬੇਗੈਰਤੇ ਸੀ। ਜਿਹੜੀ ਗੱਲ 'ਚ ਉਹਨਾਂ ਦੀ ਨਿਸ਼ਠਾ, ਉਹ ਬੜੀ ਬਹਾਦਰੀ ਨਾਲ ਲੜਦੇ ਨੇ ਤੇ ਮਰਦੇ ਵੀ। ਸੋ ਫਰਕ ਕੀ ਪੈ ਗਿਆ 18ਵੀਂ ਸਦੀ ਤੋਂ 20ਵੀਂ ਸਦੀ ਤੱਕ ਆਉਂਦੇ ਆ ਕਿ ਜਿਹੜੀ ਗੱਲ ਦੀ 18ਵੀਂ ਸਦੀ 'ਚ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ, ਉਹ ਸਾਡੇ ਸਾਹਮਣੇ ਵਾਪਰੀ। ਸੋ ਮੈਂ ਫਿਰ ਇਸ ਗੱਲ ਨਾਲ ਖੌਜਲਿਆ, ਗ੍ਰੈਪਲ ਕੀਤਾ ਕਿ ਸਾਡੇ ਕੋਲ ਇਹਦਾ ਕੋਈ ਜਵਾਬ ਚਾਹੀਦਾ। ਜੇ ਅਸੀਂ ਇਹਦਾ ਜਵਾਬ ਨਾ ਦੇ ਸਕੇ ਤਾਂ ਇਹ ਐਂ ਵਾਪਰੀ ਜਾਣਾ। ਸੋ ਮੈਂ ਜਿਸ ਨਿਰਣੇ ਤੇ ਪਹੁੰਚਿਆ, ਫਿਰ ਇਹ ਸਾਰੇ ਕੁਛ ਦੀ ਜ਼ੋਰ ਲਾ ਕੇ ਮੈਨੂੰ ਇਹ ਸੀ ਕਿ ਜਦੋਂ ਬੰਦੇ ਸਾਹਮਣੇ ਮਰਨ ਦੀ ਗੱਲ ਆਉਂਦੀ ਹੈ ਤਾਂ ਆਪਦੇ ਆਪ ਜਦੋਂ ਉਹ ਵਲੰਟੈਰੀਲੀ ਆਪਣੀ ਮਰਜ਼ੀ ਨਾਲ ਮੌਤ ਦਾ ਰਾਹ ਚੁਣਦਾ ਤਾਂ ਜਾਂ ਤਾਂ ਉਹਦੇ ਕੋਲੇ ਕੋਈ ਬਹੁਤ ਵੱਡਾ ਆਬਜੈਕਟਿਵ ਹੋਵੇ, ਕੋਈ ਵੱਡਾ ਆਦਰਸ਼ ਹੈ ਜੋ ਹਾਸਲ ਕਰਨ ਵਾਸਤੇ, ਤੇ ਜਾਂ ਜਿਹਦੇ 'ਚ ਉਹਦੀ ਪਹਿਲੀ ਵਫਾਦਾਰੀ ਹੈ, ਪੂਰਨ ਵਫਾਦਾਰੀ ਕਿਸੇ ਚੀਜ਼ 'ਚ। ਵਫਾਦਾਰੀ ਤੋਂ ਬਿਨਾਂ ਤੁਸੀਂ ਆਪਣੀ ਜਾਨ ਨਹੀਂ ਦੇ ਸਕਦੇ। ਸੋ ਇੱਕ ਪਾਸੇ ਗੁਰੂ ਹੈ ਤੇ ਅਸੀਂ ਐਕਸਪੈਕਟ ਤਾਂ ਇਹੀ ਕਰਦੇ ਹਾਂ ਨਾ, ਤਵੱਕੋ ਤਾਂ ਇਹੀ ਕਰਦੇ ਹਾਂ ਕਿ ਸਿੱਖ ਵਾਸਤੇ ਗੁਰੂ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ। ਜੇ ਇੱਕ ਸਿੱਖ ਨੂੰ ਅਸੀਂ ਕਹੀਏ ਵੀ ਇੱਕ ਪਾਸੇ ਤੇਰਾ ਪਰਿਵਾਰ ਹੈ, ਇੱਕ ਪਾਸੇ ਗੁਰੂ ਹੈ, ਜੇ ਤੈਨੂੰ ਚੋਣ ਕਰਨ ਦਾ ਸਵਾਲ ਆ ਜੇ ਤੂੰ ਪਰਿਵਾਰ ਨੂੰ ਪਹਿਲ ਦੇਵੇਂਗਾ ਕਿ ਗੁਰੂ ਨੂੰ ਪਹਿਲ ਦੇਵੇਂਗਾ? ਮੇਰਾ ਖਿਆਲ ਕੋਈ ਸਿੱਖ ਵੀ ਇਹ ਗੱਲ ਕਹਿਣ ਦੀ ਹਿਮਾਕਤ ਨਹੀਂ ਕਰੂਗਾ ਕਿ ਮੈਂ ਗੁਰੂ ਨੂੰ ਨਹੀਂ, ਮੈਂ ਤਾਂ ਆਪਣੇ ਪਰਿਵਾਰ ਨੂੰ ਪਹਿਲ ਦੂੰ। ਇਹ ਕਲੰਕ ਕੋਈ ਵੀ ਸਿੱਖ ਕੱਟਣਾ ਨਹੀਂ ਚਾਹਦਾ, ਕਰ ਸਕੇ ਨਾ ਕਰ ਸਕੇ। ਹਰ ਸਿੱਖ ਇਹ ਦਾਅਵਾ ਕਰੂ ਵੀ ਮੇਰੀ ਪਹਿਲੀ ਤੇ ਪੂਰਨ ਵਫਾਦਾਰੀ ਮੇਰੇ ਗੁਰੂ ਪ੍ਰਤੀ ਹੈ। ਪਰ ਜੇ ਇਹ ਗੱਲ ਸੀ ਤਾਂ ਫਿਰ ਉੱਥੇ ਕੀ ਹੋ ਗਿਆ ਜੂਨ 84 'ਚ ਕਿ ਸਿੱਖੀ ਇਸ ਗੱਲ ਵਾਸਤੇ ਸਿੱਖ ਜਰਨੈਲ, ਸਿੱਖ ਫੌਜੀ ਤਿਆਰ ਹੋ ਗਏ ਕਿ ਹਾਂ ਜੀ ਅਸੀਂ ਤਿਆਰ ਹਾਂ, ਸਾਨੂੰ ਹੁਕਮ ਕਰੋ। ਹੁਣ ਇੱਥੇ ਫਿਰ ਗੱਲ ਇਹ ਸੀ ਕਿ ਇੱਕ ਤਬਦੀਲੀ ਕੀ ਆਈ, ਜਿਹੜੀ ਪੂਰਨ ਵਫਾਦਾਰੀ ਹੈ ਜਾਂ ਪਹਿਲੀ ਵਫਾਦਾਰੀ ਹੈ ਜਿਹਦੀ ਅਸੀਂ ਤਵੱਕੋ ਕਰਦੇ ਕਿ ਗੁਰੂ ਤੋਂ ਵੱਡੀ ਹੋਰ ਕਿਹੜੀ ਚੀਜ਼ ਹੋ ਸਕਦੀ ਹੈ। ਬੰਦਾ ਕਹੇ ਮੈਂ ਗੁਰੂ ਦੀ ਨਹੀਂ, ਮੈਂ ਤਾਂ ਦੂਜੀ ਚੀਜ਼ ਵਾਸਤੇ ਆਪਣੀ ਜਾਨ ਕੁਰਬਾਨ ਕਰੂੰਗਾ। ਗੁਰੂ ਤੋਂ ਉੱਪਰ ਕੀ ਹੋ ਸਕਦਾ? ਆਮ ਸਾਡੀ ਜਿਹੜੀ ਕਾਮਨ ਸੈਂਸ ਹੈ ਉਹਨੂੰ ਇਹੀ ਲੱਗਦਾ ਵੀ ਤੋਂ ਉੱਤੇ ਕੁਛ ਵੀ ਨਹੀਂ ਹੋ ਸਕਦਾ। ਪਰ ਜੇ ਨਾ ਹੋਵੇ ਤਾਂ ਫਿਰ ਇਸ ਤਰ੍ਹਾਂ ਨਹੀਂ ਸੀ ਕਰ ਸਕਦੇ। ਹੁਣ ਆਹ ਇੱਕ ਕੁੰਡੀ ਸੀ ਜਿਹਨੂੰ ਖੋਲ੍ਹਣ ਦੀ ਲੋੜ ਸੀ ਕਿ ਇਹ ਕੀ ਹੋ ਗਿਆ, ਸਾਡੇ ਮਨਾਂ 'ਚ ਗੁਰੂ ਤੋਂ ਵੀ ਉੱਚੀ ਕੋਈ ਚੀਜ਼ ਬਣਾਤੀ, ਉਦੋਂ ਵੀ ਪਵਿੱਤਰ, ਜਿਹਦੀ ਰਾਖੀ ਕਰਨ ਵਾਸਤੇ ਤੁਸੀਂ ਆਪਣੇ ਜਿਹੜਾ ਤੁਹਾਡਾ ਸ਼ਰਧਾ ਦਾ ਮੁੱਖ ਕੇਂਦਰ ਹੈ, ਆਪਣਾ ਇੱਕ ਹਿਸਾਬ ਨਾਲ ਗੁਰੂ 'ਤੇ ਹਮਲਾ ਕਰ ਰਹੇ ਹੋ। ਉਹ ਹੈਗਾ ਦੇਸ਼। ਕਿ ਧਰਮ ਵੱਡਾ, ਗੁਰੂ ਵੱਡਾ ਕਿ ਦੇਸ਼ ਵੱਡਾ, ਧਰਮ ਵੱਡਾ ਕਿ ਦੇਸ਼ ਵੱਡਾ। ਜੇ ਧਰਮ ਤੇ ਦੇਸ਼ 'ਚੋਂ ਚੋਣ ਕਰਨੀ ਆ ਜੇ ਪੈ ਜੇ ਤੁਹਾਨੂੰ, ਤੁਸੀਂ ਕਿਹੜੀ ਚੀਜ਼ ਨੂੰ ਚੁਣੋਗੇ? ਇਹ ਸਵਾਲ ਅੱਜ ਵੀ ਹੈ ਸਾਡੇ ਸਾਹਮਣੇ, ਇਹ ਵਾਰ-ਵਾਰ ਆਊਗਾ ਸਿੱਖਾਂ ਦੇ ਸਾਹਮਣੇ ਮਾਡਰਨ ਵਰਲਡ ਦੇ ਵਿੱਚ ਰਹਿੰਦੇ ਆ। 18ਵੀਂ ਸਦੀ 'ਚ ਇਹ ਸਵਾਲ ਨਹੀਂ ਸੀ ਆਉਂਦਾ। ਸਿੱਧੇ ਧਰਮਾਂ ਦੀ ਗੱਲ ਹੁੰਦੀ ਸੀ ਜੀ, ਤੁਸੀਂ ਸਿੱਖ ਹੋ, ਤੁਸੀਂ ਮੁਸਲਮਾਨ ਹੋ, ਤੁਸੀਂ ਹਿੰਦੂ ਹੋ। ਹਰ ਇੱਕ ਦੀ ਆਪਦੇ ਧਰਮ 'ਚ ਆਸਥਾ ਹੁੰਦੀ ਸੀ, ਆਪਦੇ ਧਰਮ ਵਾਸਤੇ ਮਰਦੇ ਸੀ। ਧਰਮ ਤੋਂ ਉੱਪਰ ਵੀ ਕੋਈ ਚੀਜ਼ ਆ ਗਈ ਵੀ ਆਪਦੇ ਧਰਮ ਨੂੰ ਲਤਾੜ ਕੇ ਛੱਡ ਕੇ ਤੁਸੀਂ ਉਸ ਚੀਜ਼ ਦੀ ਹਿਫਾਜ਼ਤ ਕਰਨ ਪੈ ਗਏ, ਉਹ ਸੀਗਾ ਦੇਸ਼। ਸੋਚੋ ਤੁਸੀਂ, ਦੇਸ਼ ਭਗਤੀ ਜਿਹੜਾ ਉਹਨੇ ਲੈਕਚਰ ਦਿੱਤਾ ਜਨਰਲ ਕੁਲਦੀਪ ਸਿੰਘ ਬਰਾੜ ਨੇ, ਉਹ ਇਹੀ ਸੀ ਕਿ ਅੱਜ ਦੇਸ਼ ਨੂੰ ਬਚਾਉਣ ਵਾਸਤੇ ਸਾਨੂੰ ਬਹੁਤ ਹੀ ਭਾਰੇ ਮਨ ਨਾਲ ਇਹ ਫੈਸਲਾ ਕਰਨਾ ਪਿਆ। ਜੇ ਅਸੀਂ ਇਹ ਨਹੀਂ ਕਰਾਂਗੇ ਤਾਂ ਖਤਰਾ ਦੇਸ਼ ਨੂੰ ਹੈ। ਇਹ ਦੇਖੋ ਕਿੱਡੀ ਟੇਢ ਪੈ ਗਈ 18ਵੀਂ ਸਦੀ ਤੋਂ 20ਵੀਂ ਸਦੀ ਤੱਕ ਆਉਂਦਿਆਂ ਕਿ ਸਾਡੇ ਮਨ 'ਚ ਜਚਾਤਾ ਕਿ ਦੇਸ਼ ਸੁਪਰੀਮ ਹੈ, ਸਭ ਤੋਂ ਵੱਡੀ ਚੀਜ਼ ਹੈ। ਉਹਦੇ ਵਾਸਤੇ ਤੁਸੀਂ ਆਪਦੇ ਗੁਰੂ ਦੇ ਉਲਟ ਵੀ ਜਾ ਸਕਦੇ ਹੋ, ਤੇ ਨਹੀਂ ਤਾਂ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ ਕਿ ਦਰਬਾਰ ਸਾਹਿਬ 'ਤੇ ਹਮਲਾ ਵੀ ਹੋ ਸਕਦਾ।
ਮਤਲਬ ਸਿੱਖਾਂ ਨੂੰ ਕਾਫੀ ਚਿਰ ਪਤਾ ਨਾ ਲੱਗਿਆ ਭਾਣਾ ਕੀ ਵਾਪਰ ਗਿਆ, ਕਿਉਂ, ਇਹੀ ਜੀ ਕਿਹੜੀ ਗੱਲ ਹੋ ਗਈ ਸੀ। ਜਿਸ ਤਰ੍ਹਾਂ ਡਾਕਟਰ ਆਪਣੇ ਅਮਰਜੀਤ ਸਿੰਘ ਜੀ ਕਹਿ ਕੇ ਗਏ ਕਿ ਕਈ ਵਾਰ ਜਦੋਂ ਬੰਦੇ ਨੂੰ ਸਮਝ ਨਹੀਂ ਆਉਂਦੀ ਪਰ ਦੁੱਖ ਬਹੁਤ ਵੱਡਾ ਹੈ, ਉਹ ਫਿਰ ਜਿਵੇਂ ਸੈਲਫ ਬਲੇਮ ਕਿ ਸਾਥੋਂ ਹੀ ਕੋਈ ਖੁਨਾਮੀ ਹੋ ਗਈ, ਗਲਤੀ ਕੋਈ ਸਾਥੋਂ ਹੀ ਹੋ ਗਈ, ਕਿਉਂਕਿ ਉਹਦੀ ਵਿਆਖਿਆ ਤੁਹਾਡੇ ਕੋਲ ਕੋਈ ਹੈ ਨਹੀਂ। ਉੱਥੇ ਫਿਰ ਜਾ ਕੇ ਉਂਗਲਾਂ ਉੱਠੀਆਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਵਾਲੇ ਕਿ ਉਹਨਾਂ ਨੂੰ ਕੀ ਲੋੜ ਸੀ ਹਥਿਆਰ ਲੈ ਕੇ ਉੱਥੇ ਬੈਠਣ ਦੀ। ਜੇ ਲੜਾਈ ਲੜਨੀ ਸੀ ਕਿਤੇ ਬਾਹਰ ਆ ਕੇ ਲੜ ਲੈਂਦੇ, ਜੇ ਉੱਥੇ ਨਾ ਬੈਠੇ ਹੁੰਦੇ, ਜੇ ਉਹ ਉੱਥੇ ਹਥਿਆਰ ਨਾਲ ਨਾ ਲਿਜਾਂਦੇ, ਜੇ ਉੱਥੇ ਬੈਠ ਕੇ ਉਹਨਾਂ ਨੇ ਉਹ ਹਥਿਆਰਬੰਦ ਕਾਰਵਾਈਆਂ ਨਾ ਕੀਤੀਆਂ ਹੁੰਦੀਆਂ ਤਾਂ ਦਰਬਾਰ ਸਾਹਿਬ ਤੇ ਹਮਲਾ ਨਹੀਂ ਸੀ। ਸੋ ਕੌਣ ਨੇ ਸੰਤਾਂ ਨੂੰ ਮੁੜ ਕੇ ਦੋਸ਼ੀ ਠਹਿਰਾਉਣਾ ਸ਼ੁਰੂ ਕਰਤਾ। ਅੱਜ ਫਰਕ ਪੈ ਗਿਆ, ਤੁਹਾਨੂੰ ਨਹੀਂ ਅੱਜ ਯਕੀਨ ਹੋ ਸਕਦਾ। ਉਹਨਾਂ ਦਿਨਾਂ ਦੇ ਵਿੱਚ 1984-85 ਮੈਂ ਤਕਰੀਬਨ ਪੰਜਾਬ ਦੇ ਸਾਰੇ ਵਿਦਵਾਨਾਂ ਕੋਲ ਜਾ ਕੇ ਮਿਲਿਆ, ਕਿਉਂਕਿ ਮੈਂ ਸਮਝਣ ਦਾ ਯਤਨ ਕਰ ਰਿਹਾ ਸੀ ਤੇ ਸਾਰਿਆਂ ਦਾ, ਬਹੁਤਿਆਂ ਦਾ ਇਹ ਕਹਿ ਲਓ 95% ਵਿਦਵਾਨਾਂ ਦਾ ਇਹ ਸੀ ਕਿ ਗਲਤੀ ਸੰਤ ਜਰਨੈਲ ਸਿੰਘ। ਇੱਕ ਬਹੁਤ ਵੱਡੀ ਸਾਡੀ ਧਾਰਮਿਕ ਹਸਤੀ ਨੇ ਮੈਨੂੰ ਇਹ ਕਿਹਾ, ਕਹਿੰਦਾ ਇੱਕ ਬੰਦੇ ਨੇ ਸਾਰੀ ਕੌਮ ਨੂੰ ਉਬਲਦੇ ਕੜਾਹੇ 'ਚ ਸੁੱਟਤਾ। ਸਾਡੇ ਨਾਲ ਅੱਜ ਜੋ ਹੋ ਰਿਹਾ ਉਹਦਾ ਦੋਸ਼ੀ ਭਿੰਡਰਾਂਵਾਲਾ। ਸੋਚੋ, ਕੌਮ ਇਸ ਦੌਰ 'ਚੋਂ ਲੰਘੀ ਹੈ, ਇਸ ਫੇਜ਼ 'ਚੋਂ ਵੀ ਲੰਘੀ ਹੈ। ਕਿਉਂ ਲੰਘੀ? ਕਿ ਮਨ ਦੇ ਵਿੱਚ ਵਸਾਤਾ ਕਿ ਦੇਸ਼ ਤੋਂ ਉੱਚੀ ਕੋਈ ਚੀਜ਼ ਨਹੀਂ। ਹੁਣ ਦੇਸ਼ ਕੀ ਹੈ? ਧਰਤੀ ਦਾ ਇੱਕ ਟੁਕੜਾ। ਉੱਥੋਂ ਦੀ ਹਕੂਮਤ ਆਪਦੇ ਸਵਾਰਥ ਮੁਤਾਬਕ ਉਹਦੀਆਂ ਹੱਦਾਂ ਤੈਅ ਕਰਦੀ ਹੈ। ਉਹ ਕੋਈ ਰੱਬੀ ਤਾਂ ਨਹੀਂ, ਰੱਬ ਨੇ ਕੋਈ ਦੇਸ਼ ਨਹੀਂ ਸਿਰਜੇ। ਇੱਥੇ ਬੰਦਿਆਂ ਨੇ ਆਪਦੀ ਲਾਲਸਾ 'ਚੋਂ, ਕਬਜ਼ੇ ਕਰਨ ਦੀ ਲਾਲਸਾ 'ਚੋਂ, ਦੂਜਿਆਂ ਨੂੰ ਦਬਾਉਣ ਦੀ ਲਾਲਸਾ 'ਚੋਂ ਧਰਤੀ ਦੇ ਇਸ ਤਰ੍ਹਾਂ ਲਕੀਰਾਂ ਖਿੱਚ ਲਈਆਂ, ਆ ਮੇਰਾ ਰਾਜ, ਆ ਤੇਰਾ ਰਾਜ, ਆ ਫਲਾਣੇ ਦਾ ਰਾਜ। ਬੰਦਿਆਂ ਦੇ ਮਨਾਂ 'ਚੋਂ ਨਿਕਲੀ ਹੋਈ ਗੱਲ, ਇਹ ਕੋਈ ਦੈਵੀ ਜਾਂ ਇਲਾਹੀ ਨਹੀਂ। ਆਪਦੇ ਦੁਨਿਆਵੀ ਸਵਾਰਥਾਂ 'ਚੋਂ ਸਿਰਜੇ ਰਾਜ ਨੂੰ ਬਚਾਉਣ ਵਾਸਤੇ ਬੰਦਿਆਂ ਦੇ ਮਨਾਂ 'ਚ ਗੱਲ ਪਾਤੀ ਕਿ ਇਦੋਂ ਵੱਡੀ ਪਵਿੱਤਰ ਤੇ ਉੱਤਮ ਚੀਜ਼ ਕੋਈ ਨਹੀਂ ਹੋ ਸਕਦੀ। ਇਹਦੇ ਵਾਸਤੇ ਜਾਨ ਦੇਣੀ ਇੱਕ ਬਹੁਤ ਪਵਿੱਤਰ ਕਾਰਜ ਹੈ। ਤੇ ਇਸ ਕਰਕੇ ਵੀ ਤੁਸੀਂ ਆਪਦੇ ਧਰਮ ਦੇ ਵਿੱਚ ਇਹ ਤੋਂ ਧਰਮ ਵੀ ਕੁਰਬਾਨ ਕੀਤਾ ਜਾ ਸਕਦਾ। ਕੀਤਾ ਲੋਕਾਂ, ਸਾਡੇ ਅਫਸਰਾਂ ਨੇ ਕੀਤਾ। ਕਿੰਨੇ ਸਿੱਖ ਅਫਸਰ, ਕਿੰਨੇ ਸਿੱਖ ਜਰਨੈਲ, ਕਿੰਨੇ ਸਿੱਖ ਪੱਤਰਕਾਰ, ਕਿੰਨੇ ਸਿੱਖ ਜੱਜ, ਕਿੱਥੇ ਕਿੱਥੇ ਪਹੁੰਚੇ ਹੋਏ ਸੀ ਸਾਡੇ ਬੰਦੇ ਹਰ ਖੇਤਰ ਦੇ ਵਿੱਚ। ਤੇ ਜਦੋਂ ਹਮਲਾ ਹੋਇਆ ਤਾਂ ਉਹ ਜਿਹੜੇ ਆਪਦੇ ਅਵਾਰਡ ਕਿੰਨੇ ਕਿੰਨੇ ਲਏ ਹੋਏ ਸੀਗੇ, ਉਹ ਵਾਪਸ ਕਰਨ ਵਾਲੇ ਉਂਗਲਾਂ ਤੇ ਗਿਣਨ ਜੋਗੇ ਨਿਕਲੇ। ਜਿਨ੍ਹਾਂ ਨੇ ਜਾ ਕੇ ਰਾਸ਼ਟਰਪਤੀ ਨੂੰ ਆਪਦਾ ਅਵਾਰਡ, ਜਿਨ੍ਹਾਂ ਚੋਂ ਇੱਕ ਭਗਤ ਪੂਰਨ ਸਿੰਘ ਵੀ ਸੀ, ਇੱਕ ਡਾਕਟਰ ਧਨਵੰਤ ਸਿੰਘ ਸੀ ਅੱਖਾਂ ਦੇ, ਖੁਸ਼ਵੰਤ ਸਿੰਘ ਵੀ ਸੀ, ਚਲੋ ਕੁਛ ਵੀ ਹੈ, ਬੜੇ ਉਂਗਲਾਂ ਤੇ ਗਿਣਨ ਜੋਗੇ। ਮਤਲਬ ਮੇਰਾ ਇਹ ਸੀ ਕਿ ਚਾਹੀਦਾ ਇਹ ਸੀ ਕਿ ਜਿਹੜਾ ਰਾਸ਼ਟਰਪਤੀ ਭਵਨ ਹੈ ਉਹਦਾ ਵਿਹੜਾ ਮੈਡਲਾਂ ਨਾਲ ਭਰ ਜਾਣਾ ਚਾਹੀਦਾ ਸੀ, ਵੀ ਸਿੱਖ ਵਗਾ ਮਾਰਦੇ ਆਪਦੇ ਮੈਡਲ ਤੇ ਤਗਮੇ, ਵੀ ਤੁਸੀਂ ਸਾਡੇ ਨਾਲ ਆਹ ਕੀਤਾ, ਹੁਣ ਤੁਹਾਡੇ ਨਾਲ ਸਾਡੀ ਕੋਈ ਸਾਂਝ ਨਹੀਂ, ਹੁਣ ਅਸੀਂ ਸਾਥੋਂ ਵਫਾਦਾਰੀ ਦੀ ਉਮੀਦ ਨਾ ਰੱਖੋ। ਹੁਣ ਇਹ ਤਬਦੀਲੀ ਜਿਹੜੀ ਵੀ ਦੇਸ਼ ਵੱਡਾ ਧਰਮ ਛੋਟਾ ਹੈ, ਇਹ ਕਿਵੇਂ ਆਈ? ਇਹ ਆਈ ਗਿਆਨ ਰਾਹੀਂ। ਦਿਮਾਗਾਂ 'ਚ ਕੁਝ ਗੱਲਾਂ ਪਾਈਆਂ ਗਈਆਂ। ਜੋ ਕਿਤਾਬਾਂ ਸਕੂਲਾਂ ਤੋਂ ਅਸੀਂ ਸ਼ੁਰੂ ਕਰਦੇ ਹਾਂ, ਜੋ ਕਾਲਜਾਂ ਯੂਨੀਵਰਸਿਟੀਆਂ ਤੱਕ ਪੜ੍ਹਦੇ ਹਾਂ, ਉਹ ਕਿਤਾਬਾਂ 'ਚ ਇਹੀ ਸਿਖਾਇਆ ਜਾਂਦਾ। ਕਿਉਂਕਿ ਬੰਦੇ ਦੀ ਸੋਚ ਕਿੱਥੋਂ ਢਲਦੀ ਹੈ? ਸੋਚ ਢਲਦੀ ਹੈ ਜੋ ਪਬਲਿਕ ਡਿਸਕੋਰਸ ਚੱਲ ਰਿਹਾ ਹੁੰਦਾ ਸੋਸਾਇਟੀ 'ਚ। ਮਾਂ-ਬਾਪ ਗੱਲਾਂ ਕਰਦੇ ਨੇ, ਸਕੂਲ ਦੇ ਵਿੱਚ ਟੀਚਰ ਪੜ੍ਹਾਉਂਦਾ ਹੈ, ਫਿਰ ਅੱਗੇ ਅੱਗੇ ਤੁਸੀਂ ਹੈਰ ਵਿੱਦਿਆ ਲਈ ਜਾਂਦੇ ਹੋ। ਟੀਵੀ ਦੇ ਜੋ ਮੀਡੀਆ ਦੇ ਵਿੱਚ ਜੋ ਆਉਂਦਾ, ਜੋ ਵੀ ਪਬਲਿਕ ਡਿਸਕੋਰਸ ਹੈ, ਉਹ ਤੁਹਾਡੀ ਸੋਚ ਘੜ ਦਿੰਦਾ। ਸੋ ਇਹ ਇੱਕ ਵੱਡੀ ਜਿਹੜੀ ਟੇਢ ਪਾਈ ਗਈ
ਸਿੱਖ ਇਸ ਤਰ੍ਹਾਂ ਨਹੀਂ ਸੀ ਸਿਰਜਿਆ ਗੁਰੂ ਜੀ ਨੇ ਕਿ ਤੂੰ ਧਰਤੀ ਦੇ ਕਿਸੇ ਟੁਕੜੇ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕਰ। ਜੇ ਧਰਤੀ ਦੇ ਕਿਸੇ ਟੁਕੜੇ ਵਾਸਤੇ ਵੀ ਕਰਨੀ ਹੈ ਤਾਂ ਉਹਦਾ ਵੀ ਇੱਕ ਉਹਨਾਂ ਨੇ ਸੇਧਾਂ ਦਿੱਤੀਆਂ ਹੋਈਆਂ। ਹੁਣ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਕਿ ਸਾਡਾ ਆਪਦਾ ਰਾਜ ਹੋਣਾ ਚਾਹੀਦਾ, ਇਹ ਮੰਗ ਅਸੀਂ ਦੂਜਿਆਂ ਮੰਗ ਨਹੀਂ ਕਰ ਰਹੇ। ਕਿਉਂ ਅਸੀਂ ਕਹਿ ਰਹੇ ਹਾਂ ਵੀ ਪੰਜਾਬ ਦੀ ਜਿਹੜੀ ਧਰਤੀ, ਉੱਥੇ ਸਾਡਾ ਇੱਕ ਦਾਅਵਾ ਬਣਦਾ। ਉਹ ਦਾਅਵਾ ਇਹ ਬਣਦਾ ਕਿ ਉਹ ਜਿਵੇਂ ਕਿ ਉੱਥੇ ਸਾਡੇ ਗੁਰੂਆਂ ਦੀਆਂ ਪੈੜਾਂ ਪਾਈਆਂ ਹੋਈਆਂ, ਉੱਥੇ ਗੁਰੂਆਂ ਨੇ ਸੀਸ ਦਿੱਤੇ ਆ, ਤੱਤੀਆਂ ਤਵੀਆਂ ਤੇ ਬੈਠੇ ਆ, ਸਰਬੰਸ ਵਾਰੇ ਆ, ਫਿਰ ਉੱਥੇ ਲੰਮਾ ਅਮਲ ਚੱਲਿਆ। ਸੋ ਉਹ ਜਿਹੜੀ ਧਰਤੀ ਹੈ ਉੱਥੇ 230 ਸਾਲ ਰੂਹਾਨੀਅਤ ਦਾ ਨਿਰੰਤਰ ਪ੍ਰਵਾਹ ਚੱਲਿਆ, ਇੱਕ ਸਕਿੰਟ ਦਾ ਵੀ ਕਿਤੇ ਵਿਗੜ ਨਹੀਂ। 10 ਜਾਮਿਆਂ ਦੇ ਰੂਪ 'ਚ ਉੱਥੇ ਰੂਹਾਨੀਅਤ, ਉੱਥੇ ਰੱਬ ਖੁਦ ਪ੍ਰਗਟ ਹੋਇਆ, ਜਿਹਦੇ ਨਾਲ ਉਸ ਧਰਤੀ ਦਾ ਇੱਕ ਇੱਕ ਕਣ ਪਵਿੱਤਰ ਹੋ ਗਿਆ। ਪਵਿੱਤਰਤਾ ਰੂਹਾਨੀਅਤ ਬਖਸ਼ਦੀ ਹੈ। ਇਹ ਨਹੀਂ ਮੇਰਾ ਆਸ ਲੱਗ ਕੇ ਤੇ ਕਬਜ਼ਾ ਤੇ ਇਹ ਹੁਣ ਮੇਰੀ ਪਵਿੱਤਰ ਧਰਤੀ ਹੈ। ਕਬਜ਼ੇ ਦੀ ਲਾਲਸਾ ਚੋਂ ਤੁਸੀਂ ਕੋਈ ਆਪਣੀ ਸਰਹੱਦ ਵਾਹ ਲਈ ਤੇ ਕਹੋ ਹੁਣ ਇਹਦੇ ਵਾਸਤੇ ਜਾਨਾਂ ਵਾਰ ਦਿਓ, ਇਹ ਨਹੀਂ, ਉਹ ਪਵਿੱਤਰ ਨਹੀਂ, ਉਹ ਤਾਂ ਬੰਦੇ ਦੇ ਸਵਾਰਥ ਚੋਂ ਨਿਕਲੀ ਹੋਈ ਗੱਲ ਹੈ। ਉੱਥੇ ਰੂਹਾਨੀਅਤ ਦਾ ਪ੍ਰਵਾਹ ਚੱਲਿਆ ਤੇ ਰੂਹਾਨੀਅਤ ਦੇ ਪ੍ਰਵਾਹ 'ਚ ਜਦੋਂ ਬੰਦੇ ਕਿੰਨੇ ਬਦਲੇ, ਉਹ ਜੋ ਰੂਹਾਂ ਪੈਦਾ ਹੋਈਆਂ ਉਹਨਾਂ ਨੇ ਉੱਥੇ 200 ਸਾਲ 300 ਸਾਲ ਲਗਾਤਾਰ ਆਪਣੀਆਂ ਜ਼ਿੰਦਗੀਆਂ ਵਾਰੀਆਂ, ਧਰਮ ਵਾਸਤੇ ਵਾਰੀਆਂ, ਧਰਮ ਵਾਸਤੇ, ਗੁਰੂ ਵਾਸਤੇ, ਵੀ ਗੁਰੂ ਦੇ ਇੱਕ ਹੁਕਮ ਤੇ ਅਸੀਂ ਕੁਝ ਵੀ ਕਰ ਸਕਦੇ। ਇਹ ਭਾਵਨਾ ਮਨਾਂ 'ਚ ਗੁਰੂ ਸਾਹਿਬ ਨੇ ਭਰਤੀ ਸੀ ਤੇ ਐਵੇਂ ਨਹੀਂ ਸੀ ਭਰਤੀ, ਖੁਦ ਆਪਦਾ ਸਰਬੰਸ ਵਾਰਿਆ ਸੀ। ਸੋ ਇਸ ਕਰਕੇ ਜਿਹੜੀ ਇਹ ਸਾਡੇ ਵਿੱਚ ਸਪਿਰਿਟ ਭਰੀ ਸੀ ਗੁਰੂ ਨੇ, ਉਹ ਕਿਵੇਂ ਕੱਢੀ? ਐਜੂਕੇਸ਼ਨ ਰਾਹੀਂ ਇੱਕ ਮੱਤ ਪੁੱਠੀ ਦਿੱਤੀ ਗਈ, ਅਨੇਕਾਂ ਢੰਗਾਂ ਨਾਲ ਵਰਤਾਈ ਗਈ ਕਿ ਧਰਮ ਤੇ ਰਾਜਨੀਤੀ ਅਲੱਗ-ਅਲੱਗ ਹੁੰਦੇ ਨੇ। ਇਹ ਹੁਣ ਕਿੱਥੋਂ ਆਈ ਗੱਲ? ਇਹ ਪੱਛਮ ਤੋਂ ਆਈ, ਸਾਡੇ ਤਾਂ ਕਿਤੇ ਹੈ ਹੀ ਨਹੀਂ ਸੀ। ਉਦੋਂ ਪਹਿਲਾਂ ਤੁਸੀਂ ਪੜ੍ਹ ਲਓ, ਕਿਤੇ ਇਹ ਗੱਲ ਹੀ ਨਹੀਂ ਸੀ। ਧਰਮ ਰਾਜਨੀਤੀ ਨਾਲ ਰਲਗਾ ਡੋ ਕੇ ਕੰਮ ਖਰਾਬ ਕਰ ਦਿੰਦਾ। ਹੁਣ ਮਹਾਰਾਜਾ ਰਣਜੀਤ ਸਿੰਘ ਦਾ ਜੋ ਰਾਜ ਸੀ, ਉਹਨੂੰ ਅੱਜ ਦੇ ਕਈ ਕਮਿਊਨਿਸਟ ਜਾਂ ਸੈਕੂਲਰਿਸਟ ਕਹਿੰਦੇ ਆ, ਉਹ ਸੈਕੂਲਰ ਰਾਜ ਸੀ। ਕੋਈ ਸੈਕੂਲਰ ਰਾਜ ਨਹੀਂ ਸੀ, ਉਹ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਤੇ ਉਸਰਿਆ ਰਾਜ ਸੀ। ਉਹ ਕਹਿੰਦੇ ਨੇ ਵੀ ਉੱਥੇ ਕੋਈ ਵਿਤਕਰਾ ਨਹੀਂ ਸੀ। ਵਿਤਕਰਾ ਕਿਵੇਂ ਹੋ ਸਕਦਾ? ਗੁਰੂ ਨੇ ਸਾਨੂੰ ਕਿਤੇ ਵਿਤਕਰਾ, ਜਿੱਥੇ ਮਾਨਸ ਕੀ ਜਾਤ ਸਭਾ ਇੱਕ ਪਹਿਚਾਣ ਹੋ, ਇਦੋਂ ਵੱਡਾ ਤੁਹਾਡਾ ਦੁਨੀਆ ਦਾ ਕਿਹੜਾ ਸਿਧਾਂਤ ਹੈ ਸੈਕੂਲਰਿਜ਼ਮ ਦਾ? ਵੀ ਤੁਸੀਂ ਤਾਂ ਕਿੰਨੇ ਦੇਸ਼ਾਂ ਨੂੰ ਆਪਸ ਵਿੱਚ ਹੀ ਕਿਵੇਂ ਲੜਾਉਂਦੇ ਹੋ, ਕਿਹੋ ਜਿਹੇ ਹਥਿਆਰ ਸਿਰਜਦੇ ਹੋ, ਸਾਰੀ ਮਾਨਵਤਾ ਨੂੰ ਤਬਾਹ ਕਰਨ ਵਾਸਤੇ ਕਿੰਨਾ ਤਬਾਹੀ ਦਾ ਸਮਾਨ ਤਿਆਰ ਕਰ ਰਹੇ। ਤੁਹਾਡੇ ਕੋਲ ਤਾਂ ਉਹ ਦ੍ਰਿਸ਼ਟੀ ਹੈ ਹੀ ਨਹੀਂ, ਕਿਤੇ ਉਹ ਜਜ਼ਬਾ ਹੀ ਨਹੀਂ। ਸੋ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਾਇਆ ਸੀ, ਮਾਨਸ ਕੀ ਜਾਤ ਸਭਾ ਇੱਕ ਪਹਿਚਾਣ ਹੋ। ਇਹ ਸੈਕੂਲਰਿਜ਼ਮ ਨਹੀਂ, ਇਹ ਸਿੱਖ ਧਰਮ ਦੀ ਇੱਕ ਸਿੱਖਿਆ, ਇੱਕ ਸਪਿਰਿਟ ਹੈ ਜਿਹਦੇ 'ਚ ਗੁਰੂਆਂ ਨੇ ਸਾਨੂੰ ਰੰਗਿਆ। ਸੋ ਇਸ ਕਰਕੇ ਜਦੋਂ ਅਸੀਂ ਉੱਥੇ ਦਾਅਵਾ ਕਰਦੇ ਹਾਂ, ਉਹ ਦੂਜਿਆਂ ਨੂੰ ਨਹੀਂ। ਉਸ ਕਰਕੇ ਕਿ ਉਸ ਧਰਤੀ ਦਾ ਕਣ ਕਣ ਜਿਹੜਾ ਉਹ ਰੂਹਾਨੀਅਤ ਨਾਲ ਪਵਿੱਤਰ ਹੋਇਆ ਹੋਇਆ, ਤੇ ਅਸੀਂ ਉਸ ਆਦਰਸ਼ ਨੂੰ ਜਿਹਦੇ ਵਾਸਤੇ ਇੰਨਾ ਉੱਥੇ ਲਹੂ ਡੁੱਲਿਆ, ਉਹ ਕਿਸੇ ਤੰਗ ਨਜ਼ਰ ਦੇ ਰਾਜ ਦੀ ਤ੍ਰਿਸ਼ਨਾ ਚੋਂ ਨਹੀਂ ਸੀ ਡੁੱਲਿਆ। ਰਾਜ ਫਾਰ ਵਟ, ਰਾਜ ਸਿੱਖ ਵਾਸਤੇ ਰੂਹਾਨੀਅਤ ਦੀ ਇੱਕ ਮੰਜ਼ਿਲ ਹੈ। ਹੋਰ ਕਿਸੇ ਕੌਮ ਕੋਲ ਐਡਾ ਵੱਡਾ ਵਿਜ਼ਨ ਹੈ ਨਹੀਂ। ਅੱਜ ਯਹੂਦੀਆਂ ਦੀ ਗੱਲ ਕੀਤੀ ਜਾਂਦੀ ਹੈ, ਜਿਊਜ਼ ਦੀ ਗੱਲ ਕੀਤੀ ਜਾਂਦੀ ਹੈ ਕਿ ਉਹ ਕਿਵੇਂ ਉਹਨਾਂ ਨੇ ਇੱਕ ਸੁਪਨਾ ਲਿਆ ਕਿ ਸਾਡਾ ਰਾਜ ਹੋਵੇ। ਚਲੋ ਉਹਦੇ ਵਾਸਤੇ ਬਹੁਤ ਲੜੇ, ਬਹੁਤ ਜ਼ੁਲਮ ਹੋਏ, ਤੇ ਸਵਾਲ ਸਾਨੂੰ ਅਕਸਰ ਸਿੱਖਾਂ ਨੂੰ ਵੀ ਖੜਾ ਕੀਤਾ ਜਾਂਦਾ ਹੈ ਵੀ ਤੁਸੀਂ ਆਪਦੇ ਆਪ ਨੂੰ ਉਹਨਾਂ ਨਾਲ ਮੇਲ ਕੇ ਦੇਖਦੇ ਹੋ, ਜਦੋਂ ਤੁਹਾਡੇ ਹੱਥ 'ਚ ਰਾਜ ਆ ਜੂ ਤੇ ਤੁਸੀਂ ਵੀ ਫਿਰ ਉਹ ਜਿਹਾ ਨਹੀਂ ਬਣੋਗੇ। ਅਸੀਂ ਕਹਿੰਦੇ ਨਹੀਂ ਬਣੋ, ਕਿਉਂਕਿ ਯਹੂਦੀ ਜਦੋਂ ਲੜ ਰਹੇ ਸੀ ਉਹ ਆਪਦੇ ਉੱਤੇ ਹੋ ਰਹੇ ਜ਼ੁਲਮ ਵਾਸਤੇ ਲੜ ਰਹੇ ਸੀ, ਤੇ ਆਪਦੇ ਰਾਜ ਦੀ ਚਲੋ ਮੰਗ ਕਿ ਅਸੀਂ ਬਚਾਓ ਕਰਨਾ, ਹਰ ਇੱਕ ਦਾ ਆਪਦਾ ਸੈਲਫ ਡਿਫੈਂਸ, ਇਹ ਤਾਂ ਪਸ਼ੂ ਪੰਛੀਆਂ ਦੇ ਵਿੱਚ ਵੀ ਹੈ, ਆਪਦੇ ਆਪ ਨੂੰ ਪ੍ਰੋਟੈਕਟ ਕਰਨਾ। ਤੁਹਾਨੂੰ ਲੱਗਿਆ ਸਾਡਾ ਆਪਦਾ ਰਾਜ ਹੋਵੇ ਤਾਂ ਅਸੀਂ ਆਪਦਾ ਬਚਾਅ ਕਰ ਸਕਾਂਗੇ। ਇਹ ਛੋਟਾ ਕੰਸਰਨ ਹੈ, ਇਹ ਤਾਂ ਪਸ਼ੂਆਂ ਦੇ ਵਿੱਚ ਵੀ ਹੁੰਦਾ। ਸਾਡਾ ਰਾਜ ਦਾ ਜਿਹੜਾ ਸੰਕਲਪ ਹੈ ਉਹ ਇੰਨਾ ਛੋਟਾ ਹੈ।
ਸਾਨੂੰ ਗੁਰੂ ਸਾਹਿਬ ਨੇ ਜੋ ਮਿਸ਼ਨ ਦਿੱਤਾ ਕਿ ਇਸ ਧਰਤੀ ਦੇ ਉੱਤੇ ਰੱਬੀ ਨਿਜ਼ਾਮ ਸਿਰਜਣਾ, ਆ ਦੁਨਿਆਵੀ ਰਾਜ ਨਹੀਂ ਕਰਨਾ, ਪਰ ਉਹਦੇ ਵਾਸਤੇ ਸਾਡੇ ਕੋਲੇ ਕੋਈ ਖਿੱਤਾ ਚਾਹੀਦਾ ਜਿੱਥੇ ਅਸੀਂ ਆਪਦੇ ਉਹ ਆਦਰਸ਼ ਜਿਹੜੇ ਸਾਡੇ ਗੁਰਬਾਣੀ ਦੇ ਵਿੱਚ ਪਏ, ਉਹਦੇ ਵਿੱਚੋਂ ਜਿਹੋ ਜਿਹਾ ਮਨੁੱਖ ਦਾ ਸੰਕਲਪ ਉੱਭਰਦਾ, ਉਹਦੇ ਵਿੱਚੋਂ ਜਿਹੋ ਜਿਹੇ ਸਮਾਜ ਦਾ ਸੰਕਲਪ ਉੱਭਰਦਾ, ਉਹਦੇ ਵਿੱਚੋਂ ਜਿਹੋ ਜਿਹੇ ਰਾਜ ਦਾ ਸੰਕਲਪ ਉੱਭਰਦਾ, ਉਹਨੂੰ ਅਸੀਂ ਕਿਤੇ ਮਟੀਰੀਅਲਾਈਜ਼ ਤਾਂ ਕਰਕੇ ਦਿਖਾਈਏ ਨਾ, ਉਦਾਹਰਨ ਦੇ ਤੌਰ 'ਤੇ ਵੀ ਆਹ ਅਸੀਂ ਦੁਨੀਆ ਨੂੰ ਦੱਸਣ ਵਾਲੇ ਜੋਗੇ ਹੋਈਏ। ਸੋ ਯਹੂਦੀ ਜਦੋਂ ਲੜ ਰਹੇ ਸੀ, ਉਹ ਠੀਕ ਹੈ ਕਿ ਆਪਦੇ ਖਿਲਾਫ ਹੋ ਰਹੇ ਜ਼ੁਲਮਾਂ ਦੇ ਖਿਲਾਫ ਲੜ ਰਹੇ ਸੀ, ਪਰ ਉਹਨਾਂ ਕੋਲ ਵੱਡੀ ਦ੍ਰਿਸ਼ਟੀ ਕੋਈ ਨਹੀਂ, ਵੱਡਾ ਵਿਜ਼ਨ ਕੋਈ ਨਹੀਂ। ਸਿੱਖ ਐ ਨਹੀਂ ਕਰ ਸਕੂਗਾ। ਸਿੱਖ ਤੇ ਪੈਰ ਪੈਰ ਤੇ ਜਵਾਬ ਦਿਆ ਗੁਰੂ ਨੇ। ਗੁਰੂ ਗ੍ਰੰਥ ਸਾਹਿਬ ਅੱਗੇ ਜੋ ਨਤਮਸਤਕ ਹੁੰਦਾ, ਜੋ ਹਰ ਰੋਜ਼ ਗੁਰਬਾਣੀ ਪੜ੍ਹਦੇ ਹਾਂ, ਅਰਦਾਸ ਕਰਦੇ ਹਾਂ, ਹੁਕਮਨਾਮਾ ਲੈਂਦੇ ਹਾਂ, ਉਹ ਸਾਨੂੰ ਇਸ ਰਾਹ ਨਹੀਂ ਪੈਣਾ, ਕਿਉਂਕਿ ਉੱਥੋਂ ਵਿਜਨ ਵੱਡਾ ਵੀ ਉਹੀ ਮਾਨਸ ਕੀ ਜਾਤ ਕੋ ਬੈਰ ਮੁਰ, ਕਿਤੇ ਉਹ ਨਫ਼ਰਤ ਦੀ ਕੋਈ ਜਗ੍ਹਾ ਹੀ ਨਹੀਂ, ਉੱਥੇ ਪਿਆਰ ਹੀ ਪਿਆਰ ਹੈ, ਕਿਸੇ ਬੈਰ ਵਿਰੋਧ ਦੀ ਨਹੀਂ। ਉਹ ਤਾਂ ਐਡਾ ਵੱਡਾ ਵਿਸ਼ਾਲ ਸਾਡਾ ਵਿਜਨ ਬਣਦਾ। ਸੋ ਇਹ ਜਿਹੜਾ ਗੱਲ ਹੈ ਨਾ ਵੀ ਤੁਸੀਂ ਉਹ ਜਿਹਾ, ਹੁਣ ਵੀ ਸਾਨੂੰ ਕਈ ਕਹਿੰਦੇ ਨੇ ਵੀ ਜਾਂ ਤੁਹਾਡਾ ਈਰਾਨ ਵਰਗਾ ਹੋ ਜਾਂ ਇਜ਼ਰਾਈਲ ਵਰਗਾ ਹੋ, ਸਾਡੇ ਕੋਲ ਉਹਦਾ ਜਵਾਬ ਹੋਣਾ ਚਾਹੀਦਾ। ਅਸੀਂ ਕਈ ਵਾਰ ਦਬਾਅ ਹੇਠ ਆ ਜਾਂਦੇ ਕਿ ਨਹੀਂ, ਅਤੇ ਸਾਡੇ ਕੋਲ ਸਿਧਾਂਤਕ ਤੌਰ 'ਤੇ ਇੱਕ ਕਨਵਿੰਸਿੰਗ ਆਨਸਰ ਹੋਣਾ ਚਾਹੀਦਾ ਕਿ ਯਹੂਦੀਆਂ ਕੋਲ, ਮੈਂ ਇਹ ਸਰਦਾਰ ਹਰਿੰਦਰ ਸਿੰਘ ਮਹਿਬੂਬ ਤੋਂ ਪੁੱਛਿਆ ਸੀ, ਮੇਰੇ ਮਨ 'ਚ ਵੀ ਸ਼ੰਕਾ ਖੜਾ ਹੋਇਆ ਸੀ ਬਹੁਤ ਸਾਲ ਪਹਿਲਾਂ, ਮੈਂ ਕਿਹਾ ਵੀ ਕਿਤੇ ਇਹ ਤਾਂ ਨਹੀਂ ਹੋ ਵੀ ਆਪਾਂ ਵੀ ਉਹਨਾਂ ਵਰਗੇ ਬਣ ਜਾਈਏ। ਉਹਨੇ ਬੜੇ ਠਰਮੇ ਨਾਲ ਆਰਾਮ ਨਾਲ ਜਵਾਬ ਦਿੱਤਾ ਸੀ, ਕਹਿੰਦਾ ਨਹੀਂ, ਜਦੋਂ ਉਹ ਲੜ ਵੀ ਰਹੇ ਸੀ ਉਹਨਾਂ ਦੇ ਸਾਹਮਣੇ ਕੋਈ ਵੱਡਾ ਵਿਜਨ ਨਹੀਂ ਸੀ, ਉਹ ਤਾਂ ਆਪਦੇ ਬਚਾਅ ਵਾਸਤੇ ਲੜਾਈ ਲੜ ਰਹੇ ਸੀ। ਅਸੀਂ ਮੇਰੇ ਆਪਦੇ ਵਾਸਤੇ ਨਹੀਂ ਲੜਦੇ, ਤਾਂ ਹੀ ਸਾਡਾ ਕਿਰਦਾਰ ਵੱਖਰਾ। ਇਹ ਜਿਹੜੀ ਸਾਡੀ ਸਪਿਰਿਟ ਪ੍ਰਗਟ ਹੁੰਦੀ ਹੈ, ਭਾਵੇਂ ਕਿਸਾਨ ਅੰਦੋਲਨ ਵੇਲੇ ਹੋਈ ਜਿਹਨੂੰ ਦੁਨੀਆ ਮੰਨ ਗਈ, ਉਹ ਐਵੇਂ ਨਹੀਂ ਹੋ ਜਾਂਦੀ। ਸਾਡੇ ਸਾਹਾਂ 'ਚ ਉਹ ਸਾਰਾ ਗੁਰਬਾਣੀ ਦਾ ਸੰਦੇਸ਼ ਪਿਆ। ਸਾਨੂੰ ਪੈਰ ਪੈਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਉਸ ਮੌਕੇ ਵਿੰਡਿਕਟਿਵ ਨਾ ਹੋਣਾ, ਬਦਲਾਖੋਰ ਨਾ ਹੋਣਾ। ਤੁਸੀਂ ਦੇਖੋ ਰਾਜ ਕਦੋਂ ਆਇਆ, ਇੱਕ ਸਦੀ ਦੇ ਜ਼ੁਲਮਾਂ ਬਾਅਦ। ਸਦੀ ਭਰ ਕਿਹੋ ਜਿਹੇ ਜ਼ੁਲਮ ਹੋਏ, ਜਿਹਨੂੰ ਅਸੀਂ ਮੀਰ ਮੰਨੂ, ਜ਼ਕਰੀਆ ਖਾਨ, ਫਰੋਕਸੀਅਰ, ਉਹ ਸਾਰੇ ਕਿਹੋ ਜਿਹੇ ਜ਼ੁਲਮ ਹੋਏ। ਬੱਚੇ ਵੱਢ ਕੇ ਟੋਟੇ ਕਰਕੇ ਮਾਵਾਂ ਦੇ ਗਲਾਂ 'ਚ ਪਾਉਣੇ, ਉਹ ਇੱਕ ਸਦੀ ਦੇ ਜ਼ੁਲਮ ਪਏ ਨੇ ਪਿੱਛੇ। ਆਮ ਤੌਰ 'ਤੇ ਜਦੋਂ ਕਿਸੇ ਕੌਮ ਨੂੰ, ਕਮਿਊਨਿਟੀ ਨੂੰ ਰਾਜ ਮਿਲਦਾ ਤਾਂ ਇੱਕਦਮ ਉਹ ਪਹਿਲਾਂ ਵੀ ਹਿਸਾਬ ਕਿਤਾਬ ਬਰਾਬਰ ਕਰੀਏ ਵੀ ਹੁਣ ਦੂਣੀ ਭਾਜੀ ਮੋੜ ਗਈ। ਇਹ ਬਿਰਤੀ ਹੈ ਤਾਂ ਇਨਸਾਨੀ ਬਿਰਤੀ ਨਹੀਂ, ਹੈਵਾਨੀ ਹੈ, ਪਰ ਬੰਦਾ ਹੈਵਾਨ ਬਣਦਾ। ਸੋ ਇਸ ਕਰਕੇ ਹੋਰ ਕੋਈ ਕਮਿਊਨਿਟੀ ਹੁੰਦੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਲੈਂਦੇ ਹੀ ਚੁਣ ਚੁਣ ਕੇ ਬਦਲੇ ਲੈਣੇ ਸੀ। ਪਰ ਤੁਸੀਂ ਦੇਖੋ ਇੰਨੇ ਜ਼ੁਲਮਾਂ ਤੋਂ ਬਾਅਦ ਰਾਜ ਮਿਲਿਆ, ਇੰਨੀ ਯਾਦ ਤਾਜ਼ਾ ਹੈ ਜੀ। ਉਹ ਵੀ ਲਾਹੌਰ ਦਾ ਨਖਾਸ ਚੌਂਕ ਜਿੱਥੇ ਸਾਰੇ ਜ਼ੁਲਮ ਹੋਏ, ਉਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਸੀ, ਪਰ ਕਿਤੇ ਵੀ ਮਨ 'ਚ ਬਦਲਾ ਲੈਣ ਦੀ ਭਾਵਨਾ ਪੈਦਾ ਨਹੀਂ ਕੀਤੀ। ਇਹ ਐਵੇਂ ਨਹੀਂ ਸੀ ਹੋ ਰਿਹਾ। ਇਹ ਐਜ ਏ ਪਰਸਨ ਮਹਾਰਾਜਾ ਰਣਜੀਤ ਸਿੰਘ ਦੀ ਵਡਿਆਈ ਨਹੀਂ, ਐਜ ਏ ਸਿੱਖ ਹੈ। ਉਹ ਗੁਰੂ ਨੂੰ ਸਮਰਪਿਤ ਸੀ, ਉਹ ਗੁਰੂ ਤੋਂ ਬੇਮੁਖ ਹੋ ਕੇ ਨਹੀਂ ਸੀ ਕੁਛ ਕਰ ਸਕਦਾ। ਸੋ ਇਸ ਕਰਕੇ ਜਿਹੜੀ ਇਹ ਗੱਲ ਹੈ ਆਪਣੀ, ਜਿਹੜੀ ਮੈਂ ਉਸ ਤੋਂ ਸ਼ੁਰੂ ਕੀਤੀ ਸੀ ਕਿ 40 ਸਾਲਾਂ 'ਚ ਮੈਂ ਜੋ ਕੁਛ ਓਬਜ਼ਰਵ ਕੀਤਾ, ਕਿਸ ਕਿਸਮ ਦੇ ਦੌਰਾਂ ਦੇ ਵਿੱਚੋਂ ਕੌਮ ਗੁਜ਼ਰੀ ਹੈ, ਉਹਦੇ 'ਚੋਂ ਕੌਮ ਦੇ ਬਦਲਦੇ ਆਉਂਦੇ ਉਤਰਾ ਚੜ੍ਹਾਅ ਵੀ ਦੇਖੇ ਅਤੇ ਹਾਕਮਾਂ ਦੇ ਬਹੁਤ ਵੱਖੋ ਵੱਖਰੇ ਚਰਿੱਤਰ ਵੀ ਦੇਖਦੇ ਵੀ ਕਦੇ ਉਹ ਤੁਹਾਨੂੰ ਸਿੱਧਾ ਮਾਰਦੇ ਅਤੇ ਕਦੇ ਗਲਵਕੜੀ 'ਚ ਲੈ ਕੇ ਮਾਰਨ ਦੇ ਦੋ ਢੰਗ ਹੁੰਦੇ। ਇੱਕ ਹੈ ਕਿ ਸਿੱਧਾ ਇਹਨੂੰ ਮਾਰੋ, ਦੁਸ਼ਮਣ ਹੈ, ਇੱਕ ਹੈ ਵੀ ਨਹੀਂ ਤੂੰ ਸਾਡਾ ਮਿੱਤਰ, ਉਹਨੂੰ ਗਲਵਕੜੀ 'ਚ ਲੈ ਕੇ ਵੀ ਇੱਕ ਢੰਗ ਦੁਨੀਆ 'ਚ ਇਹ ਵੀ ਚੱਲਦਾ। ਇਹ ਦੋਹੇ ਚਰਿੱਤਰ ਅਜਮਾਏ ਨੇ ਪਿਛਲੇ 40 ਸਾਲਾਂ ਤੋਂ, ਹੁਣ ਵੀ ਚੱਲ ਰਹੇ। ਹੁਣ ਇੱਕ ਪਾਸੇ ਆਪਾਂ ਬੈਠੇ ਇਹ ਯਾਦ ਕਰ ਰਹੇ ਹਾਂ, ਸਾਰੇ ਦੁਨੀਆ 'ਚ ਜਿੱਥੇ ਵੀ ਸਿੱਖ ਬੈਠਾ ਆਹ ਦਿਨ ਯਾਦ ਕਰ ਰਿਹਾ ਵੀ ਸਾਡੇ ਨਾਲ ਕੀ ਹੋਇਆ ਸੀ। ਦੂਜੇ ਪਾਸੇ ਤੁਸੀਂ ਪੰਜਾਬ ਦੀਆਂ ਜਿਹੜੀਆਂ ਚੋਣਾਂ ਹੋਈਆਂ, ਉਹਦੇ ਨਤੀਜੇ
ਇਸ ਤੋਂ ਪਹਿਲਾਂ ਕਦੇ ਪਿੰਡਾਂ ਦੇ ਵਿੱਚ ਬੀਜੇਪੀ ਦੇ ਪੋਲ ਬੂਥ ਨਹੀਂ ਲੱਗੇ ਸੀ। ਇਸ ਤੋਂ ਪਹਿਲਾਂ ਬੀਜੇਪੀ ਪਿੰਡਾਂ 'ਚ ਵੜਨ ਦੀ ਨਹੀਂ ਸੀ ਮਤਲਬ ਕਰ ਸਕਦੀ ਜ਼ਰੂਰਤ, ਪਰ ਇਸ ਵਾਰ ਸਾਰੇ ਪਿੰਡਾਂ 'ਚ ਉਹਨਾਂ ਦੇ ਬੂਥ ਲੱਗੇ ਨੇ। ਈਵਨ ਜਿਹੜਾ ਬਰਗਾੜੀ ਵੀ ਲੱਗੇ, ਬਹਿਬਲ ਕਲਾਂ ਵੀ ਲੱਗੇ, ਕੋਟਕਪੂਰੇ ਵੀ ਲੱਗੇ। ਕਿੰਨੀ ਵੋਟ ਪਈ ਹੈ। ਸਾਡੇ ਪਿੰਡ ਦਾ ਮੈਨੂੰ ਰਿਪੋਰਟ ਮਿਲੀ, ਵੱਡਾ ਪਿੰਡ ਹੈ, ਮੁੱਢ ਤੋਂ ਪੰਥਕ ਪਿੰਡ ਹੈ, ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਵੀ 5 ਵੀ ਵੋਟਾਂ ਉੱਥੋਂ ਬੀਜੇਪੀ ਨੂੰ ਪੈ ਜਾਣਗੀਆਂ। 200 ਵੋਟ ਬੀਜੇਪੀ ਨੂੰ ਪਈ ਹੈ। ਇਹ ਕੀ ਹੋ ਰਿਹਾ? ਸੋਚੋ, ਸੋਚੇ ਤੋਂ ਬਗੈਰ ਤੇ ਉਹਦੇ ਕੋਈ ਜਵਾਬ ਲੱਭੇ ਬਗੈਰ ਤੇ ਫਿਰ ਕੋਈ ਉਪਾਅ ਕੀਤੇ ਬਗੈਰ ਅਸੀਂ ਅੱਗੇ ਨਹੀਂ ਵੱਧ ਸਕਾ। ਕੱਲਾ ਰੋਹ ਆ ਜਾਣਾ, ਗੁੱਸਾ ਪ੍ਰਗਟ ਕਰ ਲੈਣਾ ਚਲੋ ਜ਼ਰੂਰੀ ਹੈ ਲੜਨ ਵਾਸਤੇ, ਪਰ ਇਹ ਤੁਹਾਨੂੰ ਹਰ ਗੱਲ ਸਾਹਮਣੇ ਸਪਸ਼ਟ ਦਿਸਣੀ ਚਾਹੀਦੀ ਹੈ। ਜੇ ਰਸਤਾ ਸਾਫ਼ ਨਹੀਂ, ਗਿਆਨੀ ਸੰਤ ਸਿੰਘ ਮਸਕੀਨ ਦੀ ਗੱਲ ਮੈਨੂੰ ਬਹੁਤ ਚੰਗੀ ਲੱਗੀ। ਉਹਨਾਂ ਨੇ ਇੱਕ ਥਾਂ ਤੇ ਗੱਲ ਕੀਤੀ ਹੈ, ਬੌਧਿਕਤਾ ਤੇ ਭਾਵੁਕਤਾ। ਕਿਸਾਨ ਅੰਦੋਲਨ ਦੌਰਾਨ ਤੁਸੀਂ ਅਕਸਰ ਸੁਣਿਆ ਹੋਊਗਾ ਕਿਸਾਨ ਆਗੂ ਵੀ ਹੋਸ਼ 'ਚ ਰਹਿ ਕੇ ਚੱਲੋ, ਜੋਸ਼ 'ਚ ਅੰਨੇ ਨਾ ਹੋ। ਉਹ ਆਪਣੇ ਬੰਦਿਆਂ ਨੂੰ ਕਹਿੰਦੇ ਹੁੰਦੇ ਵੀ ਜੋਸ਼ ਬੜੀ ਮਾੜੀ ਚੀਜ਼ ਹੈ, ਹੋਸ਼ ਤੋਂ ਬਗੈਰ ਕੁਛ ਨਹੀਂ। ਪਰ ਜੋ ਇਹਦੀ ਵਿਆਖਿਆ ਗਿਆਨੀ ਸੰਤ ਸਿੰਘ ਮਸਕੀਨ ਨੇ ਕੀਤੀ ਹੈ ਉਹ ਬਹੁਤ ਮੈਨੂੰ ਚੰਗੀ ਲੱਗੀ। ਉਹ ਕਹਿੰਦਾ ਵੀ ਭਾਵੁਕਤਾ ਤੋਂ ਬਿਨਾਂ, ਭਾਵਨਾਵਾਂ ਤੋਂ ਬਿਨਾਂ, ਜਜ਼ਬਿਆਂ ਤੋਂ ਬਿਨਾਂ ਬੰਦਾ ਹੈ ਕੀ? ਇਹ ਤਾਂ ਬਹੁਤ ਜ਼ਰੂਰੀ ਹੈ ਤੁਹਾਡੇ 'ਚ ਭਾਵੁਕਤਾ ਹੋਵੇ, ਜਜ਼ਬੇ ਹੋਣ, ਭਾਵਨਾਵਾਂ ਹੋਣ। ਪਰ ਕੱਲੀਆਂ ਭਾਵਨਾਵਾਂ ਨਾਲ ਤੁਸੀਂ ਕੁਝ ਹਾਸਲ ਨਹੀਂ ਕਰ ਸਕਦੇ। ਲੜਨ ਵਾਸਤੇ ਜਜ਼ਬਾ ਜ਼ਰੂਰੀ ਹੈ, ਪਰ ਇਕੱਲੇ ਜਜ਼ਬੇ ਨਾਲ ਨਹੀਂ ਲੜਿਆ ਜਾ ਸਕਦਾ। ਜਿੱਥੇ ਫਿਰ ਇਹ ਹੈ ਕਿ ਬੌਧਿਕਤਾ ਵੀ ਜ਼ਰੂਰੀ ਹੈ, ਜਿੱਥੇ ਤੁਸੀਂ ਆਪਦਾ ਰਸਤਾ ਐਨ ਸਾਫ਼ ਰੂਪ 'ਚ ਦੇਖਣਾ, ਡਰਾ ਕਰਨਾ ਵੀ ਅਸੀਂ ਕਿਹੜੇ ਰਸਤੇ 'ਤੇ ਕਿਵੇਂ ਚੱਲਣਾ, ਉਹਨੂੰ ਅਸੀਂ ਕਹਿੰਦੇ ਹਾਂ ਬੌਧਿਕਤਾ। ਇਹਦੀ ਤਸ਼ਬੀਹ ਦਿੱਤੀ ਹੈ ਗਿਆਨੀ ਮਸਕੀਨ ਜੀ ਨੇ ਕਿ ਜਿਹੜੀ ਭਾਵੁਕਤਾ ਹੈ, ਜਿਹੜੇ ਜਜ਼ਬੇ ਨੇ ਉਹ ਪੈਰ ਹੈ, ਤੇ ਜਿਹੜਾ ਬੌਧਿਕਤਾ ਹੈ ਉਹ ਅੱਖਾਂ। ਜਜ਼ਬੇ ਬਗੈਰ ਤੁਹਾਡਾ ਪੈਰ ਚੱਲਣਗੇ ਨਹੀਂ, ਤੁਸੀਂ ਉੱਥੇ ਹੀ ਖੜੇ ਰਹੋਗੇ। ਜੇ ਜਜ਼ਬਾ ਨਹੀਂ ਅੰਦਰ ਕੀ ਹੈ? ਮਿੱਟੀ ਨੂੰ ਖੜੇ ਰਹੋਗੇ। ਬੌਧਿਕਤਾ ਜਿੰਨੀ ਮਰਜ਼ੀ ਹੋਵੇ, ਬੜੀਆਂ ਮਨ 'ਚ ਵਿਚਾਰਾਂ ਹੋਣਗੀਆਂ, ਬੜੀਆਂ ਸੋਚਾਂ ਹੋਣਗੀਆਂ, ਪਰ ਕੁਛ ਕਰਨ ਦੀ ਹਿੰਮਤ ਨਹੀਂ ਹੋਣੀ। ਉਹ ਹਿੰਮਤ ਆਊਗੀ ਜਜ਼ਬੇ ਨਾਲ। ਇਸ ਕਰਕੇ ਜਜ਼ਬਾ ਸਾਡੇ ਪੈਰ ਹੈ। ਪਰ ਕਹਿੰਦਾ ਵੀ ਜੇ ਪੈਰ ਤੁਹਾਨੂੰ ਤੋਰਦੇ ਪਰ ਦਿਸ਼ਾ ਸਾਫ਼ ਨਹੀਂ, ਦ੍ਰਿਸ਼ਟੀ ਤੁਹਾਡੇ ਕੋਲ ਹੈ ਨਹੀਂ, ਅੱਖਾਂ ਕੰਮ ਨਹੀਂ ਕਰ ਰਹੀਆਂ, ਤੁਰੋਗੇ ਤਾਂ ਸਹੀ ਪਰ ਕੀ ਪਤਾ ਕਿਹੜੇ ਰਾਹ ਤੁਰੇ ਜਾਂਦੇ, ਉਹ ਰਾਹ ਠੀਕ ਵੀ ਹੈ ਕਿ ਨਹੀਂ, ਬਿਲਕੁਲ ਗਲਤ ਰਾਹ ਵੀ ਜਾ ਸਕਦੇ। ਸੋ ਇਸ ਕਰਕੇ ਦੋਹਾਂ ਦਾ ਸੁਮੇਲ ਜ਼ਰੂਰੀ ਹੈ। ਸੋ ਉਹ ਜੋ ਕਿਸਾਨ ਆਗੂ ਸਾਨੂੰ ਮੱਤਾਂ ਦਿੰਦੇ ਸੀ ਨਾ ਵੀ ਹੋਸ਼ ਜ਼ਰੂਰੀ ਹੈ, ਉਹਨਾਂ ਨੂੰ ਜਿਹੜਾ ਇੱਕ ਦੋਹਾਂ ਦਾ ਇੱਕ ਆਰਗੈਨਿਕ ਰਿਲੇਸ਼ਨਸ਼ਿਪ ਹੈ, ਉਹ ਤਾਂ ਇੱਕ ਇਹਨੂੰ ਬਾਈਨਰੀਜ਼ ਬਣਾ ਕੇ ਪੇਸ਼ ਕਰ ਰਹੇ ਸੀ, ਜੋ ਇੱਕ ਪੱਛਮ ਦਾ ਰਿਵਾਜ ਹੈ। ਤੇ ਇੱਕ ਹੀਨਤਾ ਦਾ ਭਾਵ ਲਿਆਉਣਾ ਚਾਹੁੰਦੇ ਸੀ ਕਿ ਤੁਹਾਨੂੰ ਅਕਲ ਸਾਡੇ ਕੋਲੇ ਹੈ, ਤੁਸੀਂ ਤਾਂ ਵੀ ਜੋਸ਼ ਚੰਨੇ ਹੋਏ ਹੋ। ਮੈਂ ਉਦੋਂ ਉਹਨਾਂ ਦਾ ਜਵਾਬ ਦਿੱਤਾ ਸੀਗਾ ਕਿ ਜਿਹੜੇ ਬੰਦੇ ਕਹਿੰਦੇ ਨਾ ਜੋਸ਼ ਦੇ ਨਾਲ ਹੋਸ਼ ਜ਼ਰੂਰੀ ਹੈ, ਉਹ ਤਾਂ ਜਦੋਂ ਉਹਨਾਂ ਨੇ ਪੰਜਾਬ ਤੋਂ ਦਿੱਲੀ ਨੂੰ ਜਾਣ ਦਾ ਫੈਸਲਾ ਕੀਤਾ ਸੀ 26 ਨਵੰਬਰ ਨੂੰ ਵੀ ਦਿੱਲੀ ਚੱਲੋ, ਉਹਨਾਂ ਨੇ ਤਾਂ ਇਹ ਫੈਸਲਾ ਕੀਤਾ ਸੀ ਜਿੱਥੇ ਸਾਨੂੰ ਰੋਕਣਗੇ ਸੀ ਉੱਥੇ ਬਹਿ ਜਾਣਾ। ਤੇ ਉਹ ਤਾਂ ਉੱਥੇ ਬੈਠੇ ਹੁੰਦੇ ਜੇ ਇਕੱਲੇ ਜੋਸ਼ ਵਾਲੇ ਹੋਸ਼ ਵਾਲੇ ਹੁੰਦੇ, ਉਹਨਾਂ ਦੇ ਉਸ ਹੋਸ਼ ਨੇ ਦਿੱਲੀ ਨਹੀਂ ਸੀ ਲੈ ਜਾਣਾ। ਉਹ ਤਾਂ ਸ਼ੰਭੂ ਦੇ ਬਾਰਡਰ 'ਤੇ, ਡੱਬ ਵਾਲੀ ਤੇ ਖਨੌਰੀ ਦੇ ਬਾਰਡਰ 'ਤੇ ਬੈਠੇ ਹੋਏ। ਉਹ ਤਾਂ ਰਾਸ਼ਨ ਇਕੱਠਾ ਕਰ ਲਿਆ ਸੀ ਉਹਨੇ ਕਈ ਮਹੀਨਿਆਂ ਦਾ ਕਿ ਇੱਥੇ ਬਹਿ ਕੇ ਲੰਗਰ ਛਕਿਆ ਕਰਾਂਗੇ, ਸਪੀਚਾਂ ਦਿਆ ਕਰਾਂਗੇ, ਬਸ। ਸੋ ਕੌਣ ਲੱਗਿਆ ਦਿੱਲੀ? ਉਹ ਜੋਸ਼ ਵਾਲੇ ਲਗੇ ਨੌਜਵਾਨ, ਧੱਕ ਕੇ ਲਗੇ, ਵੀਰ ਕੇ ਲਗੇ, ਉਹਨਾਂ ਤੋਂ ਨਾਪਰ ਹੋ ਕੇ ਗਏ। ਤੇ ਦਿੱਲੀ ਵੀ ਫਿਰ ਜਦੋਂ ਪਹੁੰਚ ਗਏ, ਇਹ ਜਿਹੜੇ ਹੋਸ਼ ਵਾਲੇ ਸੀ ਉਹ ਕਹਿੰਦੇ ਸੀ ਆਪਾਂ ਨੂੰ ਨਾ ਬਰਾੜੀ ਮੈਦਾਨ ਦੇ ਵਿੱਚ ਜਾਣਾ ਚਾਹੀਦਾ। ਉਧਰੋਂ ਅਮਿਤ ਸ਼ਾਹ ਕਹਿ ਰਿਹਾ ਕਿ ਸਿੰਘੂ ਬਾਰਡਰ ਨਾ ਬੈਠੋ,
ਅਸੀਂ ਤੁਹਾਨੂੰ ਇੱਕ ਵਧੀਆ ਸੋਹਣੀ ਜਗ੍ਹਾ ਜਿੱਥੇ ਨਰਕਾਰੀਆਂ ਦੇ ਦੀਵਾਨ ਲੱਗਦੇ, ਮੈਦਾਨ ਹੈ ਨਰਕਾਰੀਆਂ ਦਾ, ਉੱਥੇ ਇਹਨੂੰ ਬਰਾੜੀ ਮੈਦਾਨ ਕਹਿੰਦੇ, ਕਿ ਤੁਸੀਂ ਉੱਥੇ ਆ ਕੇ ਬਹਿ ਜਾਓ, ਉੱਥੇ ਸੌਖਾ ਰਹੋ। ਉਹ ਕੰਧਾਂ ਆਲੇ ਦੁਆਲੇ ਸਾਰੀਆਂ, ਉਹ ਤਾਂ ਤੁਹਾਨੂੰ ਇੱਕ ਬਲਗਣ 'ਚ ਬਿਠਾਉਣਾ ਚਾਹੁੰਦੇ ਸੀ ਵੀ ਤਾਂ ਕਿ ਇਹਨਾਂ ਨੂੰ ਮੁੜ ਕੇ ਕਾਬੂ ਕੀਤਾ ਜਾ ਸਕੇ। ਸੋ ਜਿਹੜੇ ਹੋਸ਼ ਵਾਲੇ ਕਹਿੰਦੇ ਸੀ ਨਾ ਵੀ ਜੋਸ਼ ਨਹੀਂ ਹੋਸ਼ ਦੀ ਲੋੜ ਹੈ, ਉਹ ਤਾਂ ਉੱਥੇ ਲਿਜਾਣਾ ਚਾਹੁੰਦੇ ਸੀ। ਇਹ ਜੋਸ਼ ਵਾਲਿਆਂ ਨੇ ਫੈਸਲਾ ਕੀਤਾ ਵੀ ਨਹੀਂ, ਅਸੀਂ ਉਸ ਜੇਲ੍ਹ 'ਚ ਨਹੀਂ ਜਾਣਾ, ਉਹ ਤਾਂ ਇੱਕ ਜੇਲ੍ਹ ਆ, ਸਾਨੂੰ ਪਤਾ ਅਸੀਂ ਕਿੱਥੇ ਬਹਿ ਕੇ ਲੜਨਾ ਕਿੱਥੇ ਲੜਨਾ। ਸੋ ਜੰਗ ਦਾ ਇੱਕ ਅਸੂਲ ਹੈ, ਜੰਗ ਲੜਨ ਦਾ ਸਮਾਂ ਤੇ ਜੰਗ ਦਾ ਮੈਦਾਨ ਇਹ ਦੁਸ਼ਮਣ ਤੈਅ ਨਾ ਕਰੇ, ਇਹ ਤੁਸੀਂ ਤੈਅ ਕਰੋ। ਜਦੋਂ ਉਹ ਲੜਨਾ ਚਾਹੁੰਦਾ ਹੈ, ਤੁਹਾਨੂੰ ਉਕਸਾ ਰਿਹਾ ਹੈ, ਉਦੋਂ ਜ਼ਰੂਰੀ ਨਹੀਂ ਹੁੰਦਾ ਲੜਿਆ ਜਾਵੇ। ਜਿੱਥੇ ਉਹ ਲੜਨਾ ਚਾਹੁੰਦਾ, ਜਿਹੜਾ ਮੈਦਾਨ ਉਹ ਚੁਣਦਾ, ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਚੱਪੜ ਚਿੜੀ ਦੇ ਮੈਦਾਨ ਤੱਕ ਲਿਆ, ਬਾਹਰ ਕੱਢਿਆ, ਸਰਹੰਦ ਤੋਂ ਬਾਹਰ ਜੰਗ ਕੀਤੀ ਹੈ। ਸੋ ਜੰਗ ਦਾ ਸਮਾਂ ਵੀ ਤੇ ਸਥਾਨ ਵੀ ਤੁਸੀਂ ਤੈਅ ਕਰਨਾ ਹੁੰਦਾ। ਸੋ ਇਹ ਕੁਝ ਗੱਲਾਂ ਨੇ ਜਿਹੜੀਆਂ ਸਾਰੇ ਇਸ ਵਰਤਾਰੇ ਦੇ ਵਿੱਚੋਂ ਸਾਨੂੰ ਨਾ, ਆਪਾਂ ਠੀਕ ਹੈ ਇਕੱਠੇ ਦਾ ਹੁੰਦੇ ਹਾਂ, ਦਿਨ ਮਨਾਉਂਦੇ ਹਾਂ, ਪਰ ਬਹੁਤ ਕੁਝ ਸਿੱਖ ਕੇ ਅੱਜ ਦਾ ਯੁੱਗ ਹੈ, ਜਿੰਨਾ ਚਿਰ ਤੁਸੀਂ ਤੁਹਾਡੇ ਐਨ ਦਿਮਾਗ ਰੌਸ਼ਨ ਨਹੀਂ ਹੋਣਗੇ, ਜੇ ਰੌਸ਼ਨ ਨਹੀਂ ਹੋਣਗੇ ਫਿਰ ਕਿਸੇ ਧੋਖੇ 'ਚ ਆਉਣਾ। ਬੜਾ ਕੁਝ ਸਾਹਮਣੇ ਛੱਡਿਆ ਜਾਓ, ਕਿਉਂ ਐਵੇਂ ਮਰਦੇ ਫਿਰਦੇ ਹੋ, ਕੀ ਲੋੜ ਹੈ, ਆਓ MP ਬਣ ਜਾਓ, ਸਰਕਾਰ ਬਣਾ ਲਓ, ਆਓ ਕਰ ਲਓ। ਇਹ ਬੜੇ ਲਾਲਚ ਦਿੱਤੇ ਜਾਣਗੇ, ਟੈਂਪਟੇਸ਼ਨਸ। ਇਹ ਸਿੱਖ ਨੇ ਦੇਖਣਾ, ਇਹ ਹੈ ਠੀਕ ਹੈ, ਉਹਦੇ ਵਾਸਤੇ ਕੋਈ ਵੀ ਹਥਿਆਰ ਵਰਜਿਤ ਨਹੀਂ, ਕਦੋਂ ਕਿਹੜਾ ਹਥਿਆਰ ਵਰਤਣਾ ਤੇ ਕਿਵੇਂ ਵਰਤਣਾ, ਇਹਦੀ ਚੋਣ ਦੁਸ਼ਮਣ ਨਹੀਂ ਕਰੇ, ਅਸੀਂ ਕਰੀਏ। ਉਹਦੇ ਮੁਤਾਬਕ ਨਾ ਹੋਵੇ, ਅਸੀਂ ਕਰੀਏ। ਇਹ ਫੈਸਲਾ ਉਹ ਨਾ ਕਰੇ, ਅਸੀਂ ਕਰੀਏ। ਬਸ ਇਹ ਇੱਕ ਕੁਛ ਗੁਰ ਹੈ ਲੜਾਈ ਦੇ, ਸੰਤਾਂ ਨੇ ਇਵੇਂ ਕੀਤਾ। ਜਿੱਥੇ ਉਹ ਲੜਨਾ ਚਾਹੁੰਦੇ ਸੀ, ਬਾਰ-ਬਾਰ ਸੰਤਾਂ 'ਤੇ ਕਿੰਨਾ ਪ੍ਰੈਸ਼ਰ ਪਵਾਇਆ, ਈਵਨ ਜਿਹੜੇ ਅਕਾਲੀ ਦਲ ਤੋਂ, ਸ਼੍ਰੋਮਣੀ ਕਮੇਟੀ ਤੋਂ, ਸਿੰਘ ਸਾਹਿਬਾਨ ਤੋਂ, ਕਿ ਜੀ ਤੁਸੀਂ ਜੇ ਲੜਨਾ ਇੱਥੋਂ ਬਾਹਰ ਚਲੇ ਜਾਓ। ਇਹ ਸੰਤਾਂ ਦਾ ਚੇਤੰਨ ਫੈਸਲਾ ਸੀ ਕਿ ਇੱਥੇ ਬਹਿ ਕੇ ਲੜਨਾ। ਕਿਉਂ ਲੜਨਾ? ਮੈਂ ਇਹਦਾ ਕਿਤਾਬਾਂ ਦੇ ਵਿੱਚ ਤੇ ਬਹੁਤ ਸਾਰੇ ਭਾਸ਼ਣਾਂ 'ਚ ਜਵਾਬ ਦੇ ਚੁੱਕਿਆ, ਉਹ ਇੱਥੇ ਬਾਰ-ਬਾਰ ਦੁਹਰਾਉਣ ਦੀ ਲੋੜ ਨਹੀਂ। ਸੰਖੇਪ ਸ਼ਬਦਾਂ 'ਚ ਇਹ ਹੈ ਕਿ ਸੰਤ ਦੇਖ ਕੇ ਸਿੱਖਾਂ ਦਾ, ਅਕਾਲੀ ਆਗੂਆਂ ਦਾ, ਸਾਡੇ ਬੁੱਧੀਜੀਵੀਆਂ ਦਾ, ਸਾਡੇ ਵਿਦਵਾਨਾਂ ਦਾ, ਸਾਡੇ ਅਫਸਰਾਂ ਦਾ, ਸਾਰੇ ਸਿੱਖ ਅਫਸਰਾਂ ਦਾ, ਉਹ ਜਿਹੜੀ ਸਾਰਾ ਅਲੀਟ ਵਰਗ ਹੈ, ਉਹਦੇ ਵੱਲ ਦੇਖ ਕੇ, ਉਹਦਾ ਕਿਰਦਾਰ ਦੇਖ ਕੇ ਇੱਕ ਨਿਸ਼ਚਿਤ ਨਿਰਣੇ 'ਤੇ ਪਹੁੰਚ ਗਏ ਕਿ ਕੁਛ ਮਰ ਚੁੱਕਿਆ ਸਿੱਖ ਚੋਂ ਕੁਛ ਮਰ ਚੁੱਕਿਆ। ਜਿਵੇਂ ਸਾਨੂੰ ਦਸਮ ਪਾਤਸ਼ਾਹ ਨੇ ਸਿਰਜਿਆ ਸੀ ਨਾ, ਉਦੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਉਹ ਨਹੀਂ ਰਹੇ। ਬਹੁਤ ਕੁਛ ਖੁਰ ਗਿਆ ਸਾਡੇ, ਉਹ ਜੋ ਦੁਨਿਆਵੀ ਪ੍ਰਭਾਵ ਗ੍ਰਹਿਣ ਕਰ ਲਏ। ਤੇ ਜੇ ਤੁਸੀਂ ਮੁੜ ਕੇ ਫਿਰ ਉਸ ਅਵਸਥਾ 'ਚ ਆਉਣਾ, ਹੋਇਆ ਕਿ ਸੰਤ ਕੀ ਨਿਰਣੇ 'ਤੇ ਪਹੁੰਚੇ ਕਿ ਆਤਮਿਕ ਬਲ ਬੰਦਿਆਂ ਦਾ ਕਮਜ਼ੋਰ ਪੈ ਗਿਆ। ਬੰਦਾ ਕਦੋਂ ਵਿਕਦਾ, ਕਦੋਂ ਲਿਖਦਾ, ਕਦੋਂ ਡਰਦਾ? ਭਲਾ ਸਰੀਰ ਤਾਂ ਉਹੀ ਹੁੰਦੇ ਨੇ ਸਾਰਿਆਂ ਦੇ। ਆਤਮਿਕ ਬਲ ਦੀ ਗੱਲ ਹੈ, ਕਿਸੇ ਕੋਲੇ ਆਤਮਿਕ ਬਲ ਕਿੰਨਾ? ਬਾਹੂ ਬਲ ਨਾਲ ਨਹੀਂ ਹੋਣਾ ਵੀ ਮੈਂ ਰੋਜ਼ ਜਿੰਮ ਜਾਣਾ ਤੇ ਮੈਂ ਤਾਂ ਰੋਜ਼ ਖੇਡਦਾ, ਮੇਰਾ ਤਾਂ ਸਰੀਰ ਹੈ। ਇਹ ਸਰੀਰਾਂ ਦੀ ਲੜਾਈ ਨਹੀਂ, ਇਹ ਰੂਹਾਂ ਦੀ ਲੜਾਈ ਹੁੰਦੀ ਹੈ। ਰੂਹਾਂ ਦੇ ਜ਼ੋਰ ਨਾਲ ਲੜਿਆ ਜਾਂਦਾ। ਸੰਤ ਇਸ ਨਿਰਣੇ 'ਤੇ ਪਹੁੰਚ ਗਏ ਕਿ ਸਿੱਖ ਦਾ ਆਤਮਿਕ ਬਲ ਕਮਜ਼ੋਰ ਪੈ ਗਿਆ, ਤੇ ਜੇ ਮੁੜ ਕੇ ਫੇਰ ਉਹ ਤਕੜਾ ਕਰਨਾ ਆਤਮਿਕ ਬਲ ਨੂੰ, ਤਾਂ ਉਹਨੂੰ ਉਸ ਸੋਮੇ ਨਾਲ ਜੋੜਿਆ ਜਾਵੇ ਜਿੱਥੋਂ ਉਹਨੂੰ ਆਤਮਿਕ ਬਲ ਮਿਲੇ। ਜਿਵੇਂ ਸਰੀਰਕ ਬਲ ਤੁਹਾਨੂੰ ਜਿੰਮਾਂ 'ਚੋਂ ਮਿਲ ਜੂਗਾ, ਖੇਡ ਦੇ ਮੈਦਾਨਾਂ 'ਚੋਂ ਮਿਲ ਜੂਗਾ, ਜਿਹੜਾ ਆਤਮਿਕ ਬਲ ਹੈ, ਅਧਿਆਤਮਿਕ ਬਲ ਹੈ, ਇਹਦੇ ਵੀ ਕੋਈ ਮੈਦਾਨ ਹੈਗੇ। ਉਹ ਹੈ ਗੁਰੂ ਨਾਲ ਜਦੋਂ ਤੁਹਾਡੀ ਲਿਵ ਲੱਗੂ ਨਾ, ਜਦੋਂ ਗੁਰੂ ਨਾਲ ਜੁੜੋਗੇ, ਜਿਹੜੀ ਉਹ ਸ਼ਕਤੀ, ਪ੍ਰੇਰਨਾ ਤੇ ਤਾਕਤ, ਉਹ ਜਦੋਂ ਆਊਗੀ ਅੰਦਰ, ਉਹਦਾ ਕੋਈ ਮੁਕਾਬਲਾ ਨਹੀਂ। ਸੋ ਸਿੱਖ ਆਪਦੇ ਗੁਰੂ ਨਾਲ ਟੁੱਟ ਚੁੱਕਿਆ, ਉਹ ਰਿਸ਼ਤਾ ਕਮਜ਼ੋਰ ਪੈ ਗਿਆ ਸੀ। ਮੱਥਾ ਟੇਕਦਾ ਸੀ, ਘਰੇ ਫੋਟੋਆਂ ਵੀ ਰੱਖੀਆਂ, ਗੁਰਪੁਰਬ ਵੀ ਮਨਾਉਂਦਾ, ਸਭ ਕੁਝ ਕਰਦਾ,
पर वो जी जज्बा है ना वो शिद्दत ठंडी पै गई, इंटेंसिटी वो बिल्कुल ठर गई सी। वो एक फिर कर्म कांड ही रह जाता जो उदू बाद तो संतां नूं ये सी कि दोबारा जगाई जाए। वो तां दोबारा जागूगी जो आपदे सोमे ना आत्मक बल दे जिथों आत्मक बल मिलता वो सोमे नाल जोड़िया जाए। तुहानूं याद है कि मुगला जो ढाउंदे सी दरबार साहब नूं सिख फेर आउंदे सी, किन्नियां जानां इस गल वास्ते कुरबान करते सी कि सरोवर दे विच इशनान करना ही करना। घोड़ियां ते आउंदे आ छूट वट के बिजली की फुरती आउंदी चुग्गी ला के फिर निकल जाते सी वरदे तीरां ते वरतियां तलवारां दे विच। ते उन्हां हाकमां ने सोचा गल की है, फिर उन्होंने कि इत्थों इन्हां नूं बल मिलदा, ये जिहड़ा जल है ना जिहड़ा सरोवर है ये इन्हां दी ताकत दा सोमा है, इत्थों इन्हां नूं बल मिलदा। ठीक सोचा सी उन्होंने। सो संतां ने सोचा कि इन्हां नूं आपदे इस सोमे नाल ये बल ना फेर जोड़िया जाए। जिहदा जदों गुरु नाल फिर उन्होंने मतलब जोड़िया, गुरु नाल याद कमजोर पै गई ना, वो जज्बा ठर गया, वो जज्बा मुड़ पखाया जाए। वो मुड़ तां पखूगा कि जिहड़ा हरमंदर साहब, पवित्र सरोवर, अकाल तख्त साहब ये सिर्फ इमारतां नहीं, ये जिहड़ी धरती है ये धरती दे नाल गुरु की याद जुड़ गई। हौली हौली फिर सिख का जो अनुभव सीगा वो सारा पंजाब ही गुरु वास्ते हरमंदर साहब बन गया, जिथे फिर इन्नियां जाना, इन्नियां जिंदगियां, इन्नियां जंगां लड़ियां गईयां, जिहदे चों मैं गल कीती सी कि कण कण पवित्र हो चुका है रूहानीयत नाल, जिथे साडा दावा है। सो साडा दावा राज का बिल्कुल किसी वक्रे मंडल चों आया है, जिहड़ा प्रचलित दुनिया का दस्तूर है उन्हां दे राज का दावा वक्री। इस करके जदों सानूं इस तरह का राज मिलू तुसीं देखियो उहदी आबा सारे संसार चों बिल्कुल वक्री। सो आ दृष्टि लैके चलना, आपां इन्नी स्पष्टता नाल, इन्नी अडोलता नाल चलना। फिर देखियो कौम दे विच किस किस्म का जज्बा भरिया जाऊगा। जिन्नी मर्जी कुर्बानियां करनियां पै जाण, जिन्ना मर्जी समा लग जे, इत्थे समय की तो गल ही कोई। सो मेरा ख्याल है कि हुण काफ़ी समा हो गया, ये विचारां मैं इत्थे समेट दा। सो आग्ञा दिओ। वाहिगुरू जी का खालसा, वाहिगुरू जी की फतेह। बेनती है कि थोड़ा जिहा हुण आपां बुक रिलीज़ करनी है, उस तो बाद 5 मिनट तुहाडे होर लैणे ने, फिर आनंद साहब का पाठ होना। सतगुर सच्चे पातशाह का आपां सकासन करके सतगुर सच्चे पातशाह नूं अपने अस्थान ते पहुँचा के फिर आपां जाना। मिनट सारे 10 होर लगने ने। सो संगतां दे चरणों 'च बेनती है भी इसे तरह बैठे रहो। हुण मैं बेनती करांगा कि अपने सरदार अजमेर सिंह उन्हां दी बुक आ, बड़ी वधिया इन्हां ने बुक लिखी आ, मैं पढ़ी तां हजे अद्धी का तकरीबन, ते इहनूं जरूर इन्हां दीयां सारियां बुक्स आ जिहड़ियां बड़िया वधिया लिखदे ने, बहुत जानकारी मिलदी आ खाड़कू लहरां दे अंग संग। सो ये बुक आ जिहड़ी हुण इत्थों साडे अंटेरियो दे, साडे टोरंटो दे सारे तकरीबन गुरुद्वारा साहब दे प्रबंधक, साडे मेन लीडर, उन्हां दी हाज़री दे विच उन्हां वल्लों गुरु सतगुर सच्चे पातशाह दी हजूरी विच रिलीज़ कीती जा रही है। बोले सो निहाल। वाहिगुरू जी का खालसा, वाहिगुरू जी की फतेह।